ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫਰੀਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਸਾਡੇ ਸਾਈਡ ਵੈਂਡ ਵਾਲੇ ਜਿਹੜੇ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ, ਮਰਸਡ, ਆਈਫੋਨ ਅਤੇ ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਅਤੇ ਫੇਸਬੁੱਕ ਦੇ ਉੱਤੇ ਜਿਹੜੇ ਲਾਈਵ ਦੇਖ ਰਹੇ ਆ ਅਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 7 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਅਤੇ ਬਿਲਕੁਲ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ। ਇਲੈਕਸ਼ਨ ਨਾਈਟ ਜਿਹੜੀ ਆ ਉਹ ਨਿਬੜ ਕੇ ਹਟੀ ਆ। ਕੀ ਕੌਣ ਅੱਗੇ ਆਇਆ, ਕੌਣ ਪਿੱਛੇ ਆਇਆ, ਉਸ ਦੇ ਬਾਰੇ ਜਿਹੜੀਆਂ ਆਪਾਂ ਤੁਹਾਨੂੰ ਜਿਹੜੀਆਂ ਜਾਣਕਾਰੀਆਂ ਦੇਵਾਂਗੇ। ਕੱਲ੍ਹ ਵੀ ਪੰਜਾਬੀ ਰੇਡੀਓ USA ਵੱਲੋਂ ਇਹ ਕੋਸ਼ਿਸ਼ ਸੀ, ਇੱਕ ਉਪਰਾਲਾ ਸੀ ਵੀ ਤੁਹਾਨੂੰ ਨਾਲ ਦੇ ਨਾਲ ਜਿਹੜੇ ਲਾਈਵ ਨਤੀਜੇ ਆ ਉਹ ਦੱਸਦੇ ਜਾਈਏ। ਰਾਤ 11 ਵਜੇ ਤੱਕ ਆਪਾਂ ਤੁਹਾਡੇ ਨਾਲ ਜਿਹੜੇ ਆ ਉਹ ਜੁੜੇ ਰਹੇ, ਤੁਹਾਨੂੰ ਦੱਸਦੇ ਰਹੇ ਹਾਂ। ਅਤੇ ਅੱਜ ਕਾਫੀ ਕੁਛ ਜਿਹੜਾ ਹੋਰ ਵੀ ਕਲੀਅਰ ਹੋਵੇਗਾ, ਸੋ ਉਸ ਦੇ ਬਾਰੇ ਜਿਹੜੀਆਂ ਆਪਾਂ ਤੁਹਾਨੂੰ ਜਾਣਕਾਰੀਆਂ ਦੇਵਾਂਗੇ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਪ੍ਰੋਗਰਾਮ ਅਪਡੇਟ ਅਮਰੀਕਾ ਦੇ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਵੇਲੇ ਜਿਹੜੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਜ਼ ਨਵੀਆਂ ਅਤੇ ਪੁਰਾਣੀਆਂ ਦੀ ਰੀਨਿਊਅਲ ਦਾ ਸਮਾਂ ਚੱਲ ਰਿਹਾ ਆ, ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ 408-272-2500। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਵੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਬਿੰਦਰ ਢਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਮੀਸ ਦਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ। 200 ਤੋਂ 1200 ਜਾਣਿਆਂ ਦੀ ਕਪੈਸਿਟੀ ਦੇ ਹਾਲ ਨੇ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਸਲਾਨੋ ਕਾਊਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ। ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਉੱਥੇ ਰੋਟੀ ਹੁੰਦੀ ਆ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਲਈ, ਪਾਰਟੀ ਦੇ ਲਈ ਇਹਨਾਂ ਨੂੰ ਬੁੱਕ ਕਰੋ। ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਦੇ ਕਮਲ ਹੁਣਾਂ ਨੂੰ ਕਾਲ ਕਰ ਸਕਦੇ ਹੋ 707-474-7003 7074747003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਸ਼ੁਰੂ ਕਰਦੇ ਹਾਂ। ਕੌਣ ਜਿੱਤਿਆ ਆ, ਕੌਣ ਹਾਰਿਆ ਆ, ਉਸ ਦੇ ਬਾਰੇ ਜਿਹੜੀਆਂ ਆ ਉਹ ਆਪਾਂ ਜਾਣਕਾਰੀਆਂ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜੇ ਸੈਨੇਟ ਵੱਲ ਆਈਏ, ਜਿਸ ਤਰ੍ਹਾਂ ਰਾਤ ਆਪਾਂ ਛੱਡ ਕੇ ਗਏ ਸੀ, ਉਸ ਟਾਈਮ ਦੇ ਉੱਤੇ ਸੈਨੇਟ ਦੇ ਵਿੱਚ ਜਿਹੜੀਆਂ ਆ 4 ਸੀਟਾਂ ਰਿਪਬਲਿਕਨ ਨੇ ਗੇਨ ਕੀਤੀਆਂ ਸੀ, ਪਰ ਇੱਕ ਸੀਟ ਜਿਹੜੀ ਆ ਰਾਤੀ ਉਹ ਨਵਾਡਾ ਵਾਲੀ ਜਿਹੜੀ ਆ ਉਹ ਡੈਮੋਕ੍ਰੇਟ ਨੇ ਪਿਕਅਪ ਕਰ ਲਈ ਹੈਗੀ ਆ। ਸੋ ਰਾਈਟ ਨਾਓ 3 ਸੀਟਾਂ ਜਿਹੜੀਆਂ ਆ ਉਹ ਜਿਹੜੀ ਆ ਰਿਪਬਲਿਕਨਸ ਆ ਉਹਨਾਂ ਨੇ ਡੈਮੋਕ੍ਰੇਟ ਤੋਂ ਪਿਕਅਪ ਕਰ ਲਈਆਂ ਹੈਗੀਆਂ ਆ ਜੀ। ਸੋ ਓਵਰਆਲ 3 ਦਾ ਜਿਹੜਾ ਆ ਫਾਸਲਾ ਹੈਗਾ। ਅਤੇ ਕਈ ਜਗ੍ਹਾ ਦੇ ਉੱਤੇ ਜਿਹੜੀ ਰੇਸ ਆ ਬਹੁਤ ਹੀ ਜ਼ਿਆਦਾ ਜਿਹੜੀ ਹਰਜੋਤ ਸਿੰਘ ਜੀ ਕਲੋਜ਼ ਦੱਸੀ ਜਾ ਰਹੀ ਆ। ਜਿੱਦਾਂ ਐਰੀਜ਼ੋਨਾ ਦੀ ਜਿਹੜੀ ਰੇਸ ਆ, ਜਿਹੜੀ ਉੱਥੇ ਸੈਨੇਟ ਦੀ ਸੀਟ ਖਾਲੀ ਹੋਈ ਸੀ ਜੌਨ ਮਕੇਨ ਹੋਣਾ ਤੋਂ ਬਾਅਦ ਦੇ ਵਿੱਚ, ਉੱਥੇ ਜਿਹੜੀਆਂ 2 ਔਰਤਾਂ ਜਿਹੜੀਆਂ ਆ ਰਿਪਬਲਿਕਨ ਅਤੇ ਡੈਮੋਕ੍ਰੇਟ ਪਾਰਟੀ ਵੱਲੋਂ ਆਮੋ ਸਾਹਮਣੇ ਸੀਗੀਆਂ। ਇਹਨਾਂ ਦੋਨਾਂ ਦੇ ਵਿੱਚ ਮਹਿਜ 1% ਤੋਂ ਵੀ ਘੱਟ ਦਾ ਜਿਹੜਾ ਫਾਸਲਾ ਆ ਵੋਟਾਂ ਦਾ ਜਿਹੜਾ ਆ ਉਹ ਦੱਸਿਆ ਜਾ ਰਿਹਾ ਆ। ਸੋ ਇਸ ਰੇਸ ਨੂੰ ਅਜੇ ਕਾਲ ਨਹੀਂ ਕੀਤਾ ਗਿਆ। ਪ੍ਰੋਜੈਕਟਡ ਵਿਨਰ ਜਿਹੜਾ ਇਸ ਦੇ ਵਿੱਚ ਕੋਈ ਦੱਸਿਆ ਨਹੀਂ ਗਿਆ। 16,000 ਵੋਟ ਦਾ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਫਰਕ ਦੱਸਿਆ ਜਾ ਰਿਹਾ। ਹੁਣ ਤੱਕ 99.26% ਜਿਹੜੀ ਆ ਰਿਪੋਰਟਿੰਗ ਹੋ ਚੁੱਕੀ ਆ। ਸੋ ਮਾਰਥਾ ਮੈਕਸੈਲੀ ਜਿਹੜੀ ਆ ਉਹ 8,50,043 ਵੋਟਾਂ ਨਾਲ ਅੱਗੇ ਆ। ਕ੍ਰਿਸਟਨ ਸਿਨੇਮਾ ਜਿਹੜੀ ਆ ਡੈਮੋਕ੍ਰੇਟ, ਉਹ 8,34,135 ਵੋਟਾਂ ਦੇ ਨਾਲ ਦੂਜੇ ਨੰਬਰ 'ਤੇ ਆ। ਐਂਜਲਾ ਗ੍ਰੀਨ ਜਿਹੜੀ ਐਂਜਲਾ ਗ੍ਰੀਨ ਹੈਗੀ ਆ ਗ੍ਰੀਨ ਪਾਰਟੀ ਦੀ, ਉਹ 38,000 ਵੋਟਾਂ ਦੇ ਤੀਜੇ ਨੰਬਰ 'ਤੇ ਆ। ਬਿਲਕੁਲ। ਸੋ ਇਹ 38,000 ਵੋਟਾਂ ਨੇ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜਾ ਜ਼ਰੂਰ ਫਰਕ ਪਾਇਆ ਆ। ਪਰ ਅਜੇ ਕਾਫੀ ਮੇਲ ਇਨ ਬੈਲਟਸ, ਕਿਉਂਕਿ ਜਦੋਂ ਇੰਨੀਆਂ ਕਲੋਜ਼ ਰੇਸਿਸ ਹੁੰਦੀਆਂ ਹਰਜੋਤ ਸਿੰਘ ਜੀ, ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਤਾਂ ਫਿਰ ਇਹ ਹਫ਼ਤਿਆਂ ਬੱਧੀ ਲੱਗ ਜਾਂਦਾ ਪੂਰਾ ਐਕਚੁਅਲ ਦੇ ਵਿੱਚ ਨਤੀਜਾ ਆਉਣ ਦੇ ਲਈ। ਕਾਰਨ ਕੀ ਹੁੰਦਾ ਆ ਵੀ ਜਿਹੜੀਆਂ ਮੇਲਜ਼ ਲੋਕਾਂ ਨੇ ਪੋਸਟ ਮਾਰਕ ਕੀਤੀਆਂ ਹੁੰਦੀਆਂ ਅਖੀਰਲੇ ਦਿਨ, ਜਿਹੜੀਆਂ ਉਹਨਾਂ ਨੇ ਉਹ ਘੱਲੀਆਂ ਹੁੰਦੀਆਂ ਆ, ਜਾਂ ਮਿਲਟਰੀ ਵਾਲੀਆਂ ਬੈਲਟਸ ਜਿਹੜੀਆਂ ਪਹੁੰਚਣੀਆਂ ਹੁੰਦੀਆਂ ਆ,
ਸੋ ਉਹ ਸਾਰੀਆਂ ਅਜੇ ਕਾਊਂਟ ਹੋਣੀਆਂ ਬਾਕੀ ਹੁੰਦੀਆਂ। ਸੋ ਜਦੋਂ ਇੰਨੀ ਜ਼ਿਆਦਾ ਕਲੋਜ਼ ਹੋਵੇ ਰੇਸ ਤਾਂ ਆਟੋਮੈਟਿਕ ਰੀਕਾਊਂਟ ਵੀ ਜਿਹੜੇ ਆ ਉਹ ਆਪਣੇ ਆਪ ਜਿਹੜੇ ਆ ਉਹ ਹੋ ਜਾਂਦੇ ਹੁੰਦੇ। ਹਰ ਇੱਕ ਸੂਬੇ ਦੇ ਵਿੱਚ ਵੱਖੋ ਵੱਖਰੇ ਰੂਲ ਆ ਰੀਕਾਊਂਟ ਦੇ। ਸੋ ਐਰੀਜ਼ੋਨਾ ਦੇ ਵਿੱਚ ਕਿੱਦਾਂ ਰੀਕਾਊਂਟ ਹੋਊਗਾ ਇਹ ਜਿਹੜਾ ਆ ਉਹ ਤਾਂ ਜਿਹੜਾ ਫਿਰ ਜਿਹੜਾ ਆਪਾਂ ਨੂੰ ਪਤਾ ਲੱਗੂਗਾ, ਪਰ ਹਾਲ ਦੀ ਘੜੀ ਇਸ ਨੂੰ ਜਿਹੜਾ ਆ ਐਲਾਨਿਆ ਨਹੀਂ ਜਾ ਰਿਹਾ। ਇਸੇ ਤਰੀਕੇ ਦੇ ਨਾਲ ਮੋਂਟਾਨਾ ਦੀ ਰੇਸ ਵੀ ਬਹੁਤ ਜ਼ਿਆਦਾ ਜਿਹੜੀ ਕਲੋਜ਼ ਆ ਸੈਨੇਟ ਦੀ ਜਿਹੜੀ ਦੱਸੀ ਜਾ ਰਹੀ, ਉਸ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਮਹਿਜ 1000 ਵੋਟ ਦਾ ਫਰਕ ਆ। ਸੋ ਉੱਥੇ ਜਿਹੜੇ ਡੈਮੋਕ੍ਰੇਟ ਦੇ ਜਿਹੜੇ ਜੌਨ ਟੈਸਟਰ ਉਹ 2,11,596 ਵੋਟਾਂ ਦੇ ਨਾਲ ਅੱਗੇ ਆ। ਉਧਰ GOP ਦੇ ਰਿਪਬਲਿਕਨ ਪਾਰਟੀ ਦੇ ਮੈਟ ਰੋਜ਼ਨਡੇਲ 2,10,575 ਵੋਟਾਂ ਦੇ ਨਾਲ ਦੂਜੇ ਨੰਬਰ ਦੇ ਉੱਤੇ ਜਿਹੜੇ ਉਹ ਚੱਲ ਰਹੇ ਆ। ਸੋ 1000 ਜਿਹੜੀਆਂ ਵੋਟਾਂ ਦਾ ਜਿਹੜਾ ਫਰਕ ਹੈਗਾ ਆ, 87% ਜਿਹੜੀ ਅਜੇ ਕਾਊਂਟ ਹੋਈ ਆ ਜੀ। ਉੱਥੇ ਲਿਬਰਟੇਰੀਅਨ ਕੈਂਡੀਡੇਟ ਜਿਹੜਾ ਰਿਕ ਆ ਉਹਦੇ ਕੋਲ 12,527 ਵੋਟਾਂ ਆ। ਸੋ ਜੇ ਦੇਖਿਆ ਜਾਵੇ ਹੁਣ ਤੱਕ 87.74% ਵੋਟਾਂ ਜਿਹੜੀਆਂ ਰਿਪੋਰਟ ਹੋਈਆਂ ਹੈਗੀਆਂ। ਸੋ ਐਰੀਜ਼ੋਨਾ ਤੇ ਮੋਂਟਾਨਾ ਜਿਹੜੀ ਆ ਕਾਫੀ ਜਿਹੜੀ ਆ ਟਾਈਟ ਰੇਸ ਚੱਲ ਰਹੀ ਹੈਗੀ ਆ। ਤੇ 4 ਸਟੇਟਾਂ ਦੇ ਵਿੱਚ ਜਿਹੜੀ ਆ ਰਿਪਬਲਿਕਨ ਪਾਰਟੀ ਨੇ ਸੈਨੇਟਰ ਪਿਕਅਪ ਕਰ ਲਏ ਹੈਗੇ ਆ ਡੈਮੋਕ੍ਰੇਟ ਤੋਂ। ਫਲੋਰੀਡਾ ਦੇ ਵਿੱਚ, ਇੰਡੀਆਨਾ 'ਚ, ਮਜ਼ੂਰੀ 'ਚ ਤੇ ਜਿਹੜਾ ਹੈਗਾ ਆ ਨਾਰਥ ਡਕੋਟਾ ਦੇ ਵਿੱਚ। ਤੇ ਉੱਧਰ ਡੈਮੋਕ੍ਰੇਟ ਪਾਰਟੀ ਨੇ ਜਿਹੜੇ ਆ ਇੱਕ ਨਵਾਡਾ ਦੇ ਵਿੱਚ ਜਿਹੜਾ ਆ ਉਹ ਪਿਕਅਪ ਕੀਤਾ ਆ ਰਿਪਬਲਿਕਨ ਦੇ ਕੋਲੋਂ। ਸੋ ਕੁੱਲ ਜਿਹੜੀਆਂ ਆਪਾਂ ਜੇ ਕਹੀਏ ਤਾਂ 5 ਸੀਟਾਂ ਦੀ ਜਿਹੜੀ ਆ ਅਦਲਾ ਬਦਲੀ ਜਿਹੜੀ ਹੋਈ ਆ। ਅਜੇ ਜਿਹੜੀਆਂ ਕੁਛ ਕੁ ਹੋਰ ਸੀਟਾਂ ਨੇ ਉਹ ਬਿਲਕੁਲ ਹੀ ਉਹਨਾਂ ਦਾ ਜਿਹੜਾ ਚੋਟੀ ਦਾ ਜਿਹੜਾ ਜ਼ੋਰ ਆ ਉੱਧਰ ਲੱਗਾ ਹੋਇਆ ਆ। ਇਹ ਆਪਾਂ ਰਾਈਟ ਨਾਓ ਸੈਨੇਟ ਦੀ ਜਿਹੜੀ ਗੱਲ ਕਰ ਰਹੇ ਹਾਂ, ਜਿੱਥੇ ਕੁੱਲ 100 ਜਿਹੜੇ ਸੈਨੇਟਰਸ ਹੁੰਦੇ ਆ, ਉਹਨਾਂ ਦੇ ਵਿੱਚੋਂ ਆਈ ਥਿੰਕ 35 ਸੀਟਾਂ ਜਿਹੜੀਆਂ ਆ ਉਹ ਅਪ ਫਾਰ ਗ੍ਰੈਬ ਸੀਗੀਆਂ, ਰੀ ਇਲੈਕਸ਼ਨ ਦੇ ਲਈ ਸੀਗੀਆਂ, ਜਿਨ੍ਹਾਂ ਵਿੱਚ ਸੈਨੇਟਰ ਟੈਡ ਕਰੂਜ਼ ਵੀ ਜਿਹੜੇ ਉਹ ਸੀਗੇ। ਸੋ ਉਹਨਾਂ ਨੇ ਆਪਣੀ ਜਿਹੜੀ ਸੀਟ ਆ ਮੁੜ ਕੇ ਜਿਹੜੀ ਆ ਉੱਧਰ ਜਿੱਤ ਲਈ ਹੈਗੀ ਆ ਟੈਕਸਸ ਦੇ ਵਿੱਚ। ਫਲੋਰੀਡਾ ਦੇ ਵਿੱਚ ਜਿੱਦਾਂ ਦੱਸਿਆ ਵੀ ਜਿਹੜੇ ਸਾਬਕਾ ਉੱਥੋਂ ਦੇ ਰਹਿ ਚੁੱਕੇ ਗਵਰਨਰ ਨੇ ਰਿਕ ਸਕਾਟ, ਉਹਨਾਂ ਨੇ ਨੈਲਸਨ ਨੂੰ ਉੱਥੇ ਹਰਾਇਆ ਆ। ਤਕਰੀਬਨ ਆਈ ਥਿੰਕ ਜ਼ਿਆਦਾ ਫਰਕ ਨਹੀਂ, ਪਰ ਕਾਫੀ ਕੜਾ ਮੁਕਾਬਲਾ ਜਿਹੜਾ ਉਹ ਦੇਖਦੇ ਹੋਏ ਵੀ ਤਕਰੀਬਨ 30-40 ਹਜ਼ਾਰ ਵੋਟ ਦੇ ਫਰਕ ਦੇ ਨਾਲ ਉਹਨਾਂ ਨੂੰ ਹਰਾ ਕੇ ਉਹਨਾਂ ਨੇ ਇਹ ਇਲੈਕਸ਼ਨ ਜਿਹੜੀ ਉੱਥੇ ਜਿੱਤੀ ਆ ਤੇ ਇਸ ਸੀਟ ਨੂੰ ਫਲਿੱਪ ਕੀਤਾ ਆ ਜੀ। ਸੋ ਇਸੇ ਤਰ੍ਹਾਂ ਜੇ ਕਾਂਗਰਸ ਦੀ ਗੱਲ ਕਰਦੇ ਜਾਈਏ, US ਕਾਂਗਰਸ ਦੇ ਵਿੱਚ ਜਿਹੜੀ ਆ ਡੈਮੋਕ੍ਰੇਟਸ ਉਹਨਾਂ ਨੇ ਮੈਜੋਰਟੀ ਲੈ ਲਈ ਹੈਗੀ ਆ ਤੇ ਉਹਨਾਂ ਨੇ ਜਿਹੜੀਆਂ ਆ 27 ਸੀਟਾਂ ਜਿਹੜੀਆਂ ਆ ਉਹ ਰਿਪਬਲਿਕਨਸ ਕੋਲੋਂ ਟੇਕ ਓਵਰ ਕਰ ਲਈਆਂ ਹੈਗੀਆਂ ਆ। ਤੇ ਰਿਪਬਲਿਕਨਸ ਨੇ 27 ਸੀਟਾਂ ਜਿਹੜੀਆਂ ਆ ਲੂਜ਼ ਕੀਤੀਆਂ ਹੈਗੀਆਂ ਆ। ਸੋ ਹਾਊਸ ਦੇ ਵਿੱਚ ਜਿਹੜੇ ਆ ਡੈਮੋਕ੍ਰੇਟਸ ਉਹ ਕਾਫੀ ਜਿਹੜੀ ਆ ਮੈਜੋਰਟੀ ਤਾਂ ਉਹਨਾਂ ਦੀ ਕਨਫਰਮ ਹੀ ਆ ਤੇ ਸੋ ਕਾਫੀ ਅੱਗੇ ਜਾ ਰਹੇ ਹੈਗੇ ਆ। ਬਿਲਕੁਲ। ਤੇ ਹਰਜੋਤ ਸਿੰਘ ਜੀ ਜ਼ਰੂਰ ਆਪਾਂ ਜਿਹੜੇ ਦੱਸਦੇ ਜਾਈਏ ਵੀ ਇਹ ਮਿਡ ਟਰਮ ਇਲੈਕਸ਼ਨਸ ਦਾ ਮਾਇਨਾ ਜਿਹੜਾ ਉਹ ਕੀ ਹੁੰਦਾ ਆ। ਜਿੱਦਾਂ ਕਾਂਗਰਸ ਦੀ ਆਪਾਂ ਜਿਨ੍ਹਾਂ ਦੇ ਵਿੱਚ ਗੱਲ ਕਰ ਰਹੇ ਹਾਂ, ਜਿੱਥੇ ਸਾਰੇ ਦੀਆਂ ਸਾਰੀਆਂ ਜਿੱਦਾਂ ਕਹਿ ਲਓ ਵੀ ਲੋਅਰ ਜਿਹੜਾ ਹੇਠਲਾ ਸਦਨ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਿਹਦੇ ਵਿੱਚ ਜ਼ਿਆਦਾ ਲੋਕ ਹੁੰਦੇ ਆ, ਹਰ ਇੱਕ ਡਿਸਟ੍ਰਿਕਟਸ ਜਿਹੜੀਆਂ ਹੁੰਦੀਆਂ ਜ਼ਿਆਦੀਆਂ ਡਿਸਟ੍ਰਿਕਟਸ ਹੁੰਦੀਆਂ ਹਰ ਇੱਕ ਸੂਬੇ ਦੀਆਂ। ਸੋ ਕੁੱਲ 435 ਸੀਟਾਂ ਜਿਹੜੀਆਂ ਆ ਉਹ ਅਪ ਫਾਰ ਗ੍ਰੈਬ ਸੀਗੀਆਂ, ਉਹਦੇ 'ਤੇ ਇਲੈਕਸ਼ਨ ਹੋਣੀ ਸੀ ਸਾਰੇ ਦੇ ਸਾਰਿਆਂ ਦੇ ਵਿੱਚ। ਸੋ ਉਹਦੇ ਵਿੱਚ ਕਈ ਜਿਹੜੀਆਂ ਆ ਡੈਮੋਕ੍ਰੇਟਸ ਨੇ ਜਿਹੜੀਆਂ ਫਲਿੱਪ ਕੀਤੀਆਂ ਆ, ਕਈ ਜਿਹੜੀਆਂ ਆ ਕੁਛ ਕੁ ਜਿਹੜੀਆਂ ਆ ਰਿਪਬਲਿਕਨਸ ਵੀ ਫਲਿੱਪ ਕਰਨ ਦੇ ਵਿੱਚ ਕਾਮਯਾਬ ਰਹੇ, ਪਰ ਓਵਰਆਲ ਜਿਹੜੀਆਂ ਆ ਇਹ ਇਲੈਕਸ਼ਨ ਦੇ ਵਿੱਚ ਜਿਹੜੇ ਡੈਮੋਕ੍ਰੇਟ ਨੇ ਜਿਹੜੇ ਜ਼ਿਆਦਾ ਫਲਿੱਪ ਕੀਤੀਆਂ ਨੇ। ਸੋ ਇਹਦੇ ਨਾਲ ਇਹ ਵੀ ਦੱਸਦੇ ਜਾਈਏ, ਜੇ ਕੋਈ ਸੋਚ ਰਿਹਾ ਹੋਊਗਾ ਵੀ ਰਾਸ਼ਟਰਪਤੀ ਦੇ ਅਹੁਦੇ ਨੂੰ ਕੋਈ ਇਹਦੇ ਵਿੱਚ ਖਤਰਾ ਹੈ ਜਾਂ ਕੁਛ ਨਹੀਂ, ਉਸ ਦੇ ਨਾਲ ਇਸ ਦੇ ਉੱਤੇ ਕੋਈ ਜਿਹੜੀ ਆ ਉਹ ਕੋਈ ਇਸ ਦੇ ਵਿੱਚ ਖਤਰਾ ਨਹੀਂ ਉਹਨਾਂ ਨੂੰ। ਉਹਨਾਂ ਦੀ ਐਗਜ਼ੀਕਿਊਟਿਵ ਬ੍ਰਾਂਚ ਦੀ ਜਿਹੜੀ ਇਲੈਕਸ਼ਨ ਆ ਉਹ ਹਮੇਸ਼ਾ 4 ਸਾਲ ਬਾਅਦ ਹੁੰਦੀ ਆ, ਜਿਹਨੂੰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜਾ ਜ਼ਿਆਦਾ ਆਖਿਆ ਜਾਂਦਾ ਆ। ਅਤੇ ਮਿਡ ਟਰਮ ਇਲੈਕਸ਼ਨ ਜਿਹੜੀ ਉਸ ਤੋਂ 2 ਵਰ੍ਹੇ ਬਾਅਦ ਜਿਹੜੀਆਂ ਹੁੰਦੀਆਂ, ਜਦੋਂ ਹਾਊਸ ਦੀਆਂ ਇਲੈਕਸ਼ਨ ਜਿਹੜੀਆਂ ਆ ਉਹ ਰੱਖੀਆਂ ਜਾਂਦੀਆਂ ਆ। ਅਤੇ ਜਿਹਦੇ ਨਾਲ ਕੁਛ ਸੈਨੇਟਰਸ ਦੀਆਂ ਜਿਹੜੀਆਂ ਸੀਟਾਂ ਆ ਜਿਨ੍ਹਾਂ ਦੇ 6 ਵਰ੍ਹੇ ਪੂਰੇ ਹੋ ਜਾਂਦੇ ਆ ਆਈ ਥਿੰਕ, ਅਤੇ ਉਹ ਫਿਰ ਉਹਨਾਂ ਦੀਆਂ ਦੁਬਾਰਾ ਇਲੈਕਸ਼ਨ ਜਿਹੜੀਆਂ ਆਉਂਦੀਆਂ ਆ। ਅਤੇ ਨਾਲ ਦੇ ਨਾਲ ਦੱਸ ਜਾਏ ਵੀ ਕਈ ਥਾਵਾਂ 'ਤੇ ਜਿਹੜੇ ਸੂਬਿਆਂ ਦੇ ਸਟੇਟਸ ਦੇ ਜਿਹੜੇ ਗਵਰਨਰਸ ਆ, ਉੱਥੋਂ ਦੀਆਂ ਹਾਊਸ ਦੀਆਂ ਉੱਥੋਂ ਦੀਆਂ ਸੈਨੇਟ ਦੀਆਂ ਸੀਟਾਂ ਜਿਹੜੀਆਂ ਆ ਉਹ ਹੁੰਦੀਆਂ ਆ। ਬਾਕੀ ਸਿਟੀ ਕਾਉਂਸਲਸ, ਮੇਅਰਸ,
ਨਵੇਂ ਪ੍ਰੋਪੋਜੀਸ਼ਨਸ ਮੈਜਰਸ ਜਿਹੜੇ ਆ ਉਹ ਕਿਸੇ ਵੀ ਬੈਲਟ ਦੇ ਉੱਤੇ ਜਿਹੜੇ ਆ ਉਹ ਅਕਸਰ ਆਉਂਦੇ ਰਹਿੰਦੇ ਆ। ਸੋ ਮਿਡ ਟਰਮ ਇਲੈਕਸ਼ਨ ਦੇ ਨਾਲ ਪ੍ਰੈਜ਼ੀਡੈਂਟ ਦੇ ਵਿੱਚ ਜਿਹੜੀ ਕੋਈ ਤਬਦੀਲੀ ਆ ਬਦਲਾਵ ਜਿਹੜਾ ਉਹ ਨਹੀਂ ਹੁੰਦਾ, ਉਹ 4 ਸਾਲ ਬਾਅਦ ਜਿਹੜਾ ਮੌਕਾ ਮਿਲਦਾ ਆ। ਸੋ ਬੇਸਿਕਲੀ ਹੁਣ ਤੋਂ 2 ਸਾਲ ਬਾਅਦ, ਕਿਉਂਕਿ 2 ਵਰੇ ਪੂਰੇ ਹੋ ਗਏ ਆ ਬਤੌਰ ਰਾਸ਼ਟਰਪਤੀ ਜਿਹੜੇ ਡੋਨਲਡ ਟਰੰਪ ਉਹਨਾਂ ਨੂੰ ਕਾਰਜਕਾਲ ਸਾਂਭੇ ਹੋਏ, ਉਹਨਾਂ ਦੇ 2 ਸਾਲ ਦਾ ਵਕਫਾ ਜਿਹੜਾ ਹੋਰ ਪਿਆ ਆ। ਉਦੋਂ 2020 ਦੇ ਵਿੱਚ ਜਿਹੜੀਆਂ ਆ ਉਦੋਂ ਇਲੈਕਸ਼ਨ ਜਿਹੜੀਆਂ ਉੱਥੇ ਹੋਣਗੀਆਂ। ਸੋ ਓਵਰਆਲ ਜੇ ਦੇਖਿਆ ਜਾਵੇ, ਕਹਿੰਦੇ ਵੀ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਜਿਹੜਾ ਹਾਊਸ ਡਿਵਾਈਡਡ ਹੈਗਾ ਆ ਇਹ ਬੈਟਰ ਆ ਕੰਟਰੀ ਦੇ ਲਈ। ਉਹਦਾ ਰੀਜ਼ਨ ਇਹ ਆ ਵੀ ਜਿਹੜੀ ਕਾਂਗਰਸ ਆ US, ਉਹਦੀ ਅਪਰੂਵਲ ਰੇਟਿੰਗ ਜਿਹੜੀ ਆ ਬਹੁਤ ਡਾਊਨ ਆ। ਪਿਛਲੇ ਬਹੁਤ ਸਾਲਾਂ ਤੋਂ ਜਿਹੜੇ US ਕਾਂਗਰਸ ਦੇ ਰਿਪਰੈਜ਼ੈਂਟੇਟਿਵ ਆ ਉਹਨੇ ਕੁਛ ਨਹੀਂ ਕੀਤਾ। ਸੋ ਉਹ ਕਹਿੰਦੇ ਵੀ ਡਿਵਾਈਡਡ ਕਾਂਗਰਸ, ਜਿੱਦਾਂ ਜਿਹੜੀ ਸੈਨੇਟ ਮੈਜੋਰਟੀ ਹੋ ਗਈ ਰਿਪਬਲਿਕਨ ਤੇ ਕਾਂਗਰਸ ਦੇ ਵਿੱਚ ਹੋ ਗਈ ਡੈਮੋਕ੍ਰੇਟ, ਕੀ ਹੋਣਾ ਆ ਜੇ ਕੋਈ ਮੇਜਰ ਚੇਂਜਸ ਕਰਨਾ ਚਾਹੁੰਦੇ ਆ ਉਹ ਹੋਣੀਆਂ ਨਹੀਂ ਹੈਗੀਆਂ, ਹੋਣ ਨਹੀਂ ਦੇਣੀਆਂ ਹੈਗੀਆਂ। ਸੋ ਜਿੱਦਾਂ ਚੱਲਦਾ ਉੱਦਾਂ ਹੀ ਚੱਲੀ ਜਾਣਾ। ਪਰ ਪ੍ਰੈਜ਼ੀਡੈਂਟ ਟਰੰਪ ਕੋਲ ਹਜੇ ਵੀ ਬਹੁਤ ਜ਼ਿਆਦਾ ਪਾਵਰ ਆ, ਖਾਸ ਕਰਕੇ ਜੱਜ ਲਾਉਣ ਦੀ, ਕਿਉਂਕਿ ਉਹਨਾਂ ਦੀ ਸੈਨੇਟ ਦੇ ਵਿੱਚ ਮੈਜੋਰਟੀ ਆ ਤੇ ਉਹ ਜਿਹੜੇ ਆ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੰਨੀਆਂ ਵੀ ਕੋਰਟਸ ਹੈਗੀਆਂ ਆ, ਚਾਹੇ ਉਹ ਪੈਲੇਟ ਕੋਰਟਸ ਹੈਗੀਆਂ ਆ US ਦੇ ਵਿੱਚ, ਹੋਰ ਬਹੁਤ ਸਾਰੇ ਜੱਜਸ ਹੁੰਦੇ ਆ, ਉਹ ਉਹਨਾਂ ਦੇ ਵਿੱਚ ਲਾਉਣ ਦੇ ਵਿੱਚ ਉਹਨਾਂ ਦਾ ਪੂਰਾ ਜਿੱਦਾਂ ਹੁਣ ਉਹਨਾਂ ਕੋਲ ਮੈਜੋਰਟੀ ਰਹੂਗੀ। ਜੀ ਬਿਲਕੁਲ। ਸੋ ਫੈਡਰਲ ਜੱਜਸ ਨੂੰ ਜਿਹੜਾ ਸਿੱਧਾ ਸੈਨੇਟ ਦੇ ਵਿੱਚ ਅਪਰੂਵਲ ਲੈਣ ਦੀ ਆਈ ਥਿੰਕ ਜ਼ਰੂਰਤ ਹੁੰਦੀ ਆ, ਅਤੇ ਸੈਨੇਟ ਦੇ ਵਿੱਚ ਜਿਹੜੀ ਮੈਜੋਰਟੀ ਨੂੰ ਰਿਪਬਲਿਕਨ ਪਾਰਟੀ ਨੇ ਮਜ਼ਬੂਤ ਕੀਤਾ ਆ। ਜਦੋਂ ਕੋਈ ਵੀ ਰਾਸ਼ਟਰਪਤੀ ਆਉਂਦਾ ਆ, ਉਹ ਕੋਈ ਉਸ ਦੇ ਵਿੱਚ ਦੋ ਰਾਵਾ ਨਹੀਂ, ਉਹ ਆਪੋ ਆਪਣੇ ਜਿਹੜੇ ਜੱਜਿਸ ਆ ਉਹਨਾਂ ਨੂੰ ਨੋਮੀਨੇਟ ਕਰਦੇ ਆ, ਉਹਨਾਂ ਨੂੰ ਉਹ ਲਾਉਂਦੇ ਨੇ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਮੌਕਾ ਜਿਹੜਾ ਹੁਣ ਰਹੇਗਾ, ਅਤੇ ਰਾਸ਼ਟਰਪਤੀ ਟਰੰਪ ਸੈਨੇਟ ਦੇ ਵਿੱਚ ਮੈਜੋਰਟੀ ਜਿਹੜੀ ਹਾਸਲ ਕਰਨ ਤੋਂ ਬਾਅਦ ਦੇ ਵਿੱਚ ਉਹ ਉੱਥੇ ਜਿਹੜੀ ਆਪਣੀ ਆ ਹਾਸਲ ਕਰਨਗੇ, ਉਹ ਜਿੱਤ ਜਿਹੜੀ ਆ ਉੱਥੇ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਹੋਵੇਗੀ। ਸੋ ਹਾਊਸ ਦੇ ਕੋਲ ਹੁਣ, ਕਿਉਂਕਿ ਇਹ ਵੀ ਹੈਗਾ ਹਰਜੋਤ ਸਿੰਘ ਜੀ ਵੀ ਹੁਣ ਕਿਉਂਕਿ ਡੈਮੋਕ੍ਰੇਟ ਪਾਰਟੀ ਹਾਊਸ ਦੇ ਵਿੱਚ ਜਿੱਤ ਚੁੱਕੀ ਆ, ਸੋ ਉਹਨਾਂ ਦੇ ਜਿਹੜੇ ਹੁਣ ਕਮੇਟੀਆਂ ਦੇ ਵਿੱਚ ਚੇਅਰਮੈਨ ਉਹਨਾਂ ਦੇ ਲੱਗਣਗੇ, ਉਹਨਾਂ ਦੀ ਕਮੇਟੀਜ਼ ਦੇ ਵਿੱਚ ਜਿਹੜੀ ਆ ਉਹ ਮੈਜੋਰਟੀ ਹੋਵੇਗੀ। ਸੋ ਮੈਜੋਰਟੀ ਹੋਣ ਦੇ ਨਾਲ ਉਹਨਾਂ ਦੇ ਕੋਲ ਜਿਹੜੀ ਪਾਵਰ ਹੋਵੇਗੀ, ਜਿੱਦਾਂ ਆਪਾਂ ਕੱਲ੍ਹ ਵੀ ਰਾਤ ਨੂੰ ਦੱਸ ਰਹੇ ਸੀ, ਸਪੀਨਾ ਕਰਨ ਦੀ ਜਾਂ ਹੋਰ ਦਸਤਾਵੇਜ਼ ਜਿਹੜੇ ਆ ਉਹ ਇਕੱਤਰ ਕਰਨ ਦੀ ਜਾਂ ਉਹਨਾਂ ਦੀ ਮੰਗ ਕਰਨ ਦੀ। ਸੋ ਕਾਫੀ ਜਿਹੜਾ ਆਪਾਂ ਬੈਕ ਐਂਡ ਫੋਰਥ ਜਿਹੜਾ ਆ ਉਹ ਦੇਖਾਂਗੇ ਵੀ ਵਾਈਟ ਹਾਊਸ ਤੇ ਹਾਊਸ ਦੇ ਵਿੱਚ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਕਾਂਗਰਸ ਆ ਉਸ ਦੇ ਵਿੱਚ ਕਾਫੀ ਜ਼ਿਆਦਾ ਵਿਵਾਦ ਜਿਹੜਾ ਆ ਉਹ ਚੱਲਦਾ ਰਹੇਗਾ। ਸੋ ਰਾਈਟ ਨਾਓ ਕੀ ਹਰਜੋਤ ਸਿੰਘ ਜੀ ਆਖਿਆ ਜਾ ਰਿਹਾ ਵੀ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਹੁਣ ਇਹ ਸੋਚ ਰਹੇ ਹੋਣਗੇ ਵੀ ਉਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਰੋਬਰਟ ਮਿਊਲਰ ਵਾਲੀ, ਉਸ ਨੂੰ ਤੇਜ਼ੀ ਦੇ ਨਾਲ ਜਿਹੜਾ ਉਹ ਕਰਕੇ ਤੇ ਕੁਛ ਨਾ ਕੁਛ ਜਿਹੜਾ ਉਹ ਕੀਤਾ ਜਾਊਗਾ, ਅਤੇ ਜਾਂ ਫਿਰ ਇੰਪੀਚਮੈਂਟ ਦੀ ਵੀ, ਜਿਸ ਦੀ ਪਹਿਲੋਂ ਗੱਲ ਚੱਲ ਰਹੀ ਸੀ ਵੀ ਹੁਣ ਹਾਊਸ ਦੇ ਵਿੱਚ ਮੈਜੋਰਟੀ ਹੋਣ ਕਰਕੇ ਅਸੀਂ ਇੰਪੀਚਮੈਂਟ ਵਾਲੇ ਪਾਸੇ ਜਿਹੜੇ ਉਹ ਵੱਧ ਸਕਦੇ ਹਾਂ। ਆਈ ਥਿੰਕ ਉਹ ਇਹਨਾਂ ਦੇ ਲਈ ਜਿਹੜੀ ਉਹ ਕੋਈ ਬਹੁਤੀ ਕਾਮਯਾਬੀ ਹਾਸਲ ਜਿਹੜੀ ਉਹ ਕਰਨ ਵਾਲੀ ਗੱਲ ਜਿਹੜੀ ਉਹ ਨਹੀਂ ਰਹੇਗੀ, ਕਿ ਇਸ ਆਧਾਰ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਇੰਪੀਚ ਕਰਨ ਵਾਲੀ ਗੱਲ ਆ। ਅਤੇ ਜੇ ਡੈਮੋਕ੍ਰੇਟ ਪਾਰਟੀ ਇੰਪੀਚਮੈਂਟ ਵਾਲੀ ਗੱਲ ਕਰੂਗੀ ਤਾਂ ਮੈਂ ਕਹੂੰਗਾ ਵੀ ਉਹ ਇੱਕ ਉਹਨਾਂ ਦੇ ਲਈ ਵੱਡੀ ਗਲਤੀ ਹੋਊਗੀ, ਅਤੇ ਕਿਉਂਕਿ ਉਹਦੇ ਨਾਲ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੂੰ ਹੋਰ ਜ਼ਿਆਦਾ ਜਿਹੜੇ ਮੈਂ ਕਹੂੰਗਾ ਵੀ ਬਲ ਮਿਲੂਗਾ, ਅਤੇ ਉਹ ਸਗੋਂ ਹੋਰ ਲੈਂਡਸਲਾਈਡ ਦੇ ਨਾਲ ਜਿਹੜੇ ਉਹ ਜਿੱਤਣਗੇ। ਜੇ ਡੈਮੋਕ੍ਰੇਟ ਹੁਣ ਇਹ ਚਾਹੁੰਦੇ ਆ ਵੀ ਆਪੋ ਆਪਣੇ ਜਿਹੜੇ ਹੁਣ ਬਿਲਜ਼ ਲੈ ਕੇ ਆਉਣ ਵੀ ਕੀ ਜਿਹੜਾ ਆ ਉਹ ਕਰਨਾ ਚਾਹੁੰਦੇ ਆ, ਗਨ ਕੰਟਰੋਲ ਦਾ ਇਹ ਰੌਲਾ ਪਾਉਂਦੇ ਰਹੇ ਆ, ਡਾਕਾ ਵਾਲਿਆਂ ਦਾ ਰੌਲਾ ਪਾਉਂਦੇ ਆ, ਇਮੀਗ੍ਰੇਸ਼ਨ ਦਾ ਰੌਲਾ ਪਾਉਂਦੇ ਆ, ਇਸ ਦੇ ਨਾਲ ਮੈਡੀਕੇਅਰ, ਓਬਾਮਾ ਕੇਅਰ ਦਾ ਜਿਹੜਾ ਰੌਲਾ ਆ। ਸੋ ਹੋਰ ਬਹੁਤ ਕੁਛ ਜਿਹੜੇ ਆ ਇਸ ਟਾਈਮ ਓਪੀਆਈਡ ਕ੍ਰਾਈਸਿਸ ਜਿਹੜਾ ਆ ਉਹ ਚੱਲਣ ਦਿਆ ਆ। ਸੋ ਦੇਰ ਆਰ ਮੈਨੀ ਅਦਰ ਇਸ਼ੂਜ਼ ਜਿਹੜੇ ਰਾਈਟ ਨਾਓ ਉਹਨਾਂ ਨੂੰ ਦੇਖਣ ਵਾਲੀ ਗੱਲ ਰਹੂਗੀ। ਟਰੇਡ ਡੀਲ ਨੂੰ ਲੈ ਕੇ ਕਿੱਦਾਂ ਬਣੂਗਾ, ਇਹ ਵੀ ਇੱਕ ਹਰਜੋਤ ਸਿੰਘ ਜੀ ਹੁਣ ਜ਼ਰੂਰ ਦੇਖਣ ਵਾਲੀ ਗੱਲ ਰਹੂਗੀ ਵੀ ਚਾਈਨਾ ਦੇ ਨਾਲ ਜਿਹੜਾ ਟਰੇਡ ਵਾਰ ਚੱਲ ਰਿਹਾ ਆ ਉਸ ਦੇ ਵਿੱਚ ਕੀ ਅਪਰੂਵਲ ਕਾਂਗਰਸ ਤੋਂ ਲੈਣ ਦੀ ਜ਼ਰੂਰਤ ਪਵੇਗੀ ਜਾਂ ਨਹੀਂ ਪਊਗੀ, ਅਤੇ ਜਾਂ ਕੋਈ ਇੱਦਾਂ ਦੇ ਪ੍ਰਪੋਜ਼ਲ ਰਾਸ਼ਟਰਪਤੀ ਟਰੰਪ ਲੈ ਕੇ ਜਾਂਦੇ ਨੇ ਉਹਨਾਂ ਦੇ ਕੋਲ, ਤਾਂ ਉਹ ਉਸ ਦੇ ਉੱਤੇ ਕਿੱਦਾਂ ਦਾ ਜਿਹੜਾ ਪ੍ਰਤੀਕਰਨ ਰਹਿਣਗੇ। ਅਜੇ ਤਾਂ ਅਜੇ ਪਹਿਲੀ ਦਿਨ ਹੈਗਾ ਉਹਨਾਂ ਦੀ ਮੈਜੋਰਟੀ ਹਾਸਲ ਕਰਨ ਤੋਂ ਬਾਅਦ ਦੇ ਵਿੱਚ, ਅਜੇ ਹੌਲੀ ਹੌਲੀ ਜਦੋਂ ਮਿੱਟੀ ਬੈਠੂਗੀ ਤਾਂ ਫਿਰ ਇੱਕ ਹਿਸਾਬ ਦੇ ਨਾਲ ਪਤਾ ਲੱਗੂਗਾ ਵੀ ਕਲੀਅਰ ਪਿਕਚਰ ਆਪਣੇ ਕੋਲ ਆਊਗੀ ਵੀ ਕੌਣ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਬਿਲੀ ਗ੍ਰੈਮ ਆ, ਜਿਹੜੇ ਰਿਪਬਲਿਕਨ ਸੈਨੇਟਰ ਹੈਗੇ ਆ ਸਾਊਥ ਕੈਰੋਲਾਈਨਾ ਤੋਂ,
ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜੇ ਹਾਊਸ ਇੰਪੀਚ ਕਰਨ ਦੀ ਟਰਾਈ ਕਰੂਗਾ ਤੇ ਇਹ ਉਹਨਾਂ ਦਾ ਜਿਹੜਾ ਨੁਕਸਾਨ ਹੋਊਗਾ। ਉਹ ਕਹਿੰਦੇ ਵੀ ਅਸੀਂ ਇਹ ਕੁਛ ਰਿਪਬਲਿਕਨ ਪਾਰਟੀ ਨੇ ਦੇਖਿਆ ਸੀ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਪ੍ਰੈਜ਼ੀਡੈਂਟ ਸੀਗੇ, ਉਸ ਟਾਈਮ ਦੇ ਉੱਤੇ ਜਿਹੜੀ ਰਿਪਬਲਿਕਨ ਪਾਰਟੀ ਸੀ ਇਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਪ੍ਰੈਜ਼ੀਡੈਂਟ ਕਲਿੰਟਨ ਨੂੰ ਇੰਪੀਚ ਕਰਨ ਦੀ ਟਰਾਈ ਕੀਤੀ ਸੀ ਤੇ ਉਹਦਾ ਜਿਹੜਾ ਸਾਨੂੰ ਕਹਿੰਦੇ ਵੀ ਬਹੁਤ ਬਾਅਦ ਦੇ ਵਿੱਚ ਵੋਟਾਂ 'ਚ ਨੁਕਸਾਨ ਹੋਇਆ। ਸੋ ਕਹਿੰਦੇ ਵੀ ਇੱਕ ਜਿਹੜਾ ਮੇਨ ਮੁੱਦਾ ਹੈਗਾ ਜਿਹਦੇ ਤੇ ਦੋਨੋਂ ਪਾਰਟੀਆਂ ਜਿਹੜੀਆਂ ਦੱਬ ਕੇ ਕੰਮ ਕਰ ਸਕਦੀਆਂ ਉਹ ਹੈਗੀਆਂ ਇਨਫਰਾਸਟ੍ਰਕਚਰ ਦਾ। ਇਹ ਕਹਿੰਦੇ ਵੀ ਨੈਚੁਰਲ ਫਿੱਟ ਆ ਦੋਨਾਂ ਪਾਰਟੀਆਂ ਦੇ ਲਈ, ਤੇ ਡਾਕਾ ਤੇ ਫॉर ਦ ਵਾਲ ਤੇ ਸਮਥਿੰਗ ਕਹਿੰਦੇ ਇਮੀਗ੍ਰੇਸ਼ਨ ਦੇ ਉੱਤੇ ਜਿਹੜੇ ਰਲ ਕੇ ਕਰ ਸਕਦੇ ਹੈਗੇ ਆ। ਅਤੇ ਇਸੇ ਤਰ੍ਹਾਂ ਪ੍ਰਿਜ਼ਨ ਅਤੇ ਸੈਂਟੈਂਸ ਜਿਹੜਾ ਰਿਫੋਰਮ ਆ ਉਹਦੇ ਉੱਤੇ ਵੀ ਜਿਹੜਾ ਵਰਕ ਕੀਤਾ ਜਾ ਸਕਦਾ। ਪਰ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਸਾਡੀ ਸੈਨੇਟ ਦੇ ਵਿੱਚ ਮੈਜੋਰਿਟੀ ਹੋਣੀ ਅਤੇ ਰਿਪਬਲਿਕਨ ਪਾਰਟੀ ਨੂੰ ਇਕੱਠਾ ਕਰਨ ਦੇ ਲਈ ਜਿਹੜਾ ਜੱਜ ਕੈਬਨਾ ਆ ਉਹ ਇੱਕ ਤਰ੍ਹਾਂ ਨਾਲ ਬਹੁਤ ਵਧੀਆ ਸਾਬਤ ਹੋਏ ਆ ਵੀ ਉਸ ਇਸ਼ੂ ਦੇ ਉੱਤੇ ਜਿਹੜੀ ਆ ਸਾਰੀ ਜਿਹੜੀ ਰਿਪਬਲਿਕਨ ਪਾਰਟੀ ਆ ਉਹ ਪੂਰੀ ਤਰ੍ਹਾਂ ਇਕੱਠੀ ਹੋ ਗਈ। ਇਹ ਆਪਾਂ ਦੇਖਿਆ ਵੀ ਆ, ਬਹੁਤ ਸਾਰੇ ਜਿਹੜੇ ਈਵਨ ਰਿਪਬਲਿਕਨ ਸੈਨੇਟਰ ਜਾਂ ਕਾਂਗਰਸਮੈਨ ਜਿਹੜੇ ਆ ਉਹ ਪ੍ਰੈਜ਼ੀਡੈਂਟ ਟਰੰਪ ਦੇ ਬਹੁਤ ਓਪਨਲੀ ਓਪੋਜ਼ਿਟ ਹੁੰਦੇ ਸੀਗੇ। ਬਾਅਦ ਦੇ ਵਿੱਚ ਉਹ ਜੱਜ ਦੀ ਜਿਹੜੀ ਜਦੋਂ ਇਲੈਕਸ਼ਨ ਹੋਈ ਆ ਉਹ ਤੋਂ ਬਾਅਦ ਜਾਂ ਉਸ ਟਾਈਮ ਦੇ ਉੱਤੇ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਇਕੱਠੇ ਹੋ ਗਏ। ਜੀ ਬਿਲਕੁਲ। ਇੱਕ ਚੀਜ਼ ਜਿਹੜੀ ਇਸ ਦੇ ਵਿੱਚੋਂ ਹੋਰ ਨਿਕਲ ਕੇ ਜੇ ਦੇਖੀ ਜਾਵੇ, ਖਾਸ ਕਰਕੇ ਜਿਹੜੇ GOP ਦੇ ਲਈ ਉਹਨਾਂ ਦੇ ਵਿੱਚ ਇਹ ਹੈਗੀ ਆ ਵੀ ਇਹ ਹੁਣ ਰਾਸ਼ਟਰਪਤੀ ਟਰੰਪ ਦੀ ਪਾਰਟੀ ਬਣ ਚੁੱਕੀ ਆ। ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਬਹੁਤ ਸਾਰੇ ਜਿਹੜੇ ਕੈਂਡੀਡੇਟਸ ਜਿਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਨੇ ਇੰਡੋਰਸ ਕੀਤਾ, ਖਾਸ ਕਰਕੇ ਜੇ ਆਪਾਂ ਫਲੋਰੀਡਾ ਦੇ ਗਵਰਨਰ ਦੀ ਰੇਸ ਦੀ ਗੱਲ ਕਰੀਏ, ਜਿਹੜੇ ਡੀਸੈਂਟਿਸ ਜਿਹੜੇ ਉੱਥੇ ਦੇ ਸੀਗੇ ਕੈਂਡੀਡੇਟ ਰਿਪਬਲਿਕਨ ਪਾਰਟੀ ਵੱਲੋਂ, ਉਹ ਅੱਜ ਤੋਂ ਕੁਛ ਮਹੀਨੇ ਪਹਿਲਾਂ ਕੋਈ ਬੰਦਾ ਉਸ ਦਾ ਜਿਹੜਾ ਨਾਮ ਨਹੀਂ ਸੀ ਜਾਣਦਾ। ਰਿਕ ਸਕਾਟ ਦੀਆਂ ਗੱਲਾਂ ਚੱਲਦੀਆਂ ਸੀ। ਪ੍ਰਾਇਮਰੀ ਦੇ ਵਿੱਚ ਉਹਨਾਂ ਨੂੰ ਹਰਾ ਦਿੱਤਾ। ਉਹ ਉੱਥੇ ਐਂਡੋਰਸਮੈਂਟ ਉਹਨਾਂ ਨੂੰ ਮਿਲੀ। ਉਹਨਾਂ ਨੇ ਕਿਹਾ ਵੀ ਮੈਂ ਤੁਹਾਡਾ ਜ਼ਿਆਦਾ ਵਫਾਦਾਰ ਹਾਂ ਰਾਸ਼ਟਰਪਤੀ ਟਰੰਪ ਨੂੰ। ਉਹਨਾਂ ਨੇ ਕਿਹਾ, ਉਹਨਾਂ ਨੇ ਐਂਡੋਰਸਮੈਂਟ ਕੀਤੀ, ਉਹਨਾਂ ਲਈ ਆ ਕੇ ਰੈਲੀਆਂ ਕੀਤੀਆਂ ਅਤੇ ਉਹਨਾਂ ਨੇ ਜਿਹੜੇ ਆਪਣੇ ਨਜ਼ਦੀਕੀ ਜਿਹੜੇ ਕਹਿ ਲਓ ਵੀ ਉਹਨਾਂ ਦੇ ਵਿਰੋਧੀ ਡੈਮੋਕ੍ਰੇਟ ਪਾਰਟੀ ਦੇ ਐਬਰਾਹਮਸ ਜਿਹੜੇ ਸੀਗੇ ਉਹਨਾਂ ਨੇ ਹਰਾ ਦਿੱਤਾ। ਸੋ ਇਹ ਇੱਦਾਂ ਹੀ ਜਿਹੜੀਆਂ ਹੋਰ ਕਈ ਸੂਬਿਆਂ ਦੇ ਵਿੱਚ ਜਿਹੜਾ ਉਹ ਦੇਖਿਆ ਗਿਆ। ਬ੍ਰਾਇਨ ਕੈਂਪ ਜਿਹੜੇ ਉੱਥੇ ਆਪਾਂ ਦੇਖ ਰਹੇ ਹਾਂ, ਮਜ਼ੂਰੀ ਦੇ ਵਿੱਚ ਜਿਹੜਾ ਆਪਾਂ ਉੱਥੇ ਦੇਖਿਆ ਆ। ਸੋ ਇਹਦੇ ਵਿੱਚ ਇਹ ਹੋਇਆ ਵੀ ਜਿਹੜੀ ਐਸਟੈਬਲਿਸ਼ਮੈਂਟ ਹੋਊਗੀ ਨਾ GOP ਦੀ, ਉਹ ਵੀ ਕਿਤੇ ਨਾ ਕਿਤੇ ਹੁਣ ਜਿਹੜੀ ਆ ਉਹ ਸੋਚਣ ਲਈ ਤਾਂ ਜਿਹੜੀ ਮਜਬੂਰ ਹੈਗੀ ਆ। ਹਾਂ, ਉਹਨਾਂ ਨੂੰ ਨੋ ਡਾਊਟ ਇਹ ਫਾਇਦਾ ਆ ਵੀ ਰਿਪਬਲਿਕਨਸ ਜਿਹੜੇ ਆ ਉਹ ਜਿੱਤ ਰਹੇ ਆ, ਜਿਹਦੀ ਵੀ ਜਿਹੜੀ ਆ ਸਪੋਰਟ ਕਰ ਰਹੇ ਆ। ਸੋ ਰਾਸ਼ਟਰਪਤੀ ਟਰੰਪ ਇਸ ਟਾਈਮ ਵੋਟ ਗੈਟਿੰਗ ਮਸ਼ੀਨ ਆ ਜਿਹੜੀ ਰਿਪਬਲਿਕਨ ਪਾਰਟੀ ਦੇ ਕੋਲ ਹੈਗੀ ਆ। ਉਹ ਲੋਕਾਂ ਨੂੰ ਇੰਨੇ ਕੁ ਜ਼ਿਆਦਾ ਕਹਿ ਲਓ ਵੀ ਤੱਤਿਆਂ ਕਰ ਦਿੰਦੇ ਆ, ਵੀ ਇੰਨੇ ਕੁ ਜ਼ਿਆਦਾ ਜਿਹੜੇ ਉਹ ਉਤੇਜਿਤ ਕਰਦੇ ਆ ਵੀ ਸਾਰੇ ਜਣੇ ਜਿਹੜੇ ਆ ਉਹ ਵੋਟ ਪਾਉਣ ਦੇ ਲਈ ਉਤਸ਼ਾਹਿਤ ਹੋ ਕੇ ਜਿਹੜੇ ਉੱਥੇ ਜਾਂਦੇ ਆ। ਸੋ ਆਪਾਂ ਦੇਖਿਆ ਮਜ਼ਦੂਰੀ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦਾ ਜਿਹੜੀ ਲਾਸਟ ਸਪੀਚ ਸੀਗੀ ਇਲੈਕਸ਼ਨ ਤੋਂ ਬਾਅਦ ਕਿੰਨਾ ਇਕੱਠ ਸੀ। ਅਤੇ ਉਹ ਮਜ਼ੂਰੀ ਸਟੇਟ, ਇੰਡੀਆਨਾ ਸਟੇਟ ਦੇ ਵਿੱਚ ਜਿੱਥੇ ਵੀ ਉਹ ਗਏ ਹੈਗੇ ਆ ਸੈਨੇਟ ਦੀ ਕੈਂਡੀਡੇਟਸ ਲਈ, ਉਹ ਕੈਂਡੀਡੇਟ ਜਿੱਦਾਂ ਜਿੱਤੇ ਆ। ਈਵਨ ਟੈਡ ਕਰੂਜ਼, ਜਿਸ ਤਰ੍ਹਾਂ ਮੈਂ ਕੱਲ੍ਹ ਦੱਸਿਆ ਸੀ ਵੀ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਦੇ ਬਹੁਤ ਓਪੋਨੈਂਟ ਸੀਗੇ ਕਿਉਂਕਿ ਉਹ ਖੁਦ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੇ ਅਤੇ ਉਹਨਾਂ ਦੀ ਪੋਜੀਸ਼ਨ ਜਿਹੜੀ ਆ ਬਹੁਤ ਖਤਰਨਾਕ ਸੀ ਟੈਕਸਸ ਦੇ ਵਿੱਚ। ਅਤੇ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਉੱਥੇ ਜਾ ਕੇ ਰੈਲੀ ਵੀ ਕੀਤੀ ਅਤੇ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਜ਼ਰੂਰ ਉਹਨਾਂ ਨੂੰ ਫਾਇਦਾ ਹੋਇਆ ਹੈਗਾ। ਬਿਲਕੁਲ ਫਾਇਦਾ ਹੋਇਆ ਇਸ ਦੇ ਵਿੱਚ, ਜਿਹੜਾ ਕੋਈ ਦੋ ਰਾਵਾ ਨਹੀਂ ਆ। ਸੋ ਰਾਸ਼ਟਰਪਤੀ ਟਰੰਪ ਦਾ ਇੱਕ ਹਿਸਾਬ ਦੇ ਨਾਲ ਰਿਪਬਲਿਕਨ ਪਾਰਟੀ ਦੇ ਉੱਤੇ ਜਿਹੜਾ ਕਾਫੀ ਹੁਣ ਜ਼ੋਰ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ ਅਤੇ ਉਹਨਾਂ ਦੇ ਪਸੰਦੀਦਾ ਜਿਹੜੇ ਪਾਰਟੀ ਦੇ ਜਿਹੜੇ ਲੋਕ ਆ ਉਹ ਜਿੱਤ ਰਹੇ ਆ। ਸੋ 2020 ਦੀਆਂ ਤੇ ਤਿਆਰੀਆਂ ਉਹ ਆਲਰੇਡੀ ਜਿਹੜੀ ਆ ਉਹਨਾਂ ਨੇ ਪਹਿਲੋਂ ਹੀ ਜਿਹੜੀ ਉਹ ਕੀਤੀ ਹੋਈ ਆ। ਅਤੇ ਹਰਜੋਤ ਸਿੰਘ ਜੀ, ਇਹਦੇ ਨਾਲ ਹੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਗਵਰਨਰਸ ਦੇ ਵਿੱਚ ਬੜੀ ਜਿਹੜੀ ਆ ਚੇਂਜਿਸ ਹੋਈਆਂ ਆ। 7 ਗਵਰਨਰਸ ਜਿਹੜੇ ਆ ਰਿਪਬਲਿਕਨ ਪਾਰਟੀ ਨੇ ਹਾਰੇ ਨੇ ਅਤੇ 7 ਜਿਹੜੇ ਆ ਡੈਮੋਕ੍ਰੇਟਸ ਨੇ ਹੁਣ ਗੇਨ ਕਰ ਲਏ ਨੇ। ਇਸ ਮੌਕੇ 23 ਜਿਹੜੇ ਆ ਉਹ ਡੈਮੋਕ੍ਰੇਟਸ ਦੇ ਕੋਲ ਹੈਗੇ ਨੇ ਗਵਰਨਰ, 25 ਜਿਹੜੇ ਰਿਪਬਲਿਕਨਸ ਦੇ ਕੋਲ ਹੈਗੇ ਆ ਅਤੇ ਕੁਛ ਕੁ ਜਿਹੜੇ ਆ ਟੂ ਕਲੋਜ਼ ਟੂ ਕਾਲ ਜਿੱਦਾਂ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਹੈਗਾ ਆ। ਸੋ ਪਰ 7 ਗਵਰਨਰਸ ਜਿਹੜੇ ਉਹਨਾਂ ਨੇ ਪਿਕਅਪ ਕੀਤੇ ਆ। ਇਲੀਨੋਇਸ ਦੇ ਵਿੱਚ ਉਹਨਾਂ ਨੇ ਇਲੀਨੋਇਸ ਦੇ ਵਿੱਚ ਗਵਰਨਰ ਪਿਕਅਪ ਕੀਤਾ ਆ। ਉੱਥੇ ਜਿਹੜੇ ਆ ਪ੍ਰਿਟਸਕਰ ਜਿਹੜੇ ਉਹ ਜਿੱਤੇ ਨੇ। ਕੈਂਸਸ ਦੇ ਵਿੱਚ ਕੈਲੀ ਜਿਹੜੇ ਆ ਉਹਨਾਂ ਦੀ ਜਿੱਤ ਹੋਈ ਆ। ਨਾਲ ਹੀ ਮੇਨ ਦੇ ਵਿੱਚ ਮਿਲਜ਼ ਜਿਹੜੇ ਆ ਉਹਨਾਂ ਨੇ ਜਿੱਤ ਕੀਤੀ ਆ। ਮਿਸ਼ੀਗਨ ਦੇ ਵਿੱਚ ਵੀ ਜਿਹੜੇ ਵਿਟਮਰ ਆ ਉਹਨਾਂ ਨੇ ਜਿੱਤ ਹੋਈ ਆ। ਨਿਊ ਮੈਕਸੀਕੋ 'ਚ ਜਿਹੜੇ ਆ ਉਹ ਉੱਥੇ ਜਿਹੜੀ ਜਿੱਤ ਹੋਈ ਆ। ਨਵਾਡਾ ਦੇ ਵਿੱਚ
ਸੀਸੋਲਕ ਜਿਹੜੇ ਆ ਉਹਨਾਂ ਦੀ ਜਿੱਤ ਹੋਈ ਆ। ਇਸੇ ਤਰੀਕੇ ਨਾਲ ਵਿਸਕੌਨਸਨ ਦੇ ਵਿੱਚ ਜਿਹੜੇ ਉੱਥੋਂ ਦੇ ਮੌਜੂਦਾ ਗਵਰਨਰ ਸੀਗੇ ਵਾਕਰ, ਉਹਨਾਂ ਨੂੰ ਹਰਾ ਕੇ ਜਿਹੜੇ ਐਵਰਜ਼ ਨੇ ਉੱਥੇ ਦੇ ਡੈਮੋਕ੍ਰੇਟ ਪਾਰਟੀ ਦੇ, ਉਹਨਾਂ ਨੇ ਜਿੱਤ ਕੀਤੇ ਆ। ਸੋ ਡੈਮੋਕ੍ਰੇਟ ਪਾਰਟੀ ਦੀ ਗਵਰਨਰਸ਼ਿਪ ਦੇ ਉੱਤੇ ਜਿਹੜੀ ਆ ਉਹ ਜਿੱਤ ਪ੍ਰਾਪਤ ਹੋਈ ਆ। ਸੋ ਇਸ ਦੇ ਮਾਇਨੇ ਕੀ ਆ? ਸੋ ਮੈਂ ਆਪਣੇ ਸਰੋਤਿਆਂ ਨੂੰ ਦੱਸ ਜਾਈਏ, ਜਿਹੜੇ ਕਾਂਗਰਸ ਦੇ ਵਿੱਚ ਹੁਣ ਡੈਮੋਕ੍ਰੇਟ ਪਾਰਟੀ ਦੀ ਮੈਜੋਰਟੀ ਆਈ ਆ, ਇਸ ਦੇ ਨਾਲ ਨਾਲ ਜਿਹੜੀ ਗਵਰਨਰਸ ਜਿਹੜੀਆਂ ਆ ਉੱਥੇ ਜਿਹੜੇ ਚੇਂਜ ਹੋਈਆਂ, ਜਿੱਥੇ ਜਿਹੜੀਆਂ ਉਹ ਸਟੇਟਸ ਦੇ ਵਿੱਚ ਜਿੱਥੇ ਚੇਂਜ ਹੋਈਆਂ ਆ, ਜਿੱਥੇ ਰਾਸ਼ਟਰਪਤੀ ਟਰੰਪ ਨੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਵੇਵ ਜਿਹੜੀ ਉਹ ਚੱਲੀ ਸੀ, ਉਹਨਾਂ ਨੇ ਉਹ ਸਟੇਟਸ ਜਿਹੜੀਆਂ ਜਿੱਤੀਆਂ ਸੀ। ਹੁਣ ਜਿਹੜੇ ਗਵਰਨਰ ਤੇ ਜਦੋਂ ਕਾਂਗਰਸ, ਹਰਜੋਤ ਸਿੰਘ ਜੀ, ਕਿਸੇ ਇੱਕ ਪਾਰਟੀ ਦੀ ਜਦੋਂ ਆਉਂਦੀ ਆ, ਇਹਨਾਂ ਦੇ ਕੋਲ ਕਾਂਗਰੈਸ਼ਨਲ ਡਿਸਟ੍ਰਿਕਟਸ ਜਿਹੜੀ ਆ ਉਹ ਬਣਾਉਣ ਦਾ ਮੌਕਾ ਹੁੰਦਾ ਆ। ਸੋ ਹੁਣ ਇਹਦੇ ਨਾਲ ਕੀ ਹੋਊਗਾ, ਜਿਹੜੇ ਗਵਰਨਰਸ ਤੇ ਜਿਹੜੇ ਕਾਂਗਰਸ ਜਿੱਤਣ ਤੋਂ ਬਾਅਦ ਦੇ ਵਿੱਚ ਮੈਜੋਰਟੀ 'ਚ ਆਉਣ ਤੋਂ ਬਾਅਦ 'ਚ ਜਿਹੜੇ ਡੈਮੋਕ੍ਰੇਟਸ ਆ ਉਹ ਆਪਣੇ ਹਿਸਾਬ ਦੇ ਨਾਲ ਜਿਹੜੀਆਂ ਕਾਂਗਰੈਸ਼ਨਲ ਡਿਸਟ੍ਰਿਕਟਸ ਆ ਉਹਨਾਂ ਵਿੱਚ ਜਿਹੜੀਆਂ ਤਬਦੀਲੀਆਂ ਕਰਨਗੇ, ਜਿੱਦਾਂ ਪਹਿਲੇ ਮੌਕਿਆਂ ਦੇ ਵਿੱਚ ਰਿਪਬਲਿਕਨ ਪਾਰਟੀ ਆ ਆਪਣੇ ਸਮੇਂ ਦੇ ਉੱਤੇ ਕਰਦੀ ਰਹੀ ਆ। ਸੋ ਉਹਨਾਂ ਦੀ ਇਹ ਟਰਾਈ ਹੋਊਗੀ ਵੀ ਜਦੋਂ ਹੁਣ ਨੈਕਸਟ ਇਲੈਕਸ਼ਨਸ ਜਿਹੜੀਆਂ ਹੋਣੀਆਂ ਆ, ਉਹਦੇ ਵਿੱਚ ਉਸ ਹਿਸਾਬ ਦੇ ਨਾਲ ਜਿਹੜੀਆਂ ਡਿਸਟ੍ਰਿਕਟਸ ਬਣਾਈਆਂ ਜਾਣ, ਘੜੀਆਂ ਜਾਣ, ਤਾਂ ਜੋ ਉਹ ਉੱਥੇ ਜਿਹੜੀ ਆ ਉਹ ਆਸਾਨੀ ਦੇ ਨਾਲ ਜਿੱਤ ਸਕਣ। ਇਹ ਹਮੇਸ਼ਾ ਹੀ ਹਰ ਪਾਰਟੀ ਜਿਹੜੀ ਆ ਇੱਥੇ ਕਰਦੀ ਆ, ਜਿਸ ਨੂੰ ਜੈਰੀ ਮੈਂਡਰਿੰਗ ਵੀ ਜਿਹੜਾ ਬਾਅਦ ਦੇ ਵਿੱਚ ਆਖਿਆ ਜਾਂਦਾ ਹੈ। ਬੜਾ ਵਾਦ ਵਿਵਾਦ ਇਸ ਨੂੰ ਲੈ ਕੇ ਹੁੰਦਾ ਆ। ਸੋ ਡੈਮੋਕ੍ਰੇਟ ਪਾਰਟੀ ਨੇ ਓਵਰਆਲ ਇਹਨਾਂ 3 ਇਲੈਕਸ਼ਨ ਦੇ ਵਿੱਚੋਂ 2 ਦੇ ਵਿੱਚ ਜਿਹੜੇ ਕਾਫੀ ਫਲਿੱਪ ਕੀਤੇ ਆ। ਸੈਨੇਟ ਦੇ ਵਿੱਚ ਉਹਨਾਂ ਨੇ ਲੂਜ਼ ਕੀਤੀ ਆ। ਰਿਪਬਲਿਕਨ ਪਾਰਟੀ ਨੇ ਆਪਣੀ ਸੈਨੇਟ ਦੀ ਮੈਜੋਰਟੀ ਨੂੰ ਹੋਰ ਜ਼ਿਆਦਾ ਜਿਹੜਾ ਇਸ ਦੇ ਵਿੱਚ ਮਜ਼ਬੂਤ ਕੀਤਾ। 3 ਟੋਟਲ 4 ਸੀਟਾਂ ਉਹਨਾਂ ਨੇ ਫਲਿੱਪ ਕੀਤੀਆਂ, 1 ਸੀਟ ਡੈਮੋਕ੍ਰੇਟ ਨੇ ਫਲਿੱਪ ਕੀਤੀ। ਸੋ ਇਨ ਟੋਟਲ ਜਿਹੜੇ ਰਿਪਬਲਿਕਨਸ ਆ ਉਹ 54 ਦੇ ਉੱਤੇ ਜਿਹੜੇ ਆ ਉਹ ਪਹੁੰਚ ਸਕਦੇ ਨੇ। ਜੇ ਦੇਖਦੇ ਜਾਈਏ ਹਰਜੋਤ ਸਿੰਘ ਜੀ, ਵੀ ਜਿਹੜੇ ਲੀਡ ਦੇ ਵਿੱਚ ਆ, ਜੇ ਉਹਨਾਂ ਨੂੰ ਉਹ ਸੀਟ ਦੇ ਦਿੱਤੀ ਜਾਵੇ ਜਿਹੜੀਆਂ ਟੂ ਕਲੋਜ਼ ਟੂ ਕਾਲ ਦੱਸੀਆਂ ਜਾ ਰਹੀਆਂ ਨੇ। ਸੋ ਜੇ ਓਵਰਆਲ ਦੇਖਿਆ ਜਾਵੇ, ਕਹਿੰਦੇ ਵੀ ਡੈਮੋਕ੍ਰੇਟਸ ਨੇ ਚਾਹੇ ਹਾਊਸ ਵਿਨ ਕਰ ਲਿਆ, ਪਰ ਜੇ ਓਵਰਆਲ ਵਾਸ਼ਿੰਗਟਨ ਪੋਸਟ ਨੇ ਅੱਜ ਲਿਖਿਆ ਹੈਗਾ, ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੀ ਆ ਉਹਨਾਂ ਨੇ ਇਲੈਕਸ਼ਨ ਵਿਨ ਕੀਤੀ ਹੈਗੀ ਆ, ਕਿਉਂਕਿ ਸੈਨੇਟ ਦੇ ਵਿੱਚ ਉਹ ਸੀਟਾਂ ਲੈ ਗਏ ਆ। ਇੱਕ ਤਰ੍ਹਾਂ ਨਾਲ ਇਹ ਪ੍ਰੈਜ਼ੀਡੈਂਟ ਦੇ ਉੱਤੇ ਹੀ ਜਿਹੜੀ ਇਲੈਕਸ਼ਨ ਸੀਗੀ ਡੋਨਲਡ ਟਰੰਪ ਦੇ ਬੇਸ, ਨਾ ਕਿ ਜਿਹੜੀ ਆ ਉਹ ਰਿਪਬਲਿਕਨ ਪਾਰਟੀ 'ਤੇ, ਕਿਉਂਕਿ ਜਿਹੜੇ ਡੈਮੋਕ੍ਰੇਟਸ ਦੇ ਬਹੁਤ ਸਾਰੇ ਜਿਹੜੇ ਪ੍ਰੋਮੀਨੈਂਟ ਜਿਹੜੇ ਲੀਡਰ ਸੀਗੇ, ਜਿਸ ਤਰ੍ਹਾਂ ਬੀਟੋ ਓਰੋਕੇ ਜਿਹੜਾ ਆ ਟੈਕਸਸ ਦੇ ਵਿੱਚ ਸੈਨੇਟਰ ਹਾਰ ਗਿਆ, ਐਂਡਰਿਊ ਗਿਲਿਅਮ ਜਿਹੜੇ ਆ ਉਹ ਹਾਰ ਗਏ ਫਲੋਰੀਡਾ 'ਚ, ਸਟੇਸੀ ਅਬਰਾਮਸ ਜਿਹੜੀ ਆ ਉਹਨਾਂ ਦੀ ਜਾਰਜੀਆ 'ਚੋਂ ਪਿੱਛੇ ਚੱਲ ਰਹੇ ਹੈਗੇ ਆ, ਹਜੇ ਡਿਕਲੇਅਰ ਤਾਂ ਨਹੀਂ ਹੋਇਆ ਪਰ ਹਜੇ ਪਿੱਛੇ ਆ ਉਹ ਰਿਪਬਲਿਕਨ ਕੈਂਡੀਡੇਟ ਨਾਲੋਂ। ਸੋ ਜੇ ਕਹਿੰਦੇ ਓਵਰਆਲ ਦੇਖਿਆ ਜਾਵੇ, ਹਿਸਟਰੀ ਦੇਖੀ ਜਾਵੇ, ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਖੁਦ ਆਪਣੇ ਆਪ ਦੇ ਵਿੱਚ ਸਟਰੋਂਗ ਰਹੇ ਆ, ਜਿਸ ਤਰ੍ਹਾਂ ਤੁਸੀਂ ਵੀ ਦੱਸਿਆ। ਹੁਣ ਰਿਪਬਲਿਕਨ ਪਾਰਟੀ ਜਿਹੜੀ ਆ ਉਹ ਟਰੰਪ ਤੋਂ ਬਿਨਾਂ ਜਿਹੜੀ ਆ ਉਹ ਸਰਵਾਈਵ ਨਹੀਂ ਕਰ ਸਕਦੀ। ਜੀ ਬਿਲਕੁਲ। ਸੋ 2 ਦੇ ਵਿੱਚ ਰਿਪਬਲਿਕਨ ਪਾਰਟੀ ਨੇ ਹਾਰ ਦਾ ਸਾਹਮਣਾ ਕੀਤਾ, 1 ਦੇ ਵਿੱਚ ਜਿੱਤੇ ਆ। ਇਸ ਲਈ ਜਿਹੜਾ ਰਾਸ਼ਟਰਪਤੀ ਟਰੰਪ ਦੀ ਜਿੱਤ ਹਾਸਿਲ ਕਰ ਰਿਹਾ, ਵੀ ਜਿੱਥੇ ਜਿੱਥੇ ਗਏ ਨੇ ਉੱਥੇ ਉਹ ਇਲੈਕਸ਼ਨ ਜਿੱਤੇ ਨੇ। ਓਵਰਆਲ ਤਾਂ ਜਿਹੜੀ GOP ਨੇ ਜਿਹੜਾ ਲੂਜ਼ ਹੀ ਕੀਤਾ ਹੈ ਇਸ ਪੂਰੀ ਇਲੈਕਸ਼ਨ ਦੇ ਵਿੱਚ। ਡੈਮੋਕ੍ਰੇਟ ਪਾਰਟੀ ਨੂੰ ਇੱਕ ਹਿਸਾਬ ਦੇ ਨਾਲ ਉੱਦਾਂ ਸੁੱਖ ਦਾ ਸਾਹ ਜਿਹੜਾ ਜ਼ਰੂਰ ਆਇਆ ਹੋਊਗਾ। ਜੇ ਇਹ ਵੀ ਇਸ ਦੇ ਵਿੱਚ ਜੇ ਉਹ ਨਾ ਫਲਿੱਪ ਕਰਨ 'ਚ ਕਾਮਯਾਬ ਰਹਿੰਦੇ ਤਾਂ ਫਿਰ ਅਗਲੇ 2 ਸਾਲ ਵਿਚਾਰਿਆਂ ਨੇ ਫਿਰ ਇੱਦਾਂ ਹੀ ਜਿਹੜੇ ਕਹਿ ਲਓ ਵੀ ਘੀਸੀਆਂ ਗਾਤੇ ਰਹਿ ਜਾਣਾ ਸੀਗਾ, ਵੀ ਸਮਝ ਨਹੀਂ ਆਉਣੀ ਸੀ ਵੀ ਇਹਨਾਂ ਨੂੰ ਕਰਨਾ ਕੀ ਆ। ਸੋ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ 'ਚ ਮੁੜ ਕੇ ਸਿਰਫ ਵਾਪਸ ਆਉਂਦੇ ਹਾਂ ਅਤੇ ਹੋਰ ਨਤੀਜੇ ਜਿਹੜੇ ਆਪਣੇ ਜਿੱਥੇ ਖਾਸ ਕਰਕੇ ਆਪਣੇ ਪੰਜਾਬੀ ਖੜੇ ਨੇ ਉਹਨਾਂ ਦੇ ਉੱਤੇ ਕੀ ਅਪਡੇਟਸ ਹੈਗੀਆਂ ਉਸ ਦੇ ਬਾਰੇ ਜਿਹੜੀਆਂ ਆਪਾਂ ਤੁਹਾਨੂੰ ਜਾਣਕਾਰੀਆਂ ਦੇਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸ਼ਹਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਹੈ ਦੀਵਾਲੀ ਦੀ ਸਾਲ ਦੀ ਸਭ ਤੋਂ ਵੱਡੀ ਸੇਲ। ਰੈਡੀਮੇਡ ਕੱਪੜੇ ਅਤੇ ਆਰਟੀਫੀਸ਼ੀਅਲ ਜੁਐਲਰੀ ਤੇ ਲੈ ਸਕਦੇ ਹੋ 40% ਡਿਸਕਾਊਂਟ। ਜੀ ਹਾਂ, 40% ਡਿਸਕਾਊਂਟ ਔਨ ਦੀਵਾਲੀ ਸੇਲ। ਸ਼ਹਨਾਈ ਬ੍ਰਾਈਡਲ ਬੁਟੀਕ, ਜਿੱਥੋਂ ਖਰੀਦ ਸਕਦੇ ਹੋ ਵਿਆਹ ਦਾ ਸਾਰਾ ਸਮਾਨ।
ਸ਼ੇਰਵਾਨੀ, ਲਹਿੰਗੇ ਅਤੇ ਆਰਟੀਫੀਸ਼ੀਅਲ ਜਿਊਲਰੀ। ਔਰਤਾਂ, ਮਰਦਾਂ ਅਤੇ ਬੱਚਿਆਂ ਦੇ ਲਈ ਪਾਰਟੀ ਵੇਅਰ ਕੱਪੜੇ ਵੀ ਖਰੀਦ ਸਕਦੇ ਹੋ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵਰਡ ਡਰਾਈਵ, ਫ੍ਰੀਮੌਂਟ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5107968658 510 796 8658। ਸ਼ਹਿਨਾਈ ਬ੍ਰਾਈਡਲ ਬੁਟੀਕ ਦੇ ਵਿੱਚ ਖੁੱਲ ਚੁੱਕਾ ਹੈ 골ਡ ਪੈਲੇਸ ਜਿਊਲਰ, ਜਿੱਥੋਂ ਬਣਵਾ ਸਕਦੇ ਹੋ ਆਪਣੀ ਪਸੰਦ ਦੇ ਸੋਨੇ ਜਾਂ ਤੇ ਹੀਰੇ ਦੇ ਗਹਿਣੇ। ਅੱਜ ਹੀ ਗੱਲ ਕਰੋ 5107968658 510 796 8658। ਸ਼ਹਿਨਾਈ ਬ੍ਰਾਈਡਲ ਬੁਟੀਕ, ਵੱਡਾ ਸਟੋਰ, ਬੈਸਟ ਸਿਲੈਕਸ਼ਨ ਅਤੇ ਲੋਐਸਟ ਪ੍ਰਾਈਸ ਦੇ ਲਈ ਇੱਕੋ ਇੱਕ ਭਰੋਸੇਯੋਗ ਨਾਮ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। BJ's Gear ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ, ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears, ਨੰਬਰ 916 372 3518 916 372 3518। ਸੈਕਰਾਮੈਂਟੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਇਸ ਮਹੀਨੇ ਦੇ ਸਪੈਸ਼ਲ ਕਿਸੇ ਵੀ ਤਰ੍ਹਾਂ ਦੀ ਟਰਾਂਸਮਿਸ਼ਨ $250 ਪਲੱਸ ਟੈਕਸ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਥੈਂਕਸਗਿਵਿੰਗ ਤੇ ਬਲੈਕ ਫਰਾਈਡੇ ਤੇ ਚੀਨਾ ਜੁਐਲਰਸ ਦੀ ਧਮਾਕਾ ਸੇਲ 22 ਅਤੇ 23 ਨਵੰਬਰ ਨੂੰ ਮਿਸ ਨਾ ਕਰ ਦੇਣਾ। ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ 22 ਕੈਰਟ ਸੋਨੇ ਦੀ ਜੁਐਲਰੀ ਸੇਲ ਪ੍ਰਾਈਸ ਤੇ, ਇੰਡੀਆ ਤੋਂ ਘੱਟ ਰੇਟ ਦੀ ਗਾਰੰਟੀ। ਡਾਇਮੰਡ ਜੁਐਲਰੀ ਤੇ 50 ਤੋਂ 70% ਆਫ ਤੇ ਦੋਨੋਂ ਦਿਨ ਪਹਿਲੇ 50 ਕਸਟਮਰਸ ਦੇ ਲਈ ਲੱਕੀ ਡਰਾ, ਜਿਸ ਵਿੱਚ 10 ਕਸਟਮਰਸ ਨੂੰ ਡਾਇਮੰਡ ਰਿੰਗ ਅਤੇ 20 ਕਸਟਮਰ ਲਈ 골ਡ ਆਈਟਮ ਤੇ ਬਾਕੀ 70 ਜਾਣਿਆਂ ਲਈ ਸਪੈਸ਼ਲ ਗਿਫਟ। ਆਪਣੇ ਪੁਰਾਣੇ ਗਹਿਣੇ ਲੈ ਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਬਦਲ ਕੇ ਲੈ ਜਾਓ। ਸਵਿਸ ਮੇਡ 골ਡ ਬਿਸਕਟ 골ਡ ਦੇ ਰੇਟ ਨਾਲ ਸਿਰਫ $15 ਹੋਰ ਦੇ ਕੇ ਖਰੀਦੋ। $500 ਦੇ ਡਾਇਮੰਡ ਜਾਂ $2500 ਦੇ 골ਡ ਖਰੀਦਣ ਵਾਲੇ ਜਿੱਤ ਸਕਦੇ ਹਨ ਬਿਲਕੁਲ ਨਵੀਂ ਗੱਡੀ ਫੋਰਡ ਫੀਐਸਟਾ। ਇਹ ਆਫਰ ਚੀਨਾ ਜੁਐਲਰਸ ਦੇ ਵੱਲੋਂ ਇੰਦਰਜੀਤ ਚੀਨਾ ਜੀ ਦੇ ਰਹੇ ਨੇ, ਸੋ ਪਹੁੰਚਿਓ ਜ਼ਰੂਰ 22-23 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ। ਚੀਨਾ ਜੁਐਲਰਸ 7454 ਸਟਾਕਟਨ ਬੁਲੇਵਾਰਡ, ਸਵੀਟ ਏ, ਸੈਕਰਾਮੈਂਟੋ। ਕਾਲ 9169563094 916 956 3094। ਹਾਂ, ਯਾਦ ਕਰਵਾ ਦਈਏ ਥੈਂਕਸਗਿਵਿੰਗ ਤੇ ਬੈਂਕ ਬੰਦ ਹੁੰਦੇ ਨੇ, ਕੈਸ਼ ਪਹਿਲਾਂ ਹੀ ਕਢਾ ਲਿਓ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੋਨੀਤਾ ਡੋਡਾ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ, ਨਿੱਘੀ ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਆਪ ਸਭ ਨੂੰ, ਆਪ ਸਭ ਦੇ ਪਰਿਵਾਰਾਂ ਨੂੰ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਪਰਮਾਤਮਾ ਤੁਹਾਡੇ ਸਾਰਿਆਂ ਦੇ ਉੱਤੇ ਮਿਹਰ ਭਰੇ ਹੱਥ ਬਣਾ ਕੇ ਰੱਖੇ, ਖੁਸ਼ੀਆਂ ਖੇੜੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਜਿਹੜੇ ਉਹ ਹੋਣ। ਤੇ ਇੱਕ ਵਾਰੀ ਫੇਰ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਆਪ ਸਭ ਨੂੰ ਮੁਬਾਰਕਾਂ ਹੋਣ। ਤੇ ਹਰਜੋਤ ਸਿੰਘ ਜੀ, ਦੀਵਾਲੀ ਹੁਣ ਦੇਖੋ ਇੱਕ ਜਗ੍ਹਾ ਦੇ ਉੱਤੇ ਜਿਹੜੇ ਰਿਪਬਲਿਕਨਸ ਆ ਉਹ ਸੈਨੇਟ ਦੇ ਵਿੱਚ ਮੈਜੋਰਟੀ ਲੈ ਕੇ ਪਟਾਕੇ ਚਲਾ ਰਹੇ ਨੇ, ਤੇ ਉੱਧਰ ਜਿਹੜੇ ਡੈਮੋਕ੍ਰੇਟਾਂ ਨੇ ਗਵਰਨਰ ਜਿਹੜੇ 7 ਚੇਂਜ ਕਰਕੇ ਤੇ 27 ਜਿਹੜੀਆਂ ਆ ਉਹਨਾਂ ਨੇ ਨਾਲ ਦੇ ਨਾਲ ਜਿਹੜੀਆਂ ਆ ਉਹ ਹਾਊਸ ਦੀਆਂ ਸੀਟਾਂ ਜਿਹੜੀਆਂ ਚੇਂਜ ਕਰਕੇ ਉੱਥੇ ਪਟਾਕੇ ਜਿਹੜੇ ਉਹਨਾਂ ਨੇ ਜ਼ਰੂਰ ਉੱਧਰ ਪਾਏ ਨੇ। ਹੁਣੇ ਜਿਹੜੇ ਰਾਸ਼ਟਰਪਤੀ ਟਰੰਪ ਬੋਲ ਕੇ ਹਟੇ ਨੇ, ਉਹਨਾਂ ਨੇ ਇਹੀ ਜਿਹੜਾ ਆ ਉਹ ਆਖਿਆ ਆ ਵੀ ਜਿਹੜੇ ਲੋਕਾਂ ਨੂੰ ਮੈਂ ਸਪੋਰਟ ਕੀਤੀ ਹੈ, ਜਿਹੜੇ ਕੈਂਡੀਡੇਟਸ ਨੂੰ ਮੈਂ ਸਪੋਰਟ ਕੀਤੀ ਆ, ਉਹਨਾਂ ਨੇ ਬਹੁਤ ਸ਼ਾਨਦਾਰ ਜਿਹੜੇ ਆ ਉਹ ਜਿੱਤ ਪ੍ਰਾਪਤ ਜਿਹੜੀਆਂ ਕੀਤੀਆਂ ਆ, ਉਹਨਾਂ ਨੂੰ ਸਕਸੈਸ ਜਿਹੜੀ ਬਹੁਤ ਮਿਲੀ ਆ। ਉਹੀ ਜਿੱਦਾਂ ਹਰਜੋਤ ਸਿੰਘ ਜੀ ਆਪਾਂ ਕਹਿ ਰਹੇ ਸੀਗੇ ਵੀ ਰਾਸ਼ਟਰਪਤੀ ਟਰੰਪ ਇੱਕ ਵੋਟ ਗੈਟਿੰਗ ਮਸ਼ੀਨ ਜਿਹੜੀ ਆ ਉਹਨਾਂ ਦੇ ਲਈ, ਵੋਟਾਂ ਵਾਲੀ ਮਸ਼ੀਨ ਇੱਕ ਹਿਸਾਬ ਦੇ ਨਾਲ ਉਹ ਬਣ ਚੁੱਕੇ ਹੋਏ ਆ। ਤੇ ਉਹ ਹੁਣ ਜਿਹੜੀ ਰਿਪਬਲਿਕਨ ਪਾਰਟੀ ਆ ਉਹ ਵੀ ਉਹਨਾਂ ਦੀ ਐਸਟੈਬਲਿਸ਼ਡ ਜਿਹੜੀ ਕਹਿ ਲਓ ਵੀ ਪੁਰਾਣੇ ਬੰਦੇ ਆ, ਉਹ ਵੀ ਉਹਨਾਂ ਨੂੰ ਹੱਥ ਲਾ ਕੇ ਆ ਉਹ ਰਾਜੀ ਜਿਹੜੇ ਆ ਉਹ ਨਹੀਂ ਹੋ ਸਕਣਗੇ। ਉਹਨਾਂ ਦੇ ਲਈ ਵੀ ਬਹੁਤ ਵੱਡੀ ਜਿਹੜੀ ਮੁਸ਼ਕਲ ਹੋਵੇਗੀ ਜੇ ਉਹ ਸੋਚ ਵੀ ਰਹੇ ਹੋਣਗੇ ਇੱਦਾਂ ਦੀ ਚੀਜ਼ ਦੇ ਬਾਰੇ। ਤੇ ਕੁਛ ਕੁ ਜਿਹੜੇ ਹੁਣ ਆਪਣੇ ਜਿੱਥੇ ਲੋਕ ਖੜੇ, ਆਪਣੇ ਪੰਜਾਬੀ ਭਾਈਚਾਰੇ ਦੇ ਖੜੇ ਆ, ਉਹਨਾਂ ਦੇ ਜੇ ਨਤੀਜਿਆਂ ਦੇ ਉੱਤੇ ਜਿਹੜੀ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ, ਸਿਟੀ ਆਫ ਸੈਂਟਾ ਕਲਾਰਾ ਡਿਸਟ੍ਰਿਕਟ 2 ਦੇ ਜਿਹੜੇ ਕੌਂਸਲ ਮੈਂਬਰ ਦੀ ਜਿਹੜੀ ਇਲੈਕਸ਼ਨ ਸੀਗੀ, ਜਿਸ ਦੇ ਵਿੱਚ ਰਾਜ ਚਾਹਲ ਜਿਹੜੇ ਇਲੈਕਸ਼ਨ ਲੜ ਰਹੇ ਸੀ, ਉਹਨਾਂ ਦੀ ਜਿਹੜੀ ਉਸ ਦੇ ਵਿੱਚ ਜਿੱਤ ਹੋਈ ਆ। 1379 ਵੋਟਾਂ ਉਹਨਾਂ ਨੇ ਹਾਸਲ ਕੀਤੀਆਂ, 51% ਵੋਟਾਂ ਹਾਸਲ ਕਰਕੇ ਉਹ ਪਹਿਲੇ ਨੰਬਰ ਦੇ ਉੱਤੇ ਰਹੇ ਆ ਤੇ ਉਹ ਜਿਹੜੇ ਕੌਂਸਲ ਮੈਂਬਰ ਬਣਨਗੇ। ਤੇ ਹਰਜੋਤ ਸਿੰਘ ਜੀ, ਇਹ ਪਹਿਲੀ ਵਾਰੀ ਹੋਊਗਾ ਵੀ ਸਿਟੀ ਆਫ ਸੈਂਟਾ ਕਲਾਰਾ ਜਿੱਥੇ ਮਾਈਨੋਰਟੀਜ਼ ਮੈਜੋਰਟੀ ਦੇ ਵਿੱਚ ਆ, ਮਾਈਨੋਰਟੀਜ਼ ਦਾ ਜਿਹੜਾ ਬੰਦਾ ਆ ਉਹ ਰਿਪਰੈਜ਼ੈਂਟ ਜਿਹੜਾ ਆ ਉੱਥੇ ਕਰੇਗਾ। ਬੜੀ ਇੱਕ ਜਿਹੜੀ ਚੰਗੀ ਗੱਲ ਆ। ਜਦੋਂ ਉਹ ਆਏ ਵੀ ਸੀ, ਆਪਣੇ ਨਾਲ ਗੱਲਬਾਤ ਵੀ ਕਰ ਰਹੇ ਸੀ, ਤਾਂ ਉਹਨਾਂ ਨੇ ਉਹੀ ਜਿਹੜਾ ਆਪਾਂ ਨੂੰ ਦੱਸਿਆ ਸੀਗਾ ਵੀ ਅਜੇ ਤੱਕ ਸੈਂਟਾ ਕਲਾਰਾ ਸਿਟੀ ਦੀ ਜਿਹੜੀ ਆ ਉਹ ਕੌਂਸਲ ਮੈਂਬਰ ਦੇ ਲਈ ਜਿਹੜਾ ਆ ਕੋਈ ਵੀ ਮਾਈਨੋਰਟੀ ਵਾਲਾ, ਚਾਹੇ ਉਹ ਪੰਜਾਬੀ ਆ, ਚਾਹੇ ਉਹ ਜਿਹੜਾ ਮੈਕਸੀਕਨ ਮੂਲ ਵਾਲੇ ਨੇ, ਸਪੈਨਿਸ਼ ਮੂਲ ਵਾਲੇ ਨੇ, ਉਹਨਾਂ ਦੇ ਵਿੱਚੋਂ ਜਿਹੜਾ ਕੋਈ ਵੀ ਨਹੀਂ ਸੀ ਜਿੱਤਿਆ। ਸੋ ਪਹਿਲੀ ਜਿਹੜੀ ਰਾਜ ਚਾਹਲ ਜਿਹੜੇ ਆ ਉੱਥੇ ਰਿਪਰੈਜ਼ੈਂਟ ਕਰਨਗੇ ਆਪਣੀ ਇੱਕ ਹਿਸਾਬ ਦੇ ਨਾਲ ਕਮਿਊਨਿਟੀ ਨੂੰ, ਤੇ ਬਾਕੀ ਜਿਹੜੀ ਸੈਂਟਾ ਕਲਾਰਾ ਦੀ ਡਿਸਟ੍ਰਿਕਟ 2 ਨੂੰ ਜੀ। ਸੋ ਇਸੇ ਤਰ੍ਹਾਂ ਜੇ ਅਲਾਮੀਡਾ ਕਾਉਂਟੀ ਦੇ ਵਿੱਚ ਦੇਖਿਆ ਜਾਵੇ, ਅਲਾਮੀਡਾ ਕਾਉਂਟੀ ਦੇ ਵਿੱਚ ਨਿਊ ਹੈਵਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੀ ਜਿਹੜੀ ਇਲੈਕਸ਼ਨ ਹੋਈ ਆ, ਉਹਦੇ ਵਿੱਚ ਜਿਹੜੇ 2 ਕੈਂਡੀਡੇਟ ਉਹਨਾਂ ਨੇ ਪਿਕ ਕਰਨੇ ਸੀ। ਇੱਕ ਲਿੰਡਾ ਕੈਨਲਸ, ਉਹਨਾਂ ਨੂੰ 5722 ਵੋਟਾਂ ਮਿਲੀਆਂ ਆ। ਇਸੇ ਤਰ੍ਹਾਂ ਸਰਬਜੀਤ ਕੌਰ ਚੀਮਾ ਨੂੰ ਜਿਹੜੀਆਂ ਆ 4558 ਮਿਲੀਆਂ। ਤੇ ਇਸੇ ਤਰ੍ਹਾਂ ਕਾਲਜ ਦੀ ਜਿਹੜੀ ਇਲੈਕਸ਼ਨ ਸੀਗੀ, ਸ਼ੱਬੋ ਕਾਲਜ ਦੀ, ਉਹਦੇ ਵਿੱਚ ਇੱਕ ਵੋਟ ਜਿਹੜੀ ਪਿਕ ਕਰਨੀ ਸੀ, ਉਹਦੇ ਵਿੱਚ ਜਿਹੜੇ ਹਰਪਾਲ ਮਾਨ ਆ ਉਹ ਦੂਜੀ ਪੋਜੀਸ਼ਨ 'ਤੇ ਆਇਆ 2678 ਵੋਟਾਂ ਨਾਲ। ਤੇ ਜਿਹੜੇ ਵਿਨਰ ਹੈਗੇ ਆ ਜੈਨੇਵੀਵ ਰੈਂਡਲੋਫ, ਉਹ 6417 ਵੋਟਾਂ ਦੇ ਨਾਲ ਜਿੱਤੇ ਹੈਗੇ ਆ। ਸੋ ਇਸੇ ਤਰ੍ਹਾਂ ਲੋਨੀ ਕਾਲਜ ਦੇ ਲਈ ਜਿਹੜੇ ਸੀਗੇ TJ ਧਾਮੀ, ਤਜਿੰਦਰ ਧਾਮੀ ਸੀਗੇ, ਉਹ ਜਿਹੜੇ ਆ 3ਜੇ ਨੰਬਰ ਦੇ ਉੱਤੇ ਆਏ ਹੈਗੇ ਆ। ਪਹਿਲੇ ਨੰਬਰ 'ਤੇ ਟੌਨੀ ਵੈਰਨ 7398 ਵੋਟਾਂ ਨਾਲ, ਸਟੀਵਨ ਵੋਰਲੇ 6175 ਤੇ ਤਜਿੰਦਰ ਧਾਮੀ 3375 ਵੋਟਾਂ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਇਲੈਕਸ਼ਨ ਦਾ ਜਿਹੜੇ ਨਤੀਜਿਆਂ 'ਤੇ ਨਜ਼ਰ ਮਾਰੀਏ, ਜਿਹੜੇ ਸੈਨ ਮਕੀਨ ਕਾਉਂਟੀ ਦੇ ਵਿੱਚ ਜਿਹੜੇ ਟ੍ਰੇਸੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਮੈਂਬਰ ਦੀ ਇਲੈਕਸ਼ਨ ਸੀ, 4 ਜਾਣਿਆਂ ਦੇ ਲਈ ਉੱਥੇ ਉਹਨਾਂ ਦੇ ਵੋਟ ਹੋਣੀ ਸੀ। ਉੱਥੇ ਜਿਹੜੀ ਸਰਕਾਰੀ ਵਕੀਲ ਰਹਿ ਚੁੱਕੀ ਹੈ ਸਿਮਰਨ ਕੌਰ, ਉਹ 4551 ਵੋਟਾਂ ਲੈ ਕੇ ਚੌਥੇ ਨੰਬਰ 'ਤੇ ਜਿਹੜੀ ਉਹ ਰਹੀ ਆ। ਸੋ ਉਹ ਵੀ ਜਿਹੜੀ ਬੋਰਡ ਮੈਂਬਰ ਟ੍ਰੇਸੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਉਹ ਹੁਣ ਬਣੇਗੀ। ਸੋ ਉਹਨਾਂ ਨੂੰ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਵਧਾਈ ਆ। ਤੇ ਜਿਹੜਾ ਇਸੇ ਇਲਾਕੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੀ ਆਪਣੇ ਉਸ ਇਲਾਕੇ ਦੇ ਵਿੱਚ US ਡਿਸਟ੍ਰਿਕਟ 10 ਜਿਹੜੀ ਜਿੱਥੇ ਆ ਉਹ ਬਹੁਤ ਕਲੋਜ਼ ਜਿਹੜੀ ਇਸ ਟਾਈਮ ਚੱਲ ਰਹੀ ਆ। ਜਿਹੜੇ ਜੈਫ ਡੈਨਹਮ ਰਿਪਬਲਿਕਨ ਪਾਰਟੀ ਵਾਲੇ ਆ, ਇਨਕੰਬੈਂਟ ਆ, ਉਹ ਟਰਾਈ ਕਰ ਰਹੇ ਆ ਵੀ ਉਹ ਆਪਣੀ ਇਲੈਕਸ਼ਨ ਨੂੰ ਜਿਹੜਾ ਬਚਾ ਸਕਣ। ਅਜੇ ਹਾਲ ਦੀ ਘੜੀ 1000 ਤੋਂ 2000 ਵੋਟ ਦੇ ਦਰਮਿਆਨ ਜਿਹੜਾ ਉਹ ਉਸ ਫਾਸਲੇ ਨਾਲ ਅੱਗੇ ਚੱਲ ਰਹੇ ਆ। ਉਹਨਾਂ ਦੀ ਜਿਹੜੀ ਮੋਡੈਸਟੋ ਏਰੀਆ ਦੇ ਪੰਜਾਬੀ ਕਮਿਊਨਿਟੀ ਨੇ ਬਹੁਤ ਜ਼ਿਆਦਾ ਜਿਹੜੇ ਉਹਨਾਂ ਦੀ ਸਪੋਰਟ ਸੀਗੀ।
ਜੀ ਬਿਲਕੁਲ, ਉਹ ਅਜੇ ਰੇਸ ਨੂੰ ਕਾਲ ਜਿਹੜਾ ਆ ਉਹ ਨਹੀਂ ਕੀਤਾ ਗਿਆ। ਸੋ ਇਸੇ ਤਰੀਕੇ ਦੇ ਨਾਲ ਜੇ ਸਟਰ ਕਾਊਂਟੀ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰੀਏ, ਇੱਥੇ ਜਿਹੜੀ ਆ ਅਪਡੇਟ ਆ ਰਾਤ ਦੀ ਹਰਜੋਤ ਸਿੰਘ ਜੀ 11:15 ਵਜੇ ਦੀ ਜਿਹੜੀ ਆ ਉੱਥੇ ਹੋਈ ਆ। ਅਕੋਰਡਿੰਗ ਟੂ ਦੈਮ ਉੱਥੇ ਜਿਹੜੇ ਆਪਣੇ ਦੱਸਦੇ ਜਾਈਏ ਵੀ ਸੁਪਰੀਡੈਂਡੈਂਟ ਆਫ ਜਿਹੜੇ ਸਕੂਲ ਦੇ ਲਈ ਬੱਲ ਢਿੱਲੋਂ ਜਿਹੜੇ ਖੜੇ ਆ, ਉਹ ਰਾਈਟ ਨਾਓ ਜਿਹੜੀਆਂ ਹੁਣ ਵੋਟਸ ਹੁਣ ਤੱਕ ਕਾਊਂਟ ਹੋਈਆਂ 15,799 ਵੋਟਾਂ ਦੇ ਵਿੱਚੋਂ ਉਹਨਾਂ ਨੂੰ 7442 ਵੋਟਾਂ ਮਿਲੀਆਂ ਨੇ, ਤੇ ਟੌਮ ਰਸਰ 8357 ਵੋਟਾਂ ਦੇ ਨਾਲ ਜਿਹੜੇ ਉਹ ਪਹਿਲੇ ਨੰਬਰ ਤੇ ਜਿਹੜੇ ਉਹ ਚੱਲ ਰਹੇ ਆ। ਸੋ ਇਹ ਨਹੀਂ ਪਤਾ ਵੀ ਅਜੇ ਕੁਝ ਹੋਰ ਐਬਸੈਂਟੀ ਬੈਲਟਸ ਅਜੇ ਕਾਊਂਟ ਕਰਨੀਆਂ ਬਾਕੀ ਨੇ ਜਾਂ ਕਿਵੇਂ ਆ। ਸੋ ਅਜੇ ਫਾਈਨਲ ਰਿਜ਼ਲਟ ਜਿਹੜੇ ਆ ਉਹ ਨਹੀਂ ਆ। ਇਹ ਅਨਅਫੀਸ਼ੀਅਲ ਜਿਹੜੇ ਇਲੈਕਸ਼ਨ ਰਿਜ਼ਲਟਾਂ ਦੇ ਵਿੱਚ ਜਿਹੜੇ ਆંકੜੇ ਆ ਉਹ ਸਾਹਮਣੇ ਆਏ ਆ। ਜਿਹੜੇ ਮੇਲ ਇਨ ਬੈਲਟਸ ਅਜੇ ਤੱਕ ਪਹੁੰਚੇ ਨਹੀਂ ਹੁੰਦੇ ਰਜਿਸਟਰਾਰ ਰਜਿਸਟਰਾਰ ਦੇ ਕੋਲ ਕਾਊਂਟਿੰਗ ਦੇ ਵਿੱਚ, ਉਹਨਾਂ ਦੀ ਅਜੇ ਜਿਹੜਾ ਇੰਤਜ਼ਾਰ ਹੋਊਗਾ। ਕਈ ਵਾਰੀ ਇਹ ਸਾਰੀਆਂ ਰੇਸਿਸ ਨੂੰ ਦੱਸਣ ਦੇ ਲਈ ਹਫ਼ਤੇ ਤੱਕ ਦਾ ਜਿਹੜਾ ਸਮਾਂ ਆ ਉਹ ਲੱਗ ਜਾਂਦਾ ਹੁੰਦਾ ਆ। ਇਸੇ ਤਰੀਕੇ ਦੇ ਨਾਲ ਜਿਹੜੇ ਹੋਰ ਆਪਣੇ ਪੰਜਾਬੀ ਉੱਧਰ ਖੜੇ ਸੀ, ਯੂਬਾ ਸਿਟੀ ਸਕੂਲ ਡਿਸਟ੍ਰਿਕਟ ਦੇ ਵਿੱਚ ਜਿਹੜੇ ਸਰਬਤ ਅੱਖਰ ਸੀਗੇ, ਉਹ ਹਾਲ ਦੀ ਘੜੀ ਜਿਹੜੇ ਚੌਥੇ ਨੰਬਰ ਦੇ ਉੱਤੇ ਹੀ ਜਿਹੜੇ ਆ ਉਹ ਚੱਲ ਰਹੇ ਨੇ। ਸੋ ਮੈਂ ਦੱਸ ਜਾਵਾਂ ਵੀ ਸਟਰ ਕਾਊਂਟੀ ਦੇ ਜਿਹੜੇ ਅਨਅਫੀਸ਼ੀਅਲ ਰਿਜ਼ਲਟਸ ਨੇ, ਇਹ ਫਾਈਨਲ ਰਿਜ਼ਲਟ ਜਿਹੜੇ ਉਹ ਨਹੀਂ ਨੇ, ਕਿਉਂਕਿ ਅਜੇ ਹੋਰ ਕਈ ਜਿਹੜੀਆਂ ਐਬਸੈਂਟੀ ਬੈਲਟਸ ਜਿਹੜੀਆਂ ਮੇਲਡ ਹੈਗੀਆਂ ਨੇ, ਮੇਲਡ ਆਊਟ ਨੇ, ਉਹ ਅਜੇ ਤੱਕ ਉਹਨਾਂ ਕੋਲ ਪਹੁੰਚੀਆਂ ਨਹੀਂ ਹੋਣੀਆਂ, ਅਤੇ ਉਹ ਪਹੁੰਚੇ ਜਾਣ ਤੋਂ ਬਾਅਦ 'ਚੋਂ ਗਿਣੇ ਜਾਣ ਤੋਂ ਬਾਅਦ ਦੇ ਵਿੱਚ ਜਿਹੜੇ ਆ ਉਹ ਨਤੀਜਾ ਜਿਹੜਾ ਉੱਥੇ ਦੱਸਿਆ ਜਾਊਗਾ। ਇਸੇ ਤਰੀਕੇ ਦੇ ਨਾਲ ਸੁਪਰਵਾਈਜ਼ਰ 3rd ਡਿਸਟ੍ਰਿਕਟ ਦੇ ਲਈ ਜਿਹੜੇ ਪੌਲ ਵਾਸੀ ਆ, ਉਹ ਵੀ 400 ਵੋਟਾਂ ਦੇ ਨਾਲ ਜਿਹੜੇ ਉਹ ਪਿੱਛੇ ਹੀ ਜਿਹੜੇ ਆ ਦੂਜੇ ਨੰਬਰ 'ਤੇ ਚੱਲ ਰਹੇ ਆ। ਸ਼ੈਰਿਫ ਦੀ ਇਲੈਕਸ਼ਨ ਦੇ ਵਿੱਚ ਬ੍ਰੈਂਡਨ ਬਾਰਨਸ ਉਹ ਜਿਹੜੇ ਆ ਤਕਰੀਬਨ 9,977 ਵੋਟਾਂ ਦੇ ਨਾਲ 63% ਵੋਟਾਂ ਲੈ ਕੇ ਜਿਹੜੇ ਅੱਗੇ ਚੱਲ ਰਹੇ ਆ। ਆਈ ਥਿੰਕ ਜੇ ਇਹ ਆਪਾਂ ਰੇਸ ਕਾਲ ਕਰ ਸਕਦੇ ਹਾਂ ਵੀ ਉਹ ਜਿੱਤ ਜਾਣਗੇ, ਕਿਉਂਕਿ ਇੰਨੀਆਂ ਜ਼ਿਆਦੀਆਂ ਹੋਰ ਵੋਟਾਂ ਉੱਥੇ ਜਿਹੜੀਆਂ ਆਉਣ ਦੇ ਘੱਟ ਹੀ ਅਨੁਮਾਨ ਹੈਗੇ। ਇਹਨਾਂ ਨੂੰ ਵੀ ਆਪਣੀ ਪੰਜਾਬੀ ਕਮਿਊਨਿਟੀ ਕਾਫੀ ਸਪੋਰਟ ਕਰਦੀ ਸੀ ਜੀ। ਤੇ ਲਾਈਵ ਵੋਕ ਜੇ ਸਿਟੀ ਕੌਂਸਲ ਦੀ ਜਿਹੜੇ ਦੱਸਦੇ ਜਾਈਏ ਤਾਂ ਉਸ ਦੇ ਵਿੱਚ ਥਿਆੜਾ ਜਿਹੜੇ ਉਹ ਆਈ ਥਿੰਕ ਉਹ ਫਿਰ ਜਿੱਤੇ ਨੇ, ਅਤੇ ਉਹ ਦੂਜੇ ਨੰਬਰ ਦੇ ਉੱਤੇ ਜਿਹੜੇ ਆ ਸਿਟੀ ਕੌਂਸਲ ਦੇ ਵਿੱਚ ਉੱਧਰ ਆਏ ਨੇ। ਯੂਬਾ ਸਿਟੀ ਕੌਂਸਲ ਦੇ ਵਿੱਚ ਜਿਹੜੇ ਮਾਰਕ ਬੂਮਗਾਰਡਨ, ਡੇਵ ਸ਼ਾਹ ਤੇ ਜੌਨ ਮਾਰਕ ਬਕਲੈਂਡ, ਇਹ 3 ਜਾਣੇ ਜਿਹੜੇ ਆ ਉਹ ਇਸ ਟਾਈਮ ਚੋਟੀ ਦੇ ਉੱਤੇ ਚੱਲ ਰਹੇ ਆ। ਇਹਨਾਂ ਦੇ ਮਗਰੇ ਗ੍ਰੇਸ ਐਸਪੈਂਡੋਲਾ, ਚੌਥੇ ਤੇ 5ਵੇਂ ਤੇ ਸਟੈਨ ਕਲੀਵਲੈਂਡ, ਤੇ 6ਵੇਂ ਤੇ ਸੁਖ ਸਿੱਧੂ ਜਿਹੜੇ ਚੱਲ ਰਹੇ ਨੇ। ਇਹ 6ਵੇਂ ਨੰਬਰ ਤੇ ਤੀਜੇ ਨੰਬਰ ਵਾਲੇ ਦੇ ਦਰਮਿਆਨ ਮਹਿਜ 100 ਤੇ 65 ਵੋਟਾਂ ਦਾ ਜਿਹੜਾ ਫਰਕ ਜਿਹੜਾ ਉਹ ਹੈਗਾ ਆ। ਸੋ ਜਿਹੜੇ ਮੇਲ ਇਨ ਬੈਲਟਸ ਹੁਣ ਆਉਣੇ ਆ, ਉਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਕਿੰਨਾ ਕੁ ਜਿਹੜਾ ਆ ਅਸਰ ਉੱਥੇ ਇਸ ਇਲੈਕਸ਼ਨ ਦੇ ਉੱਤੇ ਜਿਹੜਾ ਪਾ ਸਕਦੇ ਆ। ਜਿਹੜਾ ਯੂਬਾ ਸਿਟੀ ਕੌਂਸਲ ਦੇ ਵਿੱਚ ਕਾਫੀ ਕਲੋਜ਼ ਜਿਹੜਾ ਆਪਾਂ ਕਹਿ ਸਕਦੇ ਵੀ 3rd, 4th, 5th, 6th ਪੋਜੀਸ਼ਨ ਦੇ ਵਿੱਚ 165 ਵੋਟਾਂ ਦਾ ਹੀ ਮਹਿਜ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਫਰਕ ਹੈਗਾ ਆ। ਸੋ ਇਹ ਕਾਫੀ ਕਲੋਜ਼ ਰੇਸ ਜਿਹੜੀ ਹੋਊਗੀ, ਖਾਸ ਕਰਕੇ 3rd ਪਲੇਸ ਦੇ ਲਈ ਜਿਹੜੀ ਮੈਂਬਰ ਜਿਹੜੇ ਆ ਸਿਟੀ ਕੌਂਸਲ ਦੀ ਜਿਹੜਾ ਯੂਬਾ ਸਿਟੀ ਦੇ ਲਈ ਜੀ। ਸੋ ਇਸੇ ਤਰ੍ਹਾਂ ਜੇ ਹੁਣ ਆਈਏ ਆਪਾਂ ਫ੍ਰਿਜ਼ਨੋ ਕਾਉਂਟੀ ਵੱਲ, ਫ੍ਰਿਜ਼ਨੋ ਕਾਉਂਟੀ ਦੇ ਵਿੱਚ ਜਿਹੜੇ ਇੱਕ ਪੰਜਾਬੀ ਮੂਲ ਦੇ 2 ਕੈਂਡੀਡੇਟ ਸੀਗੇ, ਜਿਹੜੇ ਫ੍ਰਿਜ਼ਨੋ ਜਿਹੜੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਲਈ, ਉਹਦੇ ਜਿਹੜੇ ਹੁਣ ਤੱਕ ਰਿਜ਼ਲਟ ਆਏ ਹੈਗੇ ਆ, ਉਹਦੇ ਵਿੱਚ ਰਾਮਾ ਦਾਵਰ ਅੱਗੇ ਜਾ ਰਹੇ ਆ 533 ਵੋਟਾਂ ਨਾਲ, ਨੈਣਦੀਪ ਸਿੰਘ ਚੰਨ ਦੂਜੇ ਨੰਬਰ ਤੇ ਆ 513 ਵੋਟਾਂ ਨਾਲ। ਸੋ 20 ਵੋਟਾਂ ਦਾ ਜਿਹੜਾ ਆ ਆਲਮੋਸਟ ਫਰਕ ਦੇ ਨਾਲ ਰਾਮਾ ਦਾਵਰ ਅੱਗੇ ਜਾ ਰਹੇ ਆ। ਹੋਰ ਉੱਥੇ ਜਿਹੜੀਆਂ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਕੋਈ ਸਾਡੇ ਹਿਸਾਬ ਨਾਲ ਪੰਜਾਬੀ ਕੈਂਡੀਡੇਟ ਹੈ ਨਹੀਂ ਸੀ, ਪਰ ਇਹ ਡਨੂਬਾ ਦੇ ਵਿੱਚ ਡਾਕਟਰ ਕੁਲਦੀਪ ਠੂਸੂ ਸੀਗੇ, ਅਤੇ ਉਹ ਵੀ ਜਿਹੜੇ ਆ ਸਿਟੀ ਕੌਂਸਲ ਦੇ ਲਈ ਵਿਨਰ ਚੱਲ ਰਹੇ ਹੈਗੇ ਆ। ਸੋ ਇਹ ਜਿਹੜੀਆਂ ਇਲੈਕਸ਼ਨ ਫ੍ਰਿਜ਼ਨੋ ਕਾਉਂਟੀ ਦੀ ਜੇ ਮੈਂ ਅਪਡੇਟ ਦਿੱਤੀ ਆ, ਉਹ ਰਾਤ ਦੀ ਹੈਗੀ ਆ 2:08 ਦੀ। ਸੋ ਬਹੁਤ ਸਾਰੀਆਂ ਹੋ ਸਕਦਾ ਕੁਛ ਕੁ ਜਿਹੜੀਆਂ ਵੋਟਾਂ ਮਾੜ ਮੋਟੀਆਂ ਜਿਹੜੀਆਂ ਉਹ ਕਾਊਂਟ ਕਰਨੀਆਂ ਰਹਿੰਦੀਆਂ ਹੋਣ, ਪਰ ਲੱਗਦਾ ਆ ਵੀ ਇਹ ਆਲਮੋਸਟ ਜਿਹੜੇ ਆ ਫਾਈਨਲ ਰਿਜ਼ਲਟਸ ਹੈਗੇ ਆ। ਹੁਣ ਆਪਾਂ ਨੇ ਜਿਹੜਾ ਆ ਕੈਲੀਫੋਰਨੀਆ ਦੀਆਂ ਜਿਹੜੀਆਂ ਪ੍ਰੋਪੋਜੀਸ਼ਨਸ ਆ, ਉਹ ਬਹੁਤ ਇੰਪੋਰਟੈਂਟ ਸੀਗੀਆਂ, ਉਹਨਾਂ ਦੇ ਬਾਰੇ ਵੀ ਡਿਸਕਸ ਕਰਨਾ ਆ, ਅਤੇ ਆਪਾਂ ਬ੍ਰੇਕ ਵੀ ਲੈਣੀ ਹੈਗੀ ਆ। ਅਤੇ ਜਿਹੜੀ ਬ੍ਰੇਕ ਆ ਉਸ ਤੋਂ ਬਾਅਦ
ਫਿਰ ਜਿਹੜਾ ਆ ਆਪਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਜਿਹੜੀਆਂ ਕੈਲੀਫੋਰਨੀਆ ਦੀਆਂ ਪ੍ਰੋਪੋਜੀਸ਼ਨਸ ਆ ਉਹਦੇ ਉੱਤੇ ਜਿਹੜਾ ਡਿਸਕਸ ਕਰਾਂਗੇ। ਜਿਹੜੀਆਂ ਨੈਸ਼ਨਲ ਲੈਵਲ ਦੀ ਇਲੈਕਸ਼ਨ ਜੇ ਦੱਸਦੀ ਜਾਈਏ, ਜਿਹੜੀ ਜਾਰਜੀਆ ਦੇ ਗਵਰਨਰ ਦੀ ਰੇਸ ਚੱਲ ਰਹੀ ਹੈਗੀ ਆ, ਉੱਥੇ ਜਿਹੜੀ ਸਟੇਸੀ ਐਬਰਾਮਸ ਆ ਉਸ ਨੇ ਹਜੇ ਤੱਕ ਜਿਹੜੀ ਆ ਕੰਸੀਡ ਨਹੀਂ ਕੀਤੀ, ਆਪਣੀ ਜਿਹੜੀ ਹਾਰ ਨਹੀਂ ਮੰਨੀ ਹੈਗੀ। ਅਤੇ ਜਿਹੜੇ ਕੈਂਪ ਆ ਉਹ ਐਬਰਾਮਸ ਨੂੰ 2% ਪੁਆਇੰਟ ਨਾਲ ਅੱਗੇ ਚੱਲ ਰਹੇ ਹੈਗੇ ਆ। ਰਾਈਟ ਨਾਓ ਉਹਨਾਂ ਦੇ ਕੋਲ 50.6% ਵੋਟਾਂ ਆ ਅਤੇ 48.5% ਐਬਰਾਮਸ ਦੇ ਕੋਲ ਹੈਗੀਆਂ ਆ। ਅਤੇ 50% ਤੋਂ ਵੱਧ ਵੋਟਾਂ ਜਿਹੜੀਆਂ ਲੈਣੀਆਂ ਪੈਣੀਆਂ ਕੈਂਡੀਡੇਟ ਨੂੰ, ਨਹੀਂ ਤਾਂ ਫਿਰ ਇਹ ਰਨ ਆਫ ਹੋਊਗਾ ਦਸੰਬਰ 4 ਨੂੰ। ਜੀ ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਬਣਨਾ। ਜੇ ਕਈ ਜਿਹੜੇ ਇਸ ਦੇ ਵਿੱਚ ਵੀਕ ਲੱਗ ਜਾਣੇ, ਪਰ ਇਹ ਵੀ ਦੱਸਦੇ ਜਾਈਏ ਵੀ ਜਿਹੜੇ ਬ੍ਰਾਇਨ ਕੈਂਪ ਆ ਉਹ ਆਪਣੇ ਗਵਰਨਰ ਦੀ ਇਲੈਕਸ਼ਨ ਨੂੰ ਖੁਦ ਦੇਖ ਰੇਖ ਜਿਹੜੀ ਇੱਕ ਹਿਸਾਬ ਨਾਲ ਕਰ ਰਹੇ ਆ। ਕਾਰਨ ਕਿੱਦਾਂ ਵੀ ਖੁਦ ਸੈਕਟਰੀ ਆਫ ਸਟੇਟ ਨੇ ਮੌਜੂਦਾ ਜਿਹੜੀਆਂ ਇਲੈਕਸ਼ਨ ਹੁੰਦੀ ਆ ਉਹਨਾਂ ਦੀ ਨਿਗਰਾਨੀ ਹੇਠ ਹੀ ਜਿਹੜੀਆਂ ਹੁੰਦੀਆਂ ਆ। ਸੋ ਇਹ ਜਿਹੜਾ ਬਹੁਤ ਹੀ ਕਲੋਜ਼ ਇਸ ਟਾਈਮ ਗੱਲ ਬਣ ਚੁੱਕੀ ਆ। ਸੋ ਇਹ ਦੇਖਦੇ ਆ ਵੀ ਕਿਸ ਪਾਸੇ ਵੱਲ ਨੂੰ ਜਾਰਜੀਆ ਦੇ ਵਿੱਚ ਉੱਧਰ ਜਾਊਗੀ। ਉਹ ਹਾਰ ਮੰਨਣ ਤੋਂ ਇਸ ਟਾਈਮ ਇਨਕਾਰੀ ਨੇ, ਕਹਿੰਦੇ ਵੀ ਅਜੇ ਟੂ ਕਲੋਜ਼ ਜਿਹੜਾ ਉਸ ਦੇ ਵਿੱਚ ਹੈਗਾ ਆ। ਅਤੇ ਨਾਲ ਹੀ ਹਰਜੋਤ ਸਿੰਘ ਜੀ, ਤੁਸੀਂ ਬ੍ਰੇਕ ਦੀ ਗੱਲ ਤਾਂ ਕਰ ਹੀ ਰਹੇ ਸੀਗੇ, ਬ੍ਰੇਕ ਤਾਂ ਆਪਾਂ ਲਵਾਂਗੇ। ਨਾਲ ਹੀ ਦੱਸ ਜੇ ਵੀ ਕਿਉਂਕਿ ਅੱਜ ਪੰਜਾਬ ਵਾਲਿਆਂ ਨੇ ਵੀ ਉੱਥੇ ਦੀਵਾਲੀ ਆ, ਸੋ ਉਹ ਅੱਜ ਮਿੰਟੂ ਗੁਰੂਸਰੀਆ ਹੋਣੀ ਜਿਹੜੇ ਅੱਜ ਪ੍ਰੋਗਰਾਮ ਤੋਂ ਉਹਨਾਂ ਨੇ ਜਿਹੜੀ ਆ ਛੁੱਟੀ ਆ, ਸੋ ਪਰਿਵਾਰ ਦੇ ਨਾਲ ਉਹ ਆਪਣਾ ਸਮਾਂ ਬਤੀਤ ਕਰਨਗੇ। ਸੋ ਖਬਰਾਂ ਜਿਹੜੀਆਂ ਖਬਰ 'ਤੇ ਨਜ਼ਰ ਅੱਜ ਦਾ ਜਿਹੜਾ ਹੁਣ ਸਵੇਰ ਵਾਲਾ ਪ੍ਰੋਗਰਾਮ ਆ ਉਹ ਨਹੀਂ ਹੋਵੇਗਾ। ਉਸ ਦੀ ਜਗ੍ਹਾ ਦੇ ਉੱਤੇ ਅਸੀਂ ਤੁਹਾਡੇ ਨਾਲ ਜਿਹੜੀਆਂ ਹੋਰ ਇਸ ਦੇ ਬਾਬਤ ਜਿਹੜੀਆਂ ਹੋਰ ਗੱਲਾਂ ਬਾਤਾਂ, ਹੋਰ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹਾਂਗੇ। ਅਤੇ ਨਾਲੇ ਆ ਰਹੇ ਸੋਮਵਾਰ ਤੋਂ ਸਮੇਂ ਦੇ ਵਿੱਚ ਇਹਨਾਂ 2 ਪ੍ਰੋਗਰਾਮਾਂ ਦੀ ਥੋੜ੍ਹੀ ਜਿਹੀ ਅਸੀਂ ਅਦਲਾ ਬਦਲੀ ਜਿਹੜੀ ਫੇਰ ਬਦਲ ਜਿਹੜਾ ਉਸ ਦੇ ਵਿੱਚ ਕੀਤਾ ਆ। ਸਵੇਰੇ 8:30 ਤੋਂ 9 ਵਜੇ ਤੱਕ ਜਿਹੜਾ ਖਬਰ 'ਤੇ ਨਜ਼ਰ ਪ੍ਰੋਗਰਾਮ ਹੋਇਆ ਕਰੂਗਾ। ਆਉਂਦੇ ਜਿਹੜੇ ਆ ਸੋਮਵਾਰ ਤੋਂ ਯਾਨੀ ਕਿ 12 ਨਵੰਬਰ ਤੋਂ ਜਿਹੜਾ ਆ ਖਬਰ 'ਤੇ ਨਜ਼ਰ ਪ੍ਰੋਗਰਾਮ ਜਿਹੜਾ ਸਵੇਰੇ ਜਿਹੜਾ ਪਹਿਲਾਂ 9:30 ਵਜੇ ਹੁੰਦਾ ਸੀ ਉਹ 8:30 ਤੋਂ 9 ਵਜੇ ਤੱਕ ਹੋਊਗਾ। ਅਤੇ ਇਸੇ ਤਰੀਕੇ ਦੇ ਨਾਲ ਜਿਹੜਾ ਪ੍ਰੋਗਰਾਮ ਅਪਡੇਟ ਅਮਰੀਕਾ ਆ ਉਹ 9 ਵਜੇ ਤੋਂ 10 ਵਜੇ ਤੱਕ ਜਿਹੜਾ ਆ ਉਹ ਹੋਇਆ ਕਰੇਗਾ, ਜਿਹੜਾ ਕਿ 8:30 ਤੋਂ 9:30 ਵਜੇ ਤੱਕ ਹੁੰਦਾ ਸੀ। ਸੋ ਇਸ ਸਮੇਂ ਦੇ ਵਿੱਚ ਅਸੀਂ ਥੋੜ੍ਹੀ ਜਿਹੜੀ ਤਬਦੀਲੀ ਕੀਤੀ ਆ, ਫੇਰ ਬਦਲ ਜਿਹੜਾ ਆ ਉਹ ਕੀਤਾ ਆ। ਸੋ ਕਿਰਪਾ ਕਰਕੇ ਤੁਸੀਂ ਪਲੀਜ਼ ਜਿਹੜਾ ਆ ਉਹ ਨੋਟ ਕਰ ਲਿਓ। ਬਾਕੀ ਆਪਣੇ ਜਿਹੜੇ ਹੋਰ ਵੀ ਤੁਹਾਡੇ ਦੋਸਤ ਮਿੱਤਰ ਆ ਉਹਨਾਂ ਨੂੰ ਵੀ ਦੱਸ ਦਿਓ। ਕਈ ਦੀ ਬੰਦਾ ਉਸ ਜਿਹੜੇ ਉਹ ਭੁੱਲ ਜਾਂਦੇ ਨੇ ਵੀ ਕਦੋਂ ਦੇਖਣਾ ਆ ਅਤੇ ਕਦੋਂ ਜਿਹੜਾ ਉਹ ਹੈਗਾ ਆ। ਸੋ ਆਉਣ ਵਾਲੇ ਸੋਮਵਾਰ ਤੋਂ ਜਿਹੜਾ ਅਪਡੇਟ ਅਮਰੀਕਾ 8:30 ਵਜੇ ਦੀ ਬਜਾਏ 9 ਤੋਂ 10 ਵਜੇ ਤੱਕ ਹੋਵੇਗਾ। ਅਤੇ ਜਿਹੜਾ ਖਬਰ 'ਤੇ ਨਜ਼ਰ ਆ ਉਹ 9:30 ਵਜੇ ਦੀ ਬਜਾਏ ਸਵੇਰੇ 8:30 ਵਜੇ ਜਿਹੜਾ ਆ ਉਹ ਹੋਇਆ ਕਰੇਗਾ। ਅਤੇ ਹੁਣ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਇਹ ਨਤੀਜਿਆਂ ਦੇ ਉੱਤੇ ਕੌਣ ਕੀ ਕਹਿ ਰਿਹਾ, ਕੀ ਬਿਆਨਬਾਜ਼ੀਆਂ ਹੋ ਰਹੀਆਂ, ਹੋਰ ਜਿਹੜੇ ਮੁਲਕ ਆ ਇਹਨਾਂ ਇਲੈਕਸ਼ਨਸ ਦੇ ਉੱਤੇ ਕੀ ਸੋਚ ਰਹੇ ਨੇ, ਉਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ।
ਹਾਂ ਜੀ, ਮੈਂ ਹਾਂ ਰਾਜ ਗੋ ਸੈਟੇਲਾਈਟ ਸਿਟੀ ਤੋਂ, ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ-ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫਾਰ ਯੂ, PTC ਫਾਰ ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਆਨੰਦਮਈ, ਸ਼ਾਨਦਾਰ ਅਤੇ ਸ਼ਾਹੀ ਮਹਿਮਾਨ ਨਵਾਜ਼ੀ ਦਾ ਆਨੰਦ ਲੈਣ ਦੇ ਲਈ ਸੈਕਰਾਮੈਂਟੋ 에ਅਰਪੋਰਟ ਤੋਂ ਸਿਰਫ 5 ਮੀਲ ਦੂਰ ਹੋਟਲ 4 ਪੁਆਇੰਟਸ ਬਾਈ ਸ਼ੈਰਟਨ 14000 ਸਕੁਅਰ ਫੁੱਟ ਦਾ ਸਜਿਆ ਹਾਲ, ਆਡੀਓ ਵੀਡੀਓ DJ ਸਿਸਟਮ ਨਾਲ ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਦੇ ਮੌਕਿਆਂ ਦੇ ਲਈ ਪਾਰਟੀ ਕਰਨ ਦੇ ਲਈ ਬਹੁਤ ਹੀ ਮਨਮੋਹਕ ਥਾਂ। ਆਪਣੀ ਮਨਮਰਜ਼ੀ ਦੀ ਕੇਟਰਿੰਗ ਵੀ ਕਰਵਾ ਸਕਦੇ ਹੋ। ਇਹਨਾਂ ਖੁਸ਼ੀਆਂ ਦੇ ਮੌਕਿਆਂ ਨੂੰ ਬਣਾਓ ਸਦਾ ਦੇ ਲਈ ਯਾਦਗਾਰ। ਹੋਟਲ 4 ਪੁਆਇੰਟਸ ਬਾਈ ਸ਼ੈਰਟਨ 4900 ਡਕਹੌਰਨ ਡਰਾਈਵ, ਸੈਕਰਾਮੈਂਟੋ। ਕਾਲ 916-263-9000। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਪ੍ਰੈਸ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ, ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ, ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਹੱਕ, ਸੱਚ, ਸਮਾਜ ਤੇ ਸਿਆਸਤ, ਧਰਮ, ਕਰਮ, ਫਰਜ਼ ਹੀ ਇਬਾਦਤ। ਇਹ ਹੈ ਤੁਹਾਡੀ ਆਵਾਜ਼ ਦੀ ਤਾਕਤ। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਅੱਜ ਜਿਹੜਾ ਪ੍ਰੋਗਰਾਮ ਸਾਡਾ ਥੋੜ੍ਹਾ ਐਕਸਟੈਂਡਡ ਸਮੇਂ ਦੇ ਲਈ ਜਿਹੜਾ ਚੱਲੂਗਾ। ਜਿਵੇਂ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਪਹਿਲਾਂ ਵੀ ਦੱਸ ਰਹੇ ਸੀ ਵੀ ਦੀਵਾਲੀ ਦਾ ਮੌਕਾ ਹੋਣ ਕਰਕੇ ਜਿਹੜੇ ਮਿੰਟੂ ਗੁਰਸਰੀਆ ਹੋਣਾ ਨੂੰ ਅੱਜ ਦੇ ਦਿਨ ਜਿਹੜੀ ਜੀ ਛੁੱਟੀ ਆ, ਪਰਿਵਾਰ ਦੇ ਨਾਲ ਆਪਣਾ ਸਮਾਂ ਉਹ ਬਤੀਤ ਕਰ ਰਹੇ ਨੇ। ਅਤੇ ਇਸ ਲਈ ਜਿਹੜੇ ਅਸੀਂ ਤੁਹਾਨੂੰ ਅਮਰੀਕਾ ਦੀਆਂ ਖਬਰਾਂ ਦੇ ਅਮਰੀਕਾ ਦੇ ਜਿਹੜੇ ਚੱਲ ਰਹੀਆਂ ਮਿਡ ਟਰਮ ਇਲੈਕਸ਼ਨ ਦੇ ਜਿਹੜੇ ਨਤੀਜੇ ਹੋ ਚੁੱਕੀਆਂ ਇਲੈਕਸ਼ਨਸ ਦੇ ਜਿਹੜੇ ਨਤੀਜੇ ਆ ਉਹ ਤੁਹਾਨੂੰ ਆਪਾਂ ਜਿਹੜੇ ਲਗਾਤਾਰ ਦੱਸ ਰਹੇ ਹਾਂ। ਤੇ ਆਪਾਂ ਅਮਰੀਕਾ ਜੋ ਜਿਹੜੇ ਸਾਡੇ ਸਰੋਤੇ ਆ, ਸਾਡਾ ਜਿਹੜੇ ਪਰਿਵਾਰ ਆਪਾਂ ਉਹਨਾਂ ਦੇ ਨਾਲ ਸਮਾਂ ਬਤੀਤ ਕਰ ਰਹੇ ਰੇਡੀਓ ਜੀ ਬਿਲਕੁਲ। ਸੋ ਸਾਰਿਆਂ ਨਾਲ ਬਤੀਤ ਕਰ ਰਹੇ ਹਾਂ। ਸੋ ਇੱਕ ਵਾਰੀ ਫਿਰ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਜਿਹੜੀਆਂ ਮੁਬਾਰਕਾਂ ਹੋਣ। ਅਤੇ ਸਮੇਂ ਦੀ ਤਬਦੀਲੀ ਬਾਰੇ ਵੀ ਮੈਂ ਇੱਕ ਵਾਰੀ ਫਿਰ ਜਾਣਕਾਰੀ ਦੇ ਦੇਵਾਂ। ਆਉਂਦੇ ਸੋਮਵਾਰ ਤੋਂ 12 ਨਵੰਬਰ ਤੋਂ ਜਿਹੜਾ ਸਮਾਂ ਆ ਇਹ ਪ੍ਰੋਗਰਾਮਾਂ ਦਾ 2 ਪ੍ਰੋਗਰਾਮਾਂ ਦਾ ਜਿਹੜਾ ਤਬਦੀਲ ਹੋ ਰਿਹਾ ਆ, ਜਿਸ ਦੇ ਵਿੱਚ ਜਿਹੜਾ ਅਪਡੇਟ ਅਮਰੀਕਾ ਜਿਹੜਾ 8:30 ਤੋਂ 9:30 ਵਜੇ ਤੱਕ ਹੁੰਦਾ ਸੀ ਉਹ 9 ਤੋਂ 10 ਵਜੇ ਤੱਕ ਹੋਵੇਗਾ। ਅਤੇ ਜਿਹੜਾ ਖਬਰ 'ਤੇ ਨਜ਼ਰ ਮਿੰਟੂ ਗੁਰਸਰੀਆ ਹੋਣਾ ਨਾਲ ਜਿਹੜਾ ਸਵੇਰੇ 9:30 ਵਜੇ ਹੁੰਦਾ ਸੀ ਉਹ ਸਵੇਰੇ ਜਿਹੜਾ ਹੁਣ 8:30 ਤੋਂ 9 ਵਜੇ ਤੱਕ ਜਿਹੜਾ ਆ ਉਹ ਹੋਇਆ ਕਰੇਗਾ। ਸੋ ਇਹ ਜਿਹੜੇ ਸਮੇਂ ਦੀ ਤਬਦੀਲੀ ਨੂੰ ਕਿਰਪਾ ਕਰਕੇ ਤੁਸੀਂ ਧਿਆਨ ਦੇ ਵਿੱਚ ਰੱਖਿਓ, ਉਸ ਨੂੰ ਤੁਸੀਂ ਲਿਖ ਲਿਓ। ਅਤੇ ਹਰਜੋਤ ਸਿੰਘ ਜੀ ਹੁਣ ਆਪਾਂ ਕੈਲੀਫੋਰਨੀਆ ਦੇ ਨਤੀਜਿਆਂ ਦੇ ਉੱਤੇ ਜੇ ਝਾਤ ਮਾਰਨੀ ਸ਼ੁਰੂ ਕਰੀਏ। ਬਿਲਕੁਲ, ਕੈਲੀਫੋਰਨੀਆ ਦੱਸਦੇ ਜਾਈਏ, ਗੋਲਡਨ ਸਟੇਟ ਸਾਡੀ ਜਿਹੜੀ ਸਟੇਟ ਹੈਗੀ ਆ ਜਿੱਥੋਂ ਤੁਸੀਂ ਰੇਡੀਓ ਸੁਣ ਰਹੇ ਆ, ਅਤੇ ਵਰਲਡ ਦੀ 7ਵੇਂ ਨੰਬਰ ਦੀ ਇਕੋਨਮੀ ਹੈਗੀ ਆ। ਅਤੇ ਕੈਲੀਫੋਰਨੀਆ ਬਹੁਤ ਹੀ ਇੰਪੋਰਟੈਂਟ ਸਟੇਟ ਹੈਗੀ USA ਦੇ ਵਿੱਚ। ਇੱਕ ਤਾਂ ਇਸ ਪੱਖੋਂ ਵੀ ਵੀ ਇਹਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਆ, ਬਹੁਤ ਲਗਭਗ ਸਾਰੀ ਦੁਨੀਆ ਦੇ ਲੋਕ ਇੱਥੇ ਆ ਕੇ ਜਿਹੜੇ ਵਸੇ ਹੋਏ ਆ। ਕੋਈ ਮੈਨੂੰ ਲੱਗਦਾ ਦੁਨੀਆ 'ਤੇ ਇੱਦਾਂ ਦਾ ਮੁਲਕ ਨਹੀਂ ਹੋਣਾ ਜਿੱਥੇ ਦਾ ਰੈਜ਼ੀਡੈਂਟ ਕੈਲੀਫੋਰਨੀਆ 'ਚ ਨਾ ਰਹਿੰਦਾ ਹੋਵੇ। ਜੀ ਬਿਲਕੁਲ। ਸੋ ਇਸ ਦੇ ਵਿੱਚ ਦੱਸਦੇ ਵੀ ਇੱਥੇ ਦੀਆਂ ਜਿਹੜੀਆਂ ਰੇਸਿਸ ਆ ਉਸ ਦੇ ਬਾਰੇ US ਸੈਨੇਟ ਤਾਂ ਜਿਹੜੀ ਡੈਮੋਕ੍ਰੇਟ ਦੇ ਕੋਲ ਹੀ ਜਿਹੜੀ ਉਹ ਜਾਣੀ ਸੀਗੀ। ਇਸ ਦੇ ਵਿੱਚ ਡਾਇਨ ਫਾਈਨਸਟਾਈਨ ਜਿਹੜੀ ਉਹ ਜੇਤੂ ਰਹੀ ਆ 3.3 ਮਿਲੀਅਨ ਵੋਟਾਂ ਲੈ ਕੇ 54% ਵੋਟਾਂ ਜਿਹੜੀਆਂ ਉਸਨੇ ਕੁੱਲ ਲਈਆਂ। ਉਹਨਾਂ ਦੇ ਟੱਕਰ ਦੇਣ ਵਾਲੇ ਡੈਮੋਕ੍ਰੇਟ ਪਾਰਟੀ ਦੇ ਕੈਵਿਨ ਡਿਲੋਨ ਨੂੰ 2.8 ਮਿਲੀਅਨ ਵੋਟਾਂ ਜਿਹੜੀਆਂ ਆ ਉਹ ਪਈਆਂ ਆ। ਅਜੇ ਵੀ 97% ਉੱਦਾਂ ਜਿਹੜੀ ਅਕਾਊਂਟਿੰਗ ਜਿਹੜੀ ਹੋਈ ਆ, ਰਿਪੋਰਟਿੰਗ ਜਿਹੜੀ ਹੋਈ ਆ, ਅਤੇ ਅਜੇ 1000 ਕੁ ਪ੍ਰੀਸਿੰਕਟ ਜਿਹੜਾ ਆ ਉਹ ਗਿਣਨਾ ਬਾਕੀ ਹੈ। ਪਰ ਉਸ ਦੇ ਵਿੱਚ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਫਰਕ ਪਊਗਾ। ਅਤੇ ਉੱਧਰ US ਹਾਊਸ ਦੇ ਵਿੱਚ ਜੇ ਦੱਸ ਜਾਈਏ, US ਦੀ ਡਿਸਟ੍ਰਿਕਟ 10, 25, 39, 46, 48, 50 ਅਤੇ ਨਾਲ ਦੇ ਨਾਲ 49 ਇਹ ਸਾਰੀਆਂ ਡਿਸਟ੍ਰਿਕਟ ਦੇ ਅਜੇ ਕਿਸੇ ਦੇ ਵੱਲੋਂ ਪ੍ਰੋਜੈਕਟਡ ਵਿਨਰ ਜਿਹੜੇ ਆ ਉਹ ਨਹੀਂ ਦੱਸੇ ਗਏ। ਸੋ ਬਾਕੀ ਜਿਹੜੀਆਂ ਥਾਵਾਂ ਦੇ ਉੱਤੇ ਜਿਹੜੇ ਹੈਗੇ ਨੇ ਉਹਨਾਂ ਨੂੰ ਜੇਤੂ ਇੱਕ ਹਿਸਾਬ ਦੇ ਨਾਲ ਕਰਾਰ ਜਿਹੜਾ ਦੇ ਦਿੱਤਾ ਗਿਆ ਆ। ਸੋ US ਹਾਊਸ ਦੇ ਵਿੱਚ ਜਿਹੜੀਆਂ 53 ਡਿਸਟ੍ਰਿਕਟਸ ਆ, ਇਹ ਸਾਰੀਆਂ ਉਹੀ ਡਿਸਟ੍ਰਿਕਟਸ ਨੇ ਜਿਹੜੀਆਂ ਵਾਸ਼ਿੰਗਟਨ DC ਦੇ ਵਿੱਚ ਜਿਨ੍ਹਾਂ ਨੇ ਰਿਪਰੈਜ਼ੈਂਟ ਜਿਹੜਾ ਕਰਨਾ ਹੈ। ਸੋ ਇਹ ਵੀ ਕਲੀਅਰ ਜਿਹੜੇ ਆਪਾਂ ਕਰਦੇ ਜਾਈਏ। ਡੈਮੋਕ੍ਰੇਟਸ 39 ਜਿਹੜੀਆਂ ਉਹ ਜਿੱਤ ਚੁੱਕੇ ਨੇ, 3 ਦੇ ਵਿੱਚ ਲੀਡ 'ਚ ਆ, ਅਤੇ ਰਿਪਬਲਿਕਨ 7 ਜਿਹੜੀਆਂ ਉਹ ਜਿੱਤ ਚੁੱਕੇ ਨੇ ਅਤੇ 4 ਦੇ ਵਿੱਚ ਲੀਡ 'ਚ ਆ। ਇਹ ਕੈਲੀਫੋਰਨੀਆ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਉਹ ਸੋਚ ਰਹੇ ਸੀਗੇ ਵੀ ਅਸੀਂ ਇੱਥੇ ਕੁਝ ਕੁ ਜਿਹੜੀਆਂ ਰਿਪਬਲਿਕਨ ਡਿਸਟ੍ਰਿਕਟਸ ਆ ਉਹਨਾਂ ਨੂੰ ਫਲਿੱਪ ਕਰ ਸਕਾਂਗੇ, ਪਰ ਅਜੇ ਤੱਕ ਉਹਨਾਂ ਨੂੰ ਇਸ ਤਰੀਕੇ ਦੀ ਕੋਈ ਕਾਮਯਾਬੀ ਜਿਹੜੀ ਹਾਸਿਲ ਜਿਹੜੀ ਆ ਉਹ ਨਹੀਂ ਹੋਈ ਹੈਗੀ। ਸੋ ਇਸ ਤਰ੍ਹਾਂ ਜਿਹੜੀ ਸਭ ਤੋਂ ਇੰਪੋਰਟੈਂਟ ਇੱਕ ਸੀਟ ਸੀਗੀ ਮੋਡੈਸਟੋ ਏਰੀਏ ਦੀ ਜਿਹੜੀ ਡਿਸਟ੍ਰਿਕਟ 10th ਦੀ ਆ, ਜੈਫ ਡੈਨਮ ਰਿਪਬਲਿਕਨ ਆ, ਉਹ ਜੋਸ਼ ਆਰਡਰ ਤੋਂ ਥੋੜ੍ਹੀ ਜਿਹੀਆਂ ਵੋਟਾਂ ਦੇ ਨਾਲ ਹੀ ਅੱਗੇ ਹੈਗੇ, ਲਗਭਗ 1300 ਵੋਟ ਦੇ ਨਾਲ। ਜਿਹੜੇ ਜੈਫ ਡੈਨਮ ਆ ਉਹਨਾਂ ਦੇ ਕੋਲ 56,701 ਆ, ਜੋਸ਼ ਆਰਡਰ ਦੇ ਕੋਲ 55,414 ਆ। ਅਤੇ ਇੱਥੇ ਜਿਹੜੇ ਆ ਪੰਜਾਬੀ ਕਮਿਊਨਿਟੀ ਕਾਫੀ ਜਿਹੜੀ ਆ ਜੈਫ ਡੈਨਮ ਦੇ ਸਪੋਰਟ ਦੇ ਵਿੱਚ ਆਈ ਸੀ। ਇਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਫੰਡ ਰੇਜ਼ਿੰਗ ਵਗੈਰਾ ਵੀ ਉਹਨਾਂ ਦੇ ਕੀਤੇ ਸੀਗੇ ਜੀ। ਅਤੇ ਜਿਹੜੇ ਕੁਛ ਕੁ ਨਾਮ ਜਿਹੜੇ ਸਾਰਿਆਂ ਨੇ ਸੁਣੇ ਹੁੰਦੇ ਆ ਜੀ, ਉਹਨਾਂ ਦੇ ਵਿੱਚੋਂ ਦੱਸਦੇ ਜੀ, ਜਿਮ ਕਾਸਟਾ ਨੇ ਆਪਣੀ ਜਿਹੜੀ ਇਲੈਕਸ਼ਨ ਜਿਹੜੀ ਫ੍ਰੈਜ਼ਨੋ ਇਲਾਕੇ ਦੇ ਵਿੱਚੋਂ ਜਿਹੜੀ ਉਹ ਜਿੱਤੀ ਆ। ਰੋ ਖੰਨਾ ਜਿਹੜੇ ਆ ਉਹਨਾਂ ਨੇ ਆਪਣੀ ਇਲੈਕਸ਼ਨ ਜਿਹੜੀ ਆ ਡਿਸਟ੍ਰਿਕਟ 17 ਦੇ ਵਿੱਚੋਂ ਜਿਹੜੀ ਆ ਜਿੱਤੀ ਆ। ਇਸੇ ਤਰੀਕੇ ਦੇ ਨਾਲ ਜਿਹੜੀ ਕੈਂਸਨ ਚੂ ਨੇ ਉਹਨਾਂ ਨੇ ਵੀ ਆਪਣੀ ਜਿਹੜੀ ਇਲੈਕਸ਼ਨ ਜਿਹੜੀ ਜਿੱਤੀ ਆ। ਡੇਵਿਡ ਨੂਨਜ਼ ਜਿਹੜੇ ਕਿ ਇੱਕ ਕਮੇਟੀ ਦੇ ਚੇਅਰਮੈਨ ਵੀ ਹੈਗੇ ਆ ਵਾਸ਼ਿੰਗਟਨ DC ਦੇ ਵਿੱਚ, ਆਈ ਥਿੰਕ ਹਾਊਸ ਦੀ ਜਿਹੜੀ ਜੁਡੀਸ਼ਰੀ ਕਮੇਟੀ ਆ ਉਸ ਦੇ ਵਿੱਚ ਉਹ ਹੈਗੇ ਨੇ, ਅਤੇ ਉਹਨਾਂ ਨੇ ਆਪਣੇ ਜਿਹੜੇ ਕਲੋਵਿਸ ਵਾਲਾ ਇਲਾਕਾ ਉਹਨਾਂ ਦਾ ਹੈਗਾ ਆ ਡਿਸਟ੍ਰਿਕਟ 22, ਉਸ ਦੇ ਵਿੱਚ ਉਹਨਾਂ ਨੇ ਜਿਹੜੀ ਜਿੱਤ ਆ ਉਹ ਪ੍ਰਾਪਤ ਕੀਤੀ ਆ। ਐਮੀ ਵਰਾ ਨੇ ਜਿਹੜਾ ਐਲਗਰੋਵ ਏਰੀਆ ਆ ਉੱਥੋਂ ਜਿੱਤ ਚੁੱਕੇ ਹੈਗੇ ਨੇ। ਸੋ ਇਹ ਜਿਹੜੇ ਕੁਛ ਚੁਣਿੰਦਾ ਨਾਮ ਜਿਹੜੇ ਸਾਰਿਆਂ ਨੇ ਜਿਹੜੇ ਸੁਣੇ ਹੈਗੇ ਨੇ ਉਹ ਉਹਨਾਂ ਦੇ ਬਾਰੇ ਦੱਸਦੇ ਜਾਈਏ। ਆਈ ਥਿੰਕ ਕੱਲ੍ਹ ਸਾਡੇ ਇੱਕ ਵੀਰ ਨੇ ਪੁੱਛਿਆ ਸੀ ਕਾਕਸ ਦੇ ਬਾਰੇ, ਉਹ ਇਲੈਕਸ਼ਨ ਜਿਹੜੀ ਆ ਉਹ ਰਾਈਟ ਨਾਓ ਜਿਹੜੀ ਲੂਜ਼
ਜਿਹੜੀ ਉਹਨਾਂ ਨੇ ਕੀਤੀ ਆ, ਜਿਹੜੀ ਕੈਲੀਫੋਰਨੀਆ ਜਿਹੜੇ ਫ੍ਰੈਜ਼ਨੋ ਇਲਾਕੇ ਦੇ ਵਿੱਚ ਜਿਹੜੇ ਉਹ ਰਨ ਕਰ ਰਹੇ ਸੀਗੇ। ਹਾਂਜੀ, ਉਹਨਾਂ ਦੇ ਅਗੇਂਸਟ ਜਿਹੜੇ ਵਾਲਾਡਾਓ ਜਿਹੜੇ ਆ ਰਿਪਬਲਿਕਨ, ਉਹਨਾਂ ਨੇ ਜਿਹੜੀ ਆ ਉੱਥੇ ਇਲੈਕਸ਼ਨ ਵਿਨ ਕੀਤੀ ਹੈਗੀ ਆ। ਸੋ ਜੀ ਅਗਲੀ ਇਲੈਕਸ਼ਨ ਵੱਲ ਚੱਲੀਏ। ਗਵਰਨਰ ਦੀ, ਜਿਹੜੀ ਕੈਲੀਫੋਰਨੀਆ ਦੇ ਗਵਰਨਰ ਦੇ ਲਈ ਗੈਬਨ ਨਿਊਸਮ ਜਿਹੜੇ ਆ ਉਹ ਵਿਨਰ ਅਨਾਊਂਸ ਕਰ ਦਿੱਤੇ ਗਏ ਆਲਰੇਡੀ। ਉਹਨਾਂ ਨੂੰ 4,158,682 ਵੋਟਾਂ ਮਿਲੀਆਂ ਤੇ ਰਿਪਬਲਿਕਨ ਜਿਹੜੇ ਜੌਨ ਕਾਕਸ ਆ ਉਹਨਾਂ ਨੂੰ 2,08,40,000 ਵੋਟਾਂ ਮਿਲੀਆਂ। ਸੋ ਉਹ ਜਿਹੜੇ ਆ ਗੈਬਨ ਨਿਊਸਮ ਆਲਰੇਡੀ ਡਿਕਲੇਅਰ ਕਰ ਦਿੱਤੇ ਆ। ਇਸੇ ਤਰ੍ਹਾਂ ਲਿeutenant ਗਵਰਨਰ ਕੋਨਾਲਕਸ ਸੀ ਜਿਹੜੇ ਹੈਗੇ ਆ, ਉਹਨਾਂ ਨੂੰ ਡੈਮੋਕ੍ਰੇਟਸ ਜਿਹੜੇ 3,02,00,000 ਦੇ ਕਰੀਬ ਵੋਟਾਂ ਮਿਲੀਆਂ ਤੇ ਐਡ ਹਰਨਾਂਡੇਜ਼ ਜਿਹੜੇ ਆ ਉਹਨਾਂ ਨੂੰ 2,05,76,000 ਮਿਲੀਆਂ। ਜੀ ਬਿਲਕੁਲ। ਸੋ ਇਹ ਸੀਗੇ। ਸੋ ਜੇ ਓਵਰਆਲ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਦੇ ਵਿੱਚ ਤਕਰੀਬਨ 7 ਮਿਲੀਅਨ ਲੋਕਾਂ ਨੇ ਜਿਹੜੀ ਵੋਟ ਪਾਈ ਆ। ਰਜਿਸਟਰਡ ਵੋਟਰ ਤਾਂ ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਨੇ। ਸੋ ਓਵਰਆਲ ਜਿਹੜਾ ਟਰਨ ਆਊਟ ਆ ਉਹ ਘਟ ਰਿਹਾ ਆ। ਸੋ ਇਹ ਇੱਕ ਜ਼ਰੂਰ ਗੱਲ ਰਹੀ ਆ। ਉੱਦਾਂ ਕੱਲ੍ਹ ਦਾ ਜਿਹੜਾ ਰੌਲਾ ਜ਼ਰੂਰ ਪਿਆ ਵੀ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਆ, ਮਿਲੀਅਨਸ ਆਫ ਲੋਕ, ਉਹਨਾਂ ਨੇ ਅਰਲੀ ਵੋਟਿੰਗ ਜਿਹੜੀ ਆ ਉੱਥੇ ਕੀਤੀ ਹੈਗੀ ਆ। ਤੇ ਬਾਕੀ ਹੋਰ ਵੀ ਬਹੁਤ ਕੁਛ ਜਿਹੜਾ ਉਸ ਦੇ ਵਿੱਚ ਆંકੜੇ ਜਿਹੜੇ ਆ ਰਹੇ ਸੀ। ਆਈ ਥਿੰਕ ਮੈਨੂੰ ਲੱਗਦਾ ਵੀ ਪੁਰਾਣੇ ਆંકੜਿਆਂ ਨਾਲੋਂ ਕੁਝ ਬਹੁਤਾ ਜ਼ਿਆਦਾ ਫਰਕ ਫਿਰ ਮਿਡ ਟਰਮ ਇਲੈਕਸ਼ਨ ਦੇ ਓਵਰਆਲ ਇਸ ਦੇ ਵਿੱਚ ਦੇਖਣ ਨੂੰ ਜਿਹੜਾ ਆ ਉਹ ਨਹੀਂ ਮਿਲਿਆ। ਪਰ ਜਿੰਨਾ ਵੀ ਵਾਧਾ ਹੋਇਆ ਉਹ ਚੰਗੀ ਗੱਲ ਹੀ ਜਿਹੜੀ ਆ ਉਹ ਆਪਾਂ ਉਸ ਨੂੰ ਮੰਨ ਕੇ ਜਿਹੜੇ ਉਹ ਚੱਲਾਂਗੇ। ਸੋ ਅਟਾਰਨੀ ਜਨਰਲ ਦਾ ਹਰਜੋਤ ਸਿੰਘ ਜੀ ਜੇ ਜ਼ਾਵੀਅਰ ਬਸਰਾ ਉਹ ਅੱਗੇ ਉਹ ਬਿਨ ਰਹੀ ਆ ਕਿਉਂਕਿ ਉਹਨਾਂ ਨੂੰ 4,01,99,000 ਵੋਟਾਂ ਆ ਤੇ ਰਿਪਬਲਿਕਨ ਜਿਹੜੇ ਸਟੀਵਨ ਵੈਲੇ ਆ ਉਹਨਾਂ ਦੇ ਕੋਲ 2,07,06,000 ਆ। ਜੀ ਸੋ ਇਸ ਤਰੀਕੇ ਦੇ ਨਾਲ ਜਿਹੜੇ ਮੌਜੂਦਾ ਹੀ ਨੇ ਉਹ ਅਟਾਰਨੀ ਜਨਰਲ ਕੈਲੀਫੋਰਨੀਆ ਦੇ, ਸੋ ਇੱਕ ਵਾਰੀ ਫਿਰ ਉੱਥੇ ਜਿੱਤ ਪ੍ਰਾਪਤ ਹੋਈ ਹੈ। ਜੇ ਸਟੇਟ ਦੀ ਸੈਨੇਟ ਦੀ ਰੇਸ ਦੇ ਬਾਰੇ ਹਰਜੋਤ ਸਿੰਘ ਜੀ ਦੱਸਦੇ ਜਾਈਏ ਤਾਂ ਇਸ ਦੇ ਵਿੱਚ 9 ਜਿਹੜੀਆਂ ਸੀਟਾਂ ਡੈਮੋਕ੍ਰੇਟਸ ਨੇ ਜਿੱਤੀਆਂ ਨੇ, 4 ਦੇ ਵਿੱਚ ਰਾਈਟ ਨਾਓ ਲੀਡ ਕਰ ਰਹੇ ਆ। ਇਸੇ ਤਰੀਕੇ ਨਾਲ ਰਿਪਬਲਿਕਨ ਜਿਹੜੀ ਆ ਪਾਰਟੀ ਦੇ ਵਿੱਚ 3 ਜਿਹੜੇ ਆ ਉਹ ਰਿਪਬਲਿਕਨ ਪਾਰਟੀ ਜਿੱਤੇ ਆ, 4 ਦੇ ਵਿੱਚ ਲੀਡ ਕਰ ਰਹੇ ਆ। ਜਿਹੜੀ ਉੱਥੇ ਦੀ ਡਿਸਟ੍ਰਿਕਟ 14 ਆ ਉੱਥੇ ਦੇ ਜਿਹੜੇ ਰਿਪਬਲਿਕਨ ਪਾਰਟੀ ਦੇ ਵਿਡਕ ਸੀਗੇ ਜਿਹੜੇ ਇਨਕੰਬੈਂਟ ਆ, ਉਹ ਸ਼ਾਇਦ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਉਹ ਸੀਟ ਜਿਹੜੀ ਫਲਿੱਪ ਉੱਥੇ ਹੋ ਸਕਦੀ ਆ। 42% ਉਹਨਾਂ ਦੇ ਓਪੋਨੈਂਟ ਹਰਟਾਡੋ ਉਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ ਤੇ 48% ਜਿਹੜੇ ਵਿਡਕ ਨੇ ਉਹਨਾਂ ਨੂੰ ਵੋਟਾਂ ਪਈਆਂ ਆ। ਜਿਹੜੀ ਇੱਕ ਹਾਂਜੀ ਉਹਨਾਂ ਨੂੰ 48 ਪਈਆਂ, ਉਹਨਾਂ ਨੂੰ 52 ਪਈਆਂ। ਤੇ ਡਿਸਟ੍ਰਿਕਟ 12 ਆ ਉਹ ਬਹੁਤ ਜ਼ਿਆਦਾ ਜਿਹੜੀ ਕਲੋਜ਼ ਜਿਹੜੀ ਦੱਸੀ ਜਾ ਰਹੀ ਆ। ਕੈਲਾਰੋ ਤੇ ਪੋਇਥਰਸ ਜਿਹੜੇ ਆ ਇਹਨਾਂ ਦੇ ਦਰਮਿਆਨ ਜਿਹੜਾ ਕਾਫੀ ਕੜਾ ਮੁਕਾਬਲਾ ਆ। ਇੱਕ ਨੂੰ 50% ਤੇ ਇੱਕ ਨੂੰ 51%। ਸੋ ਇਹ 2 ਰੇਸਾਂ ਜਿਹੜੀਆਂ ਅਜੇ ਉਹਨਾਂ ਨੇ ਓਵਰਆਲ ਜਿਹੜੀਆਂ ਆ ਉਹ ਕਾਲ ਨਹੀਂ ਕੀਤੀਆਂ ਹੋਈਆਂ। ਸੋ ਕਾਫੀ ਜਗ੍ਹਾ ਦੇ ਉੱਤੇ ਇੱਕ ਅੱਧੀ ਥਾਂ ਦੇ ਉੱਤੇ ਜਿਹੜੀ ਸਟੇਟ ਦੀ ਸੈਨੇਟ ਇਹ ਦੱਸਦੇ ਜਾਈਏ, ਇਹ ਜਿਹੜੀ ਜਿੱਦਾਂ ਵਿਧਾਨ ਸਭਾ ਹੁੰਦੀ ਹੈ ਨਾ ਇਕੱਲੀ ਉੱਥੋਂ ਦੀ ਪੰਜਾਬ ਦੀ, ਉਸੇ ਤਰੀਕੇ ਨਾਲ ਇੱਕ ਸਟੇਟ ਦੀ ਵੀ ਸੈਨੇਟ ਹੁੰਦੀ ਆ ਤੇ ਸਟੇਟ ਦੀ ਵੀ ਜਿਹੜੀ ਅਸੈਂਬਲੀ ਹੁੰਦੀ ਆ। ਸੋ ਅਸੈਂਬਲੀ ਦੇ ਜੇ ਸਟੇਟ ਅਸੈਂਬਲੀ ਦੀ ਗੱਲ ਕਰੀਏ ਤਾਂ ਡੈਮੋਕ੍ਰੇਟਸ ਨੇ ਉਸ ਦੇ ਵਿੱਚ 37 ਜਿਹੜੀਆਂ ਸੀਟਾਂ ਜਿੱਤ ਚੁੱਕੇ ਨੇ, 20 ਦੇ ਵਿੱਚ ਉਹ ਲੀਡ ਕਰ ਰਹੇ ਨੇ। ਤੇ ਇਸੇ ਤਰੀਕੇ ਨਾਲ ਰਿਪਬਲਿਕਨ ਨੇ 11 ਸੀਟਾਂ ਜਿਹੜੀਆਂ ਉੱਥੇ ਜਿੱਤ ਲਈਆਂ ਨੇ ਤੇ 12 ਦੇ ਵਿੱਚ ਜਿਹੜੇ ਉਹ ਲੀਡ ਕਰ ਰਹੇ ਨੇ। ਥੋੜ੍ਹੀ ਜਿਹੀ ਅਪਡੇਟ ਹੋਈ ਆ ਰਾਜਗੰਭੀਰ ਸਿੰਘ ਜੀ, ਜੇ ਆਪਾਂ ਥੋੜ੍ਹੇ ਅਪਡੇਟ ਕਰ ਦਈਏ। ਡੈਮੋਕ੍ਰੇਟਸ ਨੇ 42 ਵਿਨ ਕੀਤੀਆਂ ਹੈਗੀਆਂ ਸਟੇਟ ਅਸੈਂਬਲੀ 'ਚ ਤੇ 15 ਤੇ ਲੀਡ ਕਰ ਰਹੇ ਆ ਤੇ ਰਿਪਬਲਿਕਨ ਨੇ 12 ਵਿਨ ਕੀਤੀਆਂ ਤੇ 11 ਦੇ ਉੱਤੇ ਜਿਹੜੀ ਆ ਉਹ ਲੀਡ ਕਰ ਰਹੇ ਹੈਗੇ ਆ ਜੀ। ਸੋ ਤੇ ਇੱਕ ਬੇਕਰਸਫੀਲਡ ਤੋਂ ਰੂਡੀ ਸਾਲਸ ਸੀਗੇ, ਉਹ ਡੈਮੋਕ੍ਰੇਟ ਸੀਗੇ, ਉਹਨਾਂ ਨੂੰ ਜਿਹੜਾ ਅਨਸੀਟ ਕਰਨ ਦੇ ਲਈ ਰਿਪਬਲਿਕਨ ਨੇ ਬਹੁਤ ਜ਼ੋਰ ਲਾਇਆ ਸੀ ਪਰ ਉਹ ਆਪਣੀ ਸੀਟ ਜਿੱਤ ਰਹੇ ਹੈਗੇ ਆ। ਇਹ ਉਹੀ ਰੂਡੀ ਸਾਲਸ ਆ ਜਿਨ੍ਹਾਂ ਨੇ ਪੰਜਾਬੀ ਦਾ ਜਿਹੜਾ ਬਿੱਲ ਸੀਗਾ 3179 ਵੀ ਪੰਜਾਬੀ ਜਿਹੜੀ ਆ ਭਾਸ਼ਾ ਇਹ ਗਵਰਨਮੈਂਟ ਆਫਿਸਿਸ ਦੇ ਵਿੱਚ ਹੋਣੀ ਚਾਹੀਦੀ ਆ, ਉਹ ਲੈ ਕੇ ਆਏ ਸੀ। ਉਹ ਬਿੱਲ ਯੂਨੈਨਿਮਸਲੀ ਜਿਹੜਾ
ਅਸੈਂਬਲੀ ਦੇ ਵਿੱਚ ਪਾਸ ਹੋਇਆ ਸੀ ਤੇ ਯੂਨੈਨਿਮਸਲੀ ਕੈਲੀਫੋਰਨੀਆ ਦੀ ਸੈਨੇਟ ਦੇ ਵਿੱਚ ਪਾਸ ਹੋਇਆ ਸੀ, ਪਰ ਜਿਹੜੇ ਗਵਰਨਰ ਆ ਜੈਰੀ ਬਰਾਊਨ, ਉਹਨਾਂ ਨੇ ਉਸ ਬਿੱਲ ਨੂੰ ਸਾਈਨ ਕਰਨ ਤੋਂ ਨਾ ਕਰ ਦਿੱਤੀ, ਉਹਨੂੰ ਟਰਨ ਡਾਊਨ ਕਰ ਦਿੱਤਾ। ਸੋ ਰੂਡੀ ਸੈਲਸ ਨੇ ਇਹ ਵੀ ਵਾਅਦਾ ਕੀਤਾ ਸੀ ਪਿਛਲੀ ਵਾਰੀ ਭਈ ਆਪਾਂ ਜਦੋਂ ਹੁਣ ਨਵੀਂ ਜਿਹੜੀ ਗਵਰਨਮੈਂਟ ਆਊਗੀ ਜਿਹਦੇ ਵਿੱਚ ਨਵੇਂ ਸੈਨੇਟਰ ਸਟੇਟ ਦੇ ਤੇ ਅਸੈਂਬਲੀਮੈਨ ਹੋਣਗੇ, ਉਹਨਾਂ ਨੂੰ ਅਸੀਂ ਲਿਆ ਕੇ ਤੇ ਇੱਕ ਵਾਰੀ ਫਿਰ ਜਿਹੜਾ ਇਹ ਬਿੱਲ ਆ ਉਹ ਫਿਰ ਲੈ ਕੇ ਆਵਾਂਗੇ। ਸੋ ਗੈਬਨ ਨਿਊਸਮ ਨਾਲ ਵੀ ਕਈ ਆਪਣੇ ਪੰਜਾਬੀਆਂ ਨੇ ਗੱਲਬਾਤ ਕੀਤੀ ਸੀ, ਉਸ ਨੇ ਵਾਅਦਾ ਵੀ ਕੀਤਾ ਸੀ ਵੀ ਮੈਂ ਇਸ ਨੂੰ ਪਾਸ ਕਰੂੰਗਾ। ਸੋ ਦੇਖੀਏ ਉਹਦੇ ਵਿੱਚ ਜਿਹੜਾ ਆ ਕਿੰਨਾ ਕੁ ਹੁਣ ਨਵੇਂ ਗਵਰਨਰ ਸਾਥ ਦੇਣਗੇ। ਇਸੇ ਤਰ੍ਹਾਂ ਇੱਕ ਇੰਡੀਅਨ ਮੂਲ ਦੇ ਐਸ਼ ਕਾਲਰਾ ਜਿਹੜੇ ਆ 27 ਡਿਸਟ੍ਰਿਕਟ ਜਿਹੜਾ ਹੈਗਾ ਆ ਉੱਥੋਂ ਵਿਨ ਕੀਤੇ ਹੈਗੇ ਆ, ਉਹਨਾਂ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ 72% ਤੇ ਉਹਨਾਂ ਦੇ ਓਪੋਨੈਂਟ ਨੂੰ ਸਿਰਫ 28% ਵੋਟਾਂ ਪਈਆਂ। ਇੱਕ ਚੀਜ਼ ਜੇ ਤੁਸੀਂ ਹਰਜੋਤ ਸਿੰਘ ਜੀ ਇਹ ਸਟੇਟ ਸੈਨੇਟ ਜਾਂ ਸਟੇਟ ਅਸੈਂਬਲੀ ਦੇ ਉੱਤੇ ਨਜ਼ਰ ਮਾਰੋ ਤਾਂ ਇਨਕੰਬੈਂਟ ਜਿਹੜੇ ਆ ਆਸਾਨੀ ਦੇ ਨਾਲ ਜਿੱਤਦੇ ਆ। ਬਹੁਤ ਜਿੱਦਾਂ ਇੱਕ ਵਿਡਕ ਹੀ ਆ ਜਿਹੜਾ ਨੇ ਸਟੇਟ ਸੈਨੇਟ ਦੇ ਵਿੱਚ ਜਿਹੜੀ ਇਲੈਕਸ਼ਨ ਜਿਹੜੀ ਲੂਜ਼ ਕਰਨ ਦੇ ਕਗਾਰ ਦੇ ਉੱਤੇ ਪਹੁੰਚੇ ਆ, ਨਹੀਂ ਤਾਂ ਜ਼ਿਆਦਾਤਰ ਜਿਹੜੇ ਇਨਕੰਬੈਂਟਸ ਯਾਨੀ ਕਿ ਮੌਜੂਦਾ ਜਿਹੜੇ ਜਿੱਤੇ ਹੋਏ ਉਹਨਾਂ ਡਿਸਟ੍ਰਿਕਟ ਦੇ ਵਿੱਚ ਆ ਉਹੀ ਲਗਾਤਾਰ ਜਿਹੜੇ ਆ ਉਹ ਜਿੱਤ ਹਾਸਲ ਕਰ ਰਹੇ ਨੇ। ਕਈ ਥਾਵਾਂ ਦੇ ਉੱਤੇ ਟੋਟਲੀ ਨਵੇਂ ਚਿਹਰੇ ਹੁੰਦੇ ਆ ਦੋਨੋਂ ਹੀ ਪਾਸਿਓਂ, ਤੇ ਕਈ ਥਾਵਾਂ ਦੇ ਉੱਤੇ ਜਿਹੜੇ ਸੇਮ ਬੰਦੇ ਆ ਉਹ ਕਈਆਂ ਦੇ ਤਾਂ ਖਿਲਾਫ ਵੀ ਜਿਹੜਾ ਕੋਈ ਖੜਦਾ ਹੀ ਨਹੀਂ ਆ। ਸੋ ਆਟੋਮੈਟਿਕਲੀ ਇੱਕ ਹਿਸਾਬ ਦੇ ਨਾਲ ਜਿਹੜੀ ਆ ਉਹਨਾਂ ਦੀ ਜਿੱਤ ਉੱਧਰ ਹੋ ਜਾਂਦੀ ਹੁੰਦੀ ਆ। ਸੋ ਹੁਣ ਬੈਲਟ ਮੈਜਰਸ ਦੇ ਉੱਤੇ ਜਿਹੜੀ ਹਰਜੋਤ ਸਿੰਘ ਜੀ ਨਜ਼ਰ ਆਪਾਂ ਜੇ ਮਾਰੀਏ ਤਾਂ ਜਿਹੜੇ ਇੱਕ ਇੱਕ ਕਰਕੇ ਆਪਾਂ ਪ੍ਰੋਪੋਜੀਸ਼ਨਾਂ ਦੇ ਬਾਰੇ ਉੱਤੇ ਨਜ਼ਰ ਮਾਰਦੇ ਹਾਂ, ਕਿਉਂਕਿ ਇਹਨਾਂ ਦਾ ਅਸਰ ਜਿਹੜਾ ਡਾਇਰੈਕਟਲੀ ਹਰ ਇੱਕ ਦੇ ਉੱਤੇ ਜਿਹੜਾ ਉਹ ਹੋਵੇਗਾ। ਸੋ ਜਿਹਦਾ ਸਭ ਤੋਂ ਵੱਧ ਜਿਹੜਾ ਹਰਜੋਤ ਸਿੰਘ ਜੀ ਜ਼ੋਰ ਵੀ ਲੱਗਾ ਸੀਗਾ ਪ੍ਰੋਪੋਜੀਸ਼ਨ 6 ਜਿਹੜੀ ਸੀਗੀ ਗੈਸ ਟੈਕਸ ਨੂੰ ਰਿਪੀਲ ਕਰਨ ਵਾਲੀ, ਲੋਕਾਂ ਨੇ ਉਸ ਨੂੰ ਨਾ ਕਰ ਦਿੱਤੀ ਆ ਵੀ ਅਸੀਂ ਗੈਸ ਟੈਕਸ ਨੂੰ ਰਿਪੀਲ ਜਿਹੜਾ ਆ ਉਹ ਨਹੀਂ ਕਰਨਾ। ਸੋ ਜਿਹੜਾ 12 ਸੈਂਟ ਪਰ ਗੈਲਨ ਜਿਹੜਾ ਗੈਸ ਟੈਕਸ ਚੱਲ ਰਿਹਾ ਸੀ ਪਿਛਲੇ ਸਾਲ ਸਟੇਟ ਅਸੈਂਬਲੀ 'ਚ ਪਾਸ ਹੋਣ ਤੋਂ ਬਾਅਦ 'ਚ ਸਟੇਟ ਸੈਨੇਟ 'ਚ ਪਾਸ ਹੋਣ ਤੋਂ ਬਾਅਦ 'ਚ ਜਿਹੜੇ ਜੈਰੀ ਬਰਾਊਨ ਉਹਨਾਂ ਨੇ ਗਵਰਨਰ ਨੇ ਜਿਹੜੇ ਸਾਈਨ ਕਰ ਦਿੱਤੇ ਸੀ, ਉਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ। ਅਤੇ ਇਨਫਰਾਸਟਰਕਚਰ ਦੇ ਉੱਤੇ ਜਿਹੜਾ ਕੰਮ ਆ ਉਸ ਦੇ ਨਾਲ ਕੀਤੇ ਗਏ ਪੈਸੇ ਇਕੱਠੇ ਕੀਤੇ ਜਿਹੜੇ ਆ ਉਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ। ਜਿਹੜਾ SB1 ਬਿੱਲ ਸੀਗਾ ਜੀ 38,01,276 ਲੋਕਾਂ ਨੇ ਨੋ ਦੇ ਵਿੱਚ ਵੋਟ ਪਾਈ ਆ, 30,76,118 ਲੋਕਾਂ ਨੇ ਯੈਸ ਦੇ ਵਿੱਚ ਵੋਟ ਪਾਈ ਵੀ ਰਿਪੀਲ ਹੋਣਾ ਚਾਹੀਦਾ ਸੀ। ਹੁਣ ਇਹ ਰਿਪੀਲ ਹੋਇਆ ਨਹੀਂ, ਗੈਸ ਤੁਹਾਡੀ ਮਹਿੰਗੀ ਰਹੂਗੀ ਤੇ ਇਕੱਲਾ ਮਹਿੰਗੀ ਨਹੀਂ ਰਹੂਗੀ 12 ਸੈਂਟ, ਤੇ ਫਿਊਚਰ ਦੇ ਵਿੱਚ ਵੀ ਉਹ ਫਿਊਲ ਟੈਕਸ ਇਨਕਰੀਜ਼ ਕਰ ਸਕਦੇ ਹੈਗੇ ਹੁਣ ਬਿਨਾਂ ਜਿਹੜੇ ਵੋਟਰਸ ਆ ਉਹਨਾਂ ਦੀ ਪਰਮਿਸ਼ਨ ਤੋਂ। ਬਿਲਕੁਲ ਅਸੈਂਬਲੀ ਦੇ ਵਿੱਚ ਜਿੱਦਾਂ ਬਿੱਲ ਲਿਆ ਕੇ ਜਿੱਦਾਂ AB 3179 ਬਿੱਲ ਵੋਟਰਸ ਤੋਂ ਬਗੈਰ ਜਿਹੜਾ ਸਿੱਧਾ ਅਸੈਂਬਲੀ ਤੇ ਸੈਨੇਟ 'ਚ ਪਾਸ ਹੋ ਰਿਹਾ ਸੀ, ਉਸੇ ਤਰੀਕੇ ਨਾਲ ਇਹ ਵੀ ਜਿਹੜਾ ਆ ਉਹ ਬਿੱਲ ਉੱਥੇ ਲਿਆਂਦੇ ਜਿਹੜੇ ਦੁਬਾਰਾ ਵੀ ਜਾ ਸਕਦੇ ਨੇ। ਸੋ ਪ੍ਰੋਪੋਜੀਸ਼ਨ 1 ਦੇ ਉੱਤੇ ਜਿਹੜੀ ਗੱਲ ਕਰੀਏ ਹਾਊਸਿੰਗ ਅਸਿਸਟੈਂਸ ਬੌਂਡ ਜਿਹੜੇ ਸੀਗੇ ਬੌਂਡ ਸੀਗੇ ਉਸ ਦੇ ਵਿੱਚ ਲੋਕਾਂ ਨੇ ਜਿਹੜੀ ਆ ਉਹ ਹਾਂ ਕੀਤੀ ਆ। ਇਸੇ ਜਿਹੜੇ ਆ ਜਿਹਦੇ ਵਿੱਚ ਲੋਕਾਂ ਨੂੰ ਜਿਹੜਾ ਬੌਂਡ ਦੇ ਕੇ ਘਰਾਂ ਵਾਸਤੇ ਬੇਸਿਕਲੀ ਜਿਹੜੀ ਅਫੋਰਡੇਬਲ ਹਾਊਸਿੰਗ ਦੇ ਲਈ ਜਿਹੜੇ ਇਸ ਦੇ ਵਿੱਚ ਮਦਦ ਜਿਹੜੀ ਉਹ ਕੀਤੀ ਜਾਣੀ ਸੀਗੀ। ਮੈਂਟਲ ਇਲਨੈਸ ਹਾਊਸਿੰਗ ਬੌਂਡ ਜਿਹੜਾ ਪ੍ਰੋਪੋਜੀਸ਼ਨ 2 ਵਾਲਾ ਸੀਗਾ ਉਹ ਉਸ ਨੂੰ 61% ਜਿਹੜੀਆਂ ਵੋਟਾਂ ਪਈਆਂ, 41 ਲੱਖ ਵੋਟਾਂ ਉਹਨਾਂ ਨੂੰ ਪਈਆਂ, ਅਤੇ ਨੋ ਦੇ ਵਿੱਚ ਜਿਹੜੀ ਆ 26 ਲੱਖ ਵੋਟ ਜਿਹੜੀ ਪਈ ਸੀ। ਸੋ ਮੈਂਟਲ ਇਲਨੈਸ ਅਤੇ ਵੈਟਰਨਸ ਦੇ ਲਈ ਜਿਹੜੀ ਹਾਊਸਿੰਗ ਅਸਿਸਟੈਂਸ ਜਿਹੜੀ ਆ ਇਹਦੇ ਲਈ ਵੀ ਬੌਂਡ ਨੂੰ ਇਕਰਾਰ ਜਿਹੜਾ ਉਹ ਕੀਤਾ ਗਿਆ ਆ। ਪ੍ਰੋਪੋਜੀਸ਼ਨ 3 ਜਿੱਦਾਂ ਇਨਫਰਾਸਟਰਕਚਰ ਦਾ ਜਿਹੜਾ ਪ੍ਰੋਪੋਜੀਸ਼ਨ 6 ਵਾਲਾ ਸੀਗਾ ਵੀ ਲੋਕਾਂ ਨੇ ਕਿਹਾ ਵੀ ਹਾਂ ਸੜਕਾਂ ਜਿਹੜੀਆਂ ਆ ਉਹ ਬਣਨੀਆਂ ਚਾਹੀਦੀਆਂ, ਬ੍ਰਿਜ ਬਣਨੇ ਚਾਹੀਦੇ ਆ, ਪਰ ਇਸ ਦੇ ਉੱਤੇ ਲੋਕਾਂ ਨੇ ਨਾ ਕਰ ਦਿੱਤੀ ਆ ਜਿਹੜੀ ਕਿ ਪਾਣੀ ਵਾਲੀ ਜਿਹੜੀ ਸੀਗੀ ਪਾਣੀ ਦੇ ਇਨਫਰਾਸਟਰਕਚਰ ਲਈ, ਕਨਾਲਸ ਦੇ ਲਈ, ਨਹਿਰਾਂ ਦੇ ਲਈ, ਐਗਰੀਕਲਚਰ ਦੇ ਲਈ ਜਿਹੜਾ ਇਹ ਲੋਕਾਂ ਨੇ ਉੱਥੇ ਮਨਾ ਕਰ ਦਿੱਤਾ ਹੈ। ਜਿੱਦਾਂ ਆਪਾਂ ਉਦੋਂ ਵੀ ਦੱਸਿਆ ਸੀਗਾ ਵੀ ਬਹੁਤ ਸਾਰੇ ਜਿਹੜੇ ਲੋਕ ਖਾਸ ਕਰਕੇ ਜਿਹੜੇ ਕਿਸਾਨੀ ਦੇ ਨਾਲ ਸੰਬੰਧਿਤ ਨਹੀਂ ਹੈਗੇ ਉਹਨਾਂ ਨੇ ਜਿੱਦਾਂ ਬੇ ਏਰੀਆ ਕਹਿ ਲਓ ਇੱਦਾਂ ਦੇ ਇਲਾਕੇ ਜਿੱਥੇ ਲੋਕਾਂ ਨੇ ਇਹ ਕਿਹਾ ਵੀ ਅਸੀਂ ਇਹਨਾਂ ਦੇ ਲਈ ਜਿਹੜਾ ਆ ਕੱਲਾ ਸਿਰਫ ਸੈਂਟਰਲ ਵੈਲੀ ਦੇ ਲਈ ਜਿਹੜਾ ਉਹ ਕਿਉਂ ਪੈਸੇ ਦਈਏ। ਕਹਿੰਦੇ ਵੀ ਜਿੱਦਾਂ ਹੁਣ ਟੈਕਸ ਗੈਸ ਟੈਕਸ ਵਾਲਾ ਉਹ ਤਾਂ ਸਾਰੇ ਕੈਲੀਫੋਰਨੀਆ 'ਚ ਜਿਹੜਾ ਯੂਜ਼ ਹੋਣਾ ਤਾਂ ਕਹਿੰਦੇ ਅਸੀਂ ਉਹਦੀ ਸਪੋਰਟ ਕਰ ਰਹੇ ਹਾਂ, ਅਤੇ ਇੱਥੇ ਵਾਲੇ ਜਿਹੜੇ ਕਹਿੰਦੇ ਆ ਵੀ ਅਸੀਂ ਇਕੱਲੇ ਉਹਨਾਂ ਵਾਸਤੇ ਜਿਹੜੇ ਪੈਸੇ ਕਿਉਂ ਦਈਏ। ਸੋ ਇਸ ਲਈ ਜਿਹੜਾ ਉਹ ਪ੍ਰੋਪੋਜੀਸ਼ਨ 3 ਵਾਟਰ ਅਤੇ ਇਨਵਾਇਰਮੈਂਟ ਬੌਂਡ ਜਿਹੜਾ ਆ
ਉਹ ਫੇਲ ਹੋ ਗਿਆ ਆ ਜੀ। ਸੋ ਬਿਲਕੁਲ 35 ਲੱਖ ਦੇ ਕਰੀਬ ਜਿਹੜੀਆਂ ਆ 9 ਦੇ ਵਿੱਚ ਵੋਟਾਂ ਪਈਆਂ ਹੈਗੀਆਂ ਤੇ 35 ਲੱਖ 7,000 ਤੇ 31,92,000 ਜਿਹੜੀਆਂ ਆ ਉਹ ਹੱਕ 'ਚ ਪਈਆਂ। ਇਸੇ ਤਰ੍ਹਾਂ ਇੱਕ ਪ੍ਰੋਪੋਜੀਸ਼ਨ 5 ਸੀਗੀ ਜਿਹਨੂੰ ਰੀਅਲ ਸਟੇਟ ਏਜੰਟਸ ਲੈ ਕੇ ਆਏ ਸੀ, ਪ੍ਰੋਪਰਟੀ ਟੈਕਸ ਬੇਸ ਟਰਾਂਸਫਰ। ਵੀ ਜੇ ਤੁਹਾਡੀ ਪ੍ਰੋਪਰਟੀ ਟਰਾਂਸਫਰ ਹੁੰਦੀ ਹੈਗੀ ਆ, ਤੁਸੀਂ ਪੁਰਾਣੀ ਸੈੱਲ ਕਰਕੇ ਨਵੀਂ ਲੈਂਦੇ ਆ, ਤੁਹਾਡਾ ਟੈਕਸ ਰੇਟ ਪੁਰਾਣਾ ਹੀ ਰਹੂਗਾ। ਉਹ ਜਿਹੜੀ ਆ ਉਹ ਵੀ ਫੇਲ ਹੋ ਗਈ ਆ, ਉਹ 9 ਹੋਈ ਆ। 9 ਦੇ ਵਿੱਚ 39,14,747 9 ਆ ਤੇ 28,20,805 ਜਿਹੜੀਆਂ ਆ ਉਹ ਜੈਸ ਦੇ ਵਿੱਚ ਪਈਆਂ ਹੈਗੀਆਂ ਆ। ਇਸੇ ਤਰ੍ਹਾਂ ਪ੍ਰੋਪੋਜੀਸ਼ਨ 4 ਸੀਗੀ ਚਿਲਡਰਨਸ ਹਸਪੀਟਲ ਦੇ ਲਈ, ਉਹ ਬਿਲਕੁਲ ਬੜੀ ਮੈਜੋਰਟੀ ਨਾਲ ਪਾਸ ਹੋਈ ਹੈ। 60% ਲੋਕਾਂ ਨੇ ਕਿਹਾ ਹਾਂ ਬਿਲਕੁਲ ਹਸਪੀਟਲ ਬਣਨੇ ਚਾਹੀਦੇ ਆ ਤੇ 26,70,000 ਲੋਕਾਂ ਨੇ ਕਿਹਾ ਨਹੀਂ। ਤੇ ਇਸੇ ਤਰ੍ਹਾਂ ਡੇ ਲਾਈਟ ਸੇਵਿੰਗਸ ਹੁਣ ਜਿਹੜੇ ਆ ਤੁਹਾਨੂੰ ਕਲੌਕ ਆਪਣੇ ਇਹ ਚੇਂਜ। ਇਹ ਹਰਜੋਤ ਸਿੰਘ ਜੀ ਅਜੇ ਇੱਕ ਚੀਜ਼ ਜਿਹੜੀ ਆ 2/3 ਬਹੁਮਤ ਇਹਨਾਂ ਨੂੰ ਇਸ ਬੈਲਟ ਮੈਜਰ ਤੋਂ ਬਾਅਦ ਫਿਰ ਵੀ ਅਸੈਂਬਲੀ 'ਚ ਚਾਹੀਦੀ ਆ ਜੀ, ਇਸ ਨੂੰ ਜਿਹੜਾ ਫਿਰ ਵਾਪਸ ਲੈਣ ਦੇ ਲਈ। ਸੋ ਲੋਕਾਂ ਨੇ ਮਨਜ਼ੂਰੀ ਦੇਤੀ ਆ ਵੀ ਹਾਂ ਤੁਸੀਂ ਗੋ ਹੈਡ ਤੇ ਤੁਸੀਂ ਆਪਣੀ ਮਨਜ਼ੂਰੀ ਅਸੈਂਬਲੀ ਦੇ ਵਿੱਚ ਲਓ ਤਾਂ ਜੋ ਜਿਹੜੀ ਆ ਇਸ ਨੂੰ ਜਿਹੜਾ ਡੇਟ ਦੀ ਕਲੌਕ ਆ ਜਿਹੜੀ ਆ ਉਹ ਚੇਂਜ ਨਾ ਹੋਵੇ। ਨਾਲ ਉਸ ਦੇ ਵਿੱਚ ਇਹ ਵੀ ਆ ਵੀ ਫੈਡਰਲ ਲੈਵਲ ਦੇ ਉੱਤੇ ਵੀ ਜਿਹੜੀ ਇਸ ਦੀ ਆਗਿਆ ਜਿਹੜੀ ਇਹਨਾਂ ਨੂੰ ਅਪਰੂਵਲ ਜਿਹੜਾ ਉਹ ਮਿਲਣਾ ਚਾਹੀਦਾ। ਸੋ ਸਟੇਟ ਅਸੈਂਬਲੀ ਦੇ ਵਿੱਚੋਂ 2/3 ਬਹੁਮਤ ਦੇ ਨਾਲ ਇਹ ਪਾਸ ਹੋਣਾ ਚਾਹੀਦਾ ਆ। ਫਿਰ ਉਹ ਜਿਹੜਾ ਫੈਡਰਲ ਵਾਲੇ ਵੀ ਜੇ ਨਾਲ ਮੰਨਦੇ ਆ ਤੇ ਫਿਰ ਆਪਣੀਆਂ ਜਿਹੜੀਆਂ ਘੜੀਆਂ ਆ ਉਹ ਚੇਂਜ ਨਹੀਂ ਹੋਣਗੀਆਂ। ਬੇਸਿਕਲੀ ਲੋਕਾਂ ਨੇ ਖੁੱਲ੍ਹ ਜਿਹੜੀ ਹੁਣ ਲਾਅ ਮੇਕਰਸ ਨੂੰ ਜਿਹੜੀ ਇਸ ਦੇ ਵਿੱਚ ਦੇ ਦਿੱਤੀ ਹੈਗੀ ਆ। ਸੋ ਜੇ ਕੈਲੀਫੋਰਨੀਆ ਚੇਂਜ ਕਰ ਲੈਂਦਾ ਤਾਂ ਫਿਰ ਸਾਡੇ ਗੁਆਂਢੀ ਜਿਹੜੇ ਆ ਔਰੇਗਨ ਨਵਾਡਾ ਉਹਨਾਂ ਦਾ ਕਿੱਦਾਂ ਰਹੂਗਾ? ਫਿਰ ਜਿਹੜਾ ਟਾਈਮ ਚੇਂਜ ਹੋਊਗਾ ਕਈ ਕੁਛ ਜਿੱਦਾਂ ਐਰੀਜ਼ੋਨਾ ਦੇ ਨਾਲ ਘੰਟੇ ਫਰਕ ਪਿਆ ਰਹਿੰਦਾ ਇੱਦਾਂ ਹੀ ਜਿਹੜਾ ਇੱਧਰ ਵੀ ਪਿਆ ਰਿਹਾ ਹੋਊਗਾ। ਸੋ ਆਲਰੇਡੀ ਕਨਫਿਊਜ਼ਨ ਤਾਂ ਜਿਹੜੀ ਆ ਟਾਈਮ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀ ਆ ਨੋ ਡਾਊਟ ਜਿਹੜੀ ਹੈਗੀ ਆ। ਸੋ ਇਸੇ ਤਰ੍ਹਾਂ ਪ੍ਰੋਪੋਜੀਸ਼ਨ 8 ਜਿਹੜੀ ਸੀਗੀ ਰੈਗੂਲੇਟ ਡਾਇਲਿਸਿਸ ਚਾਰਜਸ, ਉਹ 9 ਗਈ ਹੈਗੀ ਆ। 41 ਲੱਖ ਲੋਕਾਂ ਨੇ 9 ਦੇ ਹੱਕ 'ਚ ਪਾਈ ਆ, 26 ਲੱਖ ਯੈਸ ਦੇ ਵਿੱਚ ਪਾਈ ਸੀ। ਇਹ ਉਹਨਾਂ ਦਾ ਪ੍ਰੋਫਿਟ ਮਾਰਜਨ ਤੇ ਸੀ। ਉਹਨਾਂ ਨੇ $90 ਮਿਲੀਅਨ ਬਹੁਤ ਵੱਡੀ ਗਿਣਤੀ 'ਚ ਪੈਸੇ ਜਿਹੜੇ ਆ ਸਪੈਂਡ ਕੀਤੇ ਸੀਗੇ ਜਿਹੜੇ ਡਾਇਲਿਸਿਸ ਨਾਲ ਕਲੀਨਿਕਸ ਵਾਲਿਆਂ ਨੇ ਜੀ। ਤੇ ਜਿਹੜੀ ਸਭ ਤੋਂ ਹੋਰ ਇੰਪੋਰਟੈਂਟ ਇੱਕ ਰੈਂਟ ਕੰਟਰੋਲ ਵਾਲੀ ਸੀਗੀ, ਉਹ ਫੇਲ ਹੋਈ ਆ 10। ਬਿਲਕੁਲ ਇਹ ਮੈਂ ਵੀ ਤੇ ਆਪਾਂ ਸਾਰੇ ਜਾਣੇ ਬੜੇ ਇਸ ਦੇ ਵਿੱਚ ਹੈਰਾਨ ਰਹੇ ਆ ਕਿਉਂਕਿ ਰੈਂਟਰ ਜ਼ਿਆਦਾ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਅਫੋਰਡੇਬਲ ਰੈਂਟ ਕੰਟਰੋਲ ਦਾ ਜਿਹੜਾ ਕਹਿ ਲਓ ਵੀ ਆਗਿਆ ਨਹੀਂ ਦਿੱਤੀ ਵੀ ਜਿਹੜੀਆਂ ਲੋਕਲ ਸਿਟੀਜ਼ ਕੌਂਸਲਸ ਆ ਜਾਂ ਲੋਕਲ ਸਰਕਾਰਾਂ ਆ ਵੀ ਉਹਨਾਂ ਦੇ ਕੋਲ ਹੋਵੇ ਵੀ ਉਹ ਕਿਸ ਤਰੀਕੇ ਦੇ ਨਾਲ ਰੈਂਟ ਕੰਟਰੋਲ ਰੱਖਣ। ਓਵਰਵੈਲਮਿੰਗਲੀ 61% ਵੋਟਾਂ ਜਿਹੜੀਆਂ ਆ ਇਸ ਨੂੰ ਰੈਂਟ ਕੰਟਰੋਲ ਨੂੰ ਨਾ ਦੇ ਵਿੱਚ ਹੋਈਆਂ। ਜਿਹੜਾ ਕੋਸਟਾ ਹੌਕਿਨ ਰੈਂਟਲ ਹਾਊਸਿੰਗ ਐਕਟ ਸੀ ਜਿਸ ਨੂੰ ਭੰਗ ਕਰਨ ਦੀ ਇਸ ਦੇ ਵਿੱਚ ਸਿਫਾਰਿਸ਼ ਸੀ, ਉਸ ਨੂੰ ਲੋਕਾਂ ਨੇ ਮਨਾ ਜਿਹੜਾ ਕਰ ਦਿੱਤਾ। 42 ਲੱਖ 4.2 ਮਿਲੀਅਨ ਵੋਟਾਂ ਇਹਨਾਂ ਦੇ ਨੋ ਕਰਨ ਦੇ ਵਿੱਚ ਗਈਆਂ ਤੇ 26 ਲੱਖ ਲੋਕਾਂ ਨੇ ਜਿਹੜਾ ਇਸ ਦੇ ਵਿੱਚ ਹਾਂ ਕੀਤੀ ਸੀਗੀ। ਸੋ ਇਸੇ ਤਰ੍ਹਾਂ ਪ੍ਰੋਪੋਜੀਸ਼ਨ 11 ਸੀਗੀ 11 ਜਿਹੜੀ ਐਕਸਪੈਂਡ EMT ਔਨ ਕਾਲ ਟਾਈਮ ਦੇ ਉੱਤੇ, ਇਹ ਜਿਹੜੀ ਆ ਪਾਸ ਹੋ ਗਈ ਆ। 4 ਮਿਲੀਅਨ ਲੋਕਾਂ ਨੇ ਹੱਕ 'ਚ ਪਾਈ ਆ, 27 ਲੱਖ ਨੇ ਅਗੇਂਸਟ ਪਾਈ ਆ। ਤੇ ਇੱਕ ਹੋਰ ਬੜੀ ਜਿਹੜੀ ਇੰਪੋਰਟੈਂਟ ਪ੍ਰੋਪੋਜੀਸ਼ਨ ਸੀਗੀ ਫਾਰਮ ਐਨੀਮਲ ਸਪੇਸ ਮਿਨੀਮਮ, ਜਿਹੜਾ ਪ੍ਰੋਪੋਜੀਸ਼ਨ 12, ਉਹ ਯੈਸ ਪਾਸ ਹੋ ਗਈ ਆ। 41,32,115 ਲੋਕਾਂ ਨੇ ਹੱਕ 'ਚ ਵੋਟ ਪਾਈ ਆ। 26,40,334 ਲੋਕਾਂ ਨੇ ਅਗੇਂਸਟ ਪਾਈ ਆ। ਇਹਦੇ ਨਾਲ ਜਿਹੜੇ ਕੇਜਸ ਆ ਉਹਨਾਂ ਦਾ ਸਾਈਜ਼ ਵਧਾਉਣਾ ਪਊਗਾ। ਜਿਨ੍ਹਾਂ ਨੇ ਖੇਤਾਂ 'ਚ ਜਿਹੜੇ ਐਨੀਮਲ ਰੱਖੇ ਆ, ਚਾਹੇ ਉਹ ਮੁਰਗੇ ਰੱਖੇ ਆ ਜਾਂ ਸੂਰ ਜਾਂ ਹੋਰ, ਉਹਨਾਂ ਨੂੰ ਖੁੱਲ੍ਹਾ ਰੱਖਣਾ ਪਊਗਾ, ਨਹੀਂ ਤਾਂ ਉਹਨਾਂ ਨੂੰ ਜਿਹੜਾ ਫਾਈਨ ਹੋਊਗਾ। ਇਹ 2019 ਤੋਂ ਲਾਗੂ ਜਿਹੜਾ ਆ ਉਹਨਾਂ ਨੇ ਕਰਨਾ ਹੈ ਵੀ ਜਿੱਦਾਂ ਇੱਕ ਮੁਰਗੀ ਨੂੰ ਰਹਿਣ ਦੇ ਲਈ ਹੁਣ 1 ਸਕੁਅਰ ਫੁੱਟ ਦੀ ਥਾਂ ਜਿਹੜੀ ਆ ਚਾਹੀਦੀ ਆ। ਸੋ ਜੇ 100 ਮੁਰਗੀਆਂ ਤੇ 100 ਸਕੁਅਰ ਫੁੱਟ ਜਿਹੜੀ ਥਾਂ ਹੋਵੇ, ਸੋ ਇਸ ਹਿਸਾਬ ਨਾਲ ਜੇ ਹਜ਼ਾਰਾਂ ਹੀ ਆ ਤਾਂ ਉਹਨਾਂ ਨੂੰ ਥਾਂ ਜਿਹੜੀ ਉਸ ਦੇ ਵਿੱਚ ਵਧਾਉਣੀ। ਸੋ ਇਹਦੇ ਨਾਲ ਕੀ ਹੋਊਗਾ ਵੀ ਜਿਹੜੇ ਮੀਟ ਖਾਂਦੇ ਆ ਹੁਣ ਉਹ ਤੁਹਾਨੂੰ ਜਿਹੜਾ ਮੀਟ ਆ ਉਹ ਮਹਿੰਗਾ ਮਿਲੂਗਾ। ਆਂਡੇ ਵਾਲਿਆਂ ਵਾਸਤੇ ਵੀ ਸੋ ਦੋਨੋਂ ਹੀ ਚੀਜ਼ਾਂ। ਸੋ ਆਪਾਂ ਨੂੰ ਕੋਈ ਬੜਾ ਫਰਕ ਨਹੀਂ ਪੈਣਾ ਹੈਗਾ, ਪਰ ਬਹੁਤ ਲੋਕਾਂ ਨੂੰ ਜਿਹੜੇ ਉਹ ਜਿਹੜੀਆਂ ਜਿੱਦਾਂ ਫੋਸਟਰ ਫਾਰਮ ਜਾਂ ਹੋਰ ਜਿਹੜੀਆਂ ਕੋਈ ਛੋਟੀਆਂ ਆ ਜਾਂ ਲੋਕਲ ਕੰਪਨੀਆਂ ਜਿਹੜੇ ਉੱਥੇ ਕੰਮ ਕਰਦੇ ਆ, ਉਹਨਾਂ ਨੇ ਵੀ ਹੁਣ ਦੇਖਣਾ ਆ ਵੀ ਕਿਹੜੇ ਪਾਸੇ ਵੱਲ ਨੂੰ ਜਿਹੜੀ ਆ ਉਹ ਗੱਲ ਬਣਨੀ ਆ। ਸੋ ਮੈਂ ਇੰਡੀਵਿਜੂਅਲ ਲੈਵਲ ਤੇ ਗੱਲ ਕਰ ਰਿਹਾ ਸੀ। ਹਾਂਜੀ ਜੀ ਬਿਲਕੁਲ। ਸੋ ਇੱਕ ਸਾਡੇ ਵੀਰ ਸਾਡੇ ਨਾਲ ਜੁੜੇ ਨੇ, ਕਹਿੰਦੇ ਵੀ ਵਿਲੀਅਮ ਇਲਾਕੇ ਤੋਂ ਵੀ ਸਾਡੇ ਇੱਕ ਵੀਰ ਕੋਈ ਖੜਿਆ ਸੀਗਾ ਇਲੈਕਸ਼ਨ ਦੇ ਵਿੱਚ, ਸੋ ਉਸ ਦੇ ਬਾਰੇ ਅਪਡੇਟ ਜਿਹੜੀ ਉਹ ਦੇਣੀ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਵੀਰ ਜੀ ਤੁਹਾਡਾ? ਨਾਮ ਦਾ
36% ਵੋਟਾਂ ਲੈ ਕੇ ਜਿੱਤ ਗਿਆ ਜੀ। ਕੀ ਨਾਮ ਦੱਸਿਆ ਸੀ ਜਿਹੜੇ ਜਿੱਤੇ ਨੇ? ਸਰਜੀਤ ਸਿੰਘ। ਸਰਜੀਤ ਸਿੰਘ। ਹਾਂਜੀ ਠੀਕ ਹੈ ਜੀ। ਇਹ ਵਿਲੀਅਮਸ ਦੇ ਸਿਟੀ ਕਾਉਂਸਲ ਦੇ ਲਈ ਖੜੇ ਸੀਗੇ? ਹਾਂਜੀ ਵਿਲੀਅਮ ਸਿਟੀ ਕਾਉਂਸਲ ਦੇ ਖੜੇ ਸੀ। ਜਿਹੜਾ ਕਲੂਸਾ ਕਾਉਂਟੀ 'ਚ ਪੈਂਦਾ ਹੈ ਵਿਲੀਅਮ? ਕਲੂਸਾ ਕਾਉਂਟੀ 'ਚ ਪੈਂਦਾ। ਪਹਿਲੀ ਵਾਰੀ ਖੜਿਆ ਤੇ ਪਹਿਲੀ ਵਾਰੀ ਜਿੱਤ ਗਿਆ। ਬਹੁਤ ਵਧੀਆ ਜੀ। ਟਰਾਈ ਕਰਾਂਗੇ ਸ਼ਾਇਦ ਮੇਅਰ ਬਣਾ ਦਈਏ ਜੀ। ਚਲੋ ਜੀ, ਬਹੁਤ ਬਹੁਤ ਵਧੀਆ ਜੀ। ਥੈਂਕ ਯੂ ਜੀ, ਥੈਂਕ ਯੂ ਅਪਡੇਟ ਕਰਨ ਦੇ ਲਈ ਵੀਰ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਸੇ ਤਰ੍ਹਾਂ ਜੇ ਅਗਲੀ ਇਲੈਕਸ਼ਨ ਵੱਲ ਚਲੀਏ, ਸੈਕਟਰੀ ਆਫ ਸਟੇਟ ਦੀ ਜਿਹੜੀ ਐਲੈਕਸ ਪਡੀਆ ਆ, ਉਹ ਡੈਮੋਕ੍ਰੇਟ, ਉਹ 42,62,000 ਵੋਟਾਂ ਨਾਲ ਅੱਗੇ ਆ, 61.7% ਲੈ ਗਏ ਆ। ਤੇ ਮਾਰਕਸ ਮਿਊਜ਼ਰ ਜਿਹੜੇ ਆ ਉਹਨਾਂ ਨੂੰ 38.3% ਮਿਲੀਆਂ। ਜਿਹੜੇ ਟ੍ਰੇਜਰਰ ਹੈਗੇ ਆ ਉਹ ਫਿਓਨਾ ਮਾਂ, ਉਹਨਾਂ ਨੂੰ 61.2% ਮਿਲੀਆਂ। ਗ੍ਰੈਗ ਕੋਨਲੋਨ ਨੂੰ 38.8% ਮਿਲੀਆਂ ਹੈਗੀਆਂ ਆ। ਇਸੇ ਤਰ੍ਹਾਂ ਹੋਰ ਜਿਹੜੀਆਂ ਲੋਕਲ ਆ, ਕਾਫੀ ਜਿਹੜੀਆਂ ਸਿਟੀ ਵਾਈਜ਼ ਜੇ ਇਲੈਕਸ਼ਨਸ ਹੈਗੀਆਂ ਆ, ਉਹ ਵੀ ਆਪਾਂ ਟਰਾਈ ਕਰਾਂਗੇ ਤੁਹਾਡੇ ਨਾਲ। ਜਿਹੜੀ ਕੋਈ ਇੰਪੋਰਟੈਂਟ ਜਿਹੜੀ ਸਿਟੀ ਹੋਈ ਉਹਦਾ ਜਿਹੜੇ ਰਿਜ਼ਲਟਸ ਤੁਹਾਨੂੰ ਦੱਸਣ ਲਈ। ਸੋ ਪ੍ਰੋਪੋਜੀਸ਼ਨਸ ਮੇਨ ਤੁਹਾਨੂੰ ਦੱਸ ਦਿੱਤੀਆਂ, ਅਤੇ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਅਸਰ ਹੋਊਗਾ ਉਹ ਜ਼ਰੂਰ ਤੁਹਾਨੂੰ ਆਪਾਂ ਦੱਸਦੇ ਰਹਾਂਗੇ। ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਆ, ਸਾਨੂੰ ਯੂਬਾ ਸਿਟੀ ਨਗਰ ਕੀਰਤਨ ਦੇ ਵੀ ਬਹੁਤ ਸਰੋਤੇ ਮਿਲੇ ਸੀ ਵੀ ਬਹੁਤ ਵਧੀਆ ਹੁੰਦਾ। ਸਾਨੂੰ ਹੁਣ ਪਤਾ ਲੱਗਣ ਲੱਗਾ ਵੀ ਅਮਰੀਕਾ 'ਚ ਕੀ ਕੁਛ ਹੁੰਦਾ ਜਿੱਥੇ ਰਹਿੰਦੇ ਆ। ਸੋ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨੂੰ ਦੱਸਿਆ ਕਰੋ, ਪਈ ਇਹ ਪ੍ਰੋਗਰਾਮ ਸੁਣਿਆ ਕਰੋ ਅਤੇ ਅੱਗੇ ਸਾਂਝਾ ਕਰਿਆ ਕਰੋ। ਇਹਦੇ 'ਤੇ ਮੈਨੂੰ ਇਹ ਵੀ ਪਤਾ ਲੱਗਾ ਵੀ ਬਹੁਤ ਸਾਰੇ ਬਜ਼ੁਰਗ ਹੋਰ ਆਪਣੇ ਸੁਣ ਕੇ ਫਿਰ ਪਾਰਕਾਂ 'ਚ ਡਿਸਕਸ਼ਨ ਵੀ ਕਰਦੇ ਆ, ਜੋ ਕਿ ਬਹੁਤ ਵਧੀਆ ਗੱਲ ਹੈਗੀ ਆ ਜੀ। ਇੱਕ ਕਾਲਰ ਆਪਣੇ ਨਾਲ ਜੁੜੇ ਨੇ, ਕਰਨੈਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਲੈਥਰੋਪ ਤੋਂ ਬੋਲਦਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਡੇ ਨਾ ਇੱਥੋਂ ਦੇ ਮੇਅਰ ਸੋਨੀ ਧਾਲੀਵਾਲ 4th ਟਾਈਮ ਜਿੱਤੇ ਨੇ ਅਨਅਪੋਜ਼ਡ ਜੀ। ਜੀ ਪਹਿਲੀਆਂ 3 ਟਰਮਾਂ ਦੇ ਵਿੱਚ ਇਲੈਕਸ਼ਨ ਜਿੱਤੇ ਸੀ ਉਹ, ਕਿ ਉਹਨਾਂ ਦੇ ਮੁਕਾਬਲੇ ਕੋਈ ਨਹੀਂ ਖੜਾ ਹੋਇਆ। ਉਹ ਚੌਥੀ ਵਾਰ ਜਾ ਕੇ ਹੁਣ ਬਣੇ ਮੇਅਰ ਜੀ। ਧੰਨਵਾਦ ਜੀ। ਬਿਲਕੁਲ ਸੋਨੀ ਧਾਲੀਵਾਲ ਪੰਜਾਬੀ ਮੂਲ ਦੇ ਬੰਦੇ ਆ ਜੀ ਆਪਣੇ ਸੋਨੀ ਧਾਲੀਵਾਲ। ਬਿਲਕੁਲ ਸਾਰੇ ਜਾਣਦੇ ਆ ਜੀ ਲੈਥਰੋਪ ਤੇ ਮੇਅਰ ਜਿਹੜੇ ਸੋਨੀ ਧਾਲੀਵਾਲ ਆ। ਤੇ ਥੈਂਕ ਯੂ ਜੀ। ਥੈਂਕ ਯੂ ਜੀ। ਜੀ ਤੇ ਬਿਲਕੁਲ ਸੋਨੀ ਧਾਲੀਵਾਲ ਜਿਹੜੇ ਆ ਲੈਥਰੋਪ ਦੇ ਮੇਅਰ ਹੈਗੇ ਆ, ਕਾਫੀ ਲੰਬੇ ਸਮੇਂ ਤੋਂ ਚੱਲੇ ਆਉਂਦੇ। ਇਸ ਵਾਰੀ ਅਨਅਪੋਜ਼ਡ ਵਿਨ ਕੀਤੇ ਹੈਗੇ। ਲੈਥਰੋਪ ਇਹ ਸਟਾਕਟਨ ਤੇ ਟ੍ਰੇਸੀ ਦੇ ਵਿੱਚ ਮਿਡਲ ਦੇ ਵਿੱਚ ਟਾਊਨ ਹੈਗਾ ਆ, ਕੈਲੀਫੋਰਨੀਆ ਦੇ ਵਿੱਚ। ਜੀ ਜੀ ਬਿਲਕੁਲ। ਸੋ ਕਾਫੀ ਕੁਛ ਜਿਹੜਾ ਆ ਹਰਜੋਤ ਸਿੰਘ ਜੀ ਇਲੈਕਸ਼ਨ ਨਾਈਟ ਦੇ ਉੱਤੇ ਹੋਇਆ ਆ। ਸੋ ਡੈਮੋਕ੍ਰੇਟਸ ਨੇ ਹਾਊਸ ਨੂੰ ਕੰਟਰੋਲ ਕੀਤਾ ਆ, ਰਿਪਬਲਿਕਨਸ ਨੇ ਜਿਹੜਾ ਸੈਨੇਟ ਦੇ ਵਿੱਚ ਮੈਜੋਰਟੀ ਨੂੰ ਹੋਰ ਤਗੜਿਆਂ ਕੀਤਾ ਆ। ਗਵਰਨਰਸ ਦੇ ਵਿੱਚ ਜਿਹੜੇ ਆ ਡੈਮੋਕ੍ਰੇਟਸ ਨੇ 7 ਗਵਰਨਰਸ ਜਿਹੜੇ ਉਹ ਫਲਿੱਪ ਕੀਤੇ ਨੇ। ਸੋ ਕਾਫੀ ਜਿਹੜਾ ਆ ਇਸ ਦੇ ਵਿੱਚ ਹਰਜੋਤ ਸਿੰਘ ਜੀ ਓਵਰਆਲ ਜਿਹੜਾ ਫਰਕ ਆ ਇਸ ਇਲੈਕਸ਼ਨ ਨਾਈਟ ਨੇ ਦੇਖਿਆ। ਇਸ ਵਾਰ ਵੈਸੇ ਜੇ ਦੇਖਿਆ ਜਾਵੇ ਤਾਂ ਲੋਕਾਂ ਦਾ ਬਹੁਤ ਜਿਹੜੀ ਰੋਚਕਤਾ ਜਿਹੜੀ ਇਸ ਦੇ ਵਿੱਚ ਬਣੀ ਹੋਈ ਸੀ ਵੀ ਇਹਨਾਂ ਇਲੈਕਸ਼ਨਸ ਦੇ ਵਿੱਚ ਕੀ ਹੋਣਾ ਆ। ਜਿੱਦਾਂ ਤੁਸੀਂ ਵੀ ਪਹਿਲਾਂ ਗੱਲ ਕਰ ਰਹੇ ਸੀ ਵੀ ਰਾਸ਼ਟਰਪਤੀ ਟਰੰਪ ਨੂੰ ਲੈ ਕੇ ਰੈਫਰੈਂਡਮ ਦੇ ਵਜੋਂ ਬਹੁਤ ਸਾਰੇ ਜਿਹੜੇ ਨਿਊਜ਼ ਮੀਡੀਆ ਇਸ ਨੂੰ ਜਿਹੜੇ ਆ ਉਹ ਕਰ ਰਹੇ ਸੀਗੇ, ਅਤੇ ਉਹਨਾਂ ਨੇ ਇਹ ਚੀਜ਼ ਜਿਹੜੀ ਜ਼ਰੂਰ ਸ਼ੋਅ ਕੀਤੀ ਆ। ਅਤੇ ਉਹਨਾਂ ਨੇ ਕਿਹਾ ਵੀ ਆ ਵੀ ਜਿੱਥੇ ਜਿੱਥੇ ਮੈਂ ਗਿਆ, ਜਿਨ੍ਹਾਂ ਨੂੰ ਮੈਂ ਸਪੋਰਟ ਕੀਤੀ ਆ, ਉਹ ਜਿਹੜੇ ਆ ਵੱਡੀਆਂ ਜਿਹੜੀਆਂ ਉਹਨਾਂ ਨੇ ਜਿੱਤਾਂ ਜਿਹੜੀਆਂ ਪ੍ਰਾਪਤ ਕੀਤੀਆਂ ਆ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਰਿਪਬਲਿਕਨ ਪਾਰਟੀ ਐਕਚੁਅਲ ਦੇ ਵਿੱਚ ਹੁਣ ਚਾਹੁੰਦੀ ਆ ਵੀ 2020 ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜਾ ਚੰਗਾ ਕਰੇ, ਸੋ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਅੰਬਰੇਸ ਕਰਨਾ ਪੈਣਾ ਆ ਡੋਨਲਡ ਟਰੰਪ ਹੋਣਾ ਹੁਣ ਨੂੰ। ਸੋ ਜੇ ਉਹ ਵੋਟਿੰਗ ਮਸ਼ੀਨ ਜਿਹੜੀ ਚਾਹੁੰਦੇ ਆ, ਸੋ ਇਹਦਾ ਮਤਲਬ ਇਹ ਆ ਵੀ ਅਗਲੇ 2 ਸਾਲ ਜਿਹੜਾ ਇਹਨਾਂ ਦਾ ਹੁਣ ਚੰਗੀ ਦੌੜ ਜਿਹੜੀ ਆ ਇਸ ਦੇ ਵਿੱਚ ਲੱਗਣੀ ਆ। ਇੱਥੇ ਨਾਲ ਇਹ ਵੀ ਜੇ ਹਰਜੋਤ ਸਿੰਘ ਜੀ ਦੱਸ ਜਾਈਏ ਵੀ ਜਿਹੜੀ ਡੈਮੋਕ੍ਰੇਟ ਪਾਰਟੀ ਆ ਉਹਨਾਂ ਦੇ ਲਈ ਕੋਈ ਮੁਸ਼ਕਿਲਾਂ ਆਸਾਨ ਨਹੀਂ ਹੋਈਆਂ। ਜ਼ਰੂਰ ਉਹਨਾਂ ਨੇ ਹਾਊਸ ਜ਼ਰੂਰ ਜਿੱਤ ਲਿਆ, ਚਲੋ ਠੀਕ ਆ, ਹਾਰ ਜਿੱਤਾਂ ਜਿਹੜੀਆਂ ਚੱਲਦੀਆਂ ਆ। ਗੱਲ ਇਹ ਆ ਵੀ ਹੁਣ ਕਿਹੜਾ ਚਿਹਰਾ ਜਿਹੜਾ ਉਹਨਾਂ ਦੇ ਡੋਨਲਡ ਟਰੰਪ ਦੇ ਮੋਹਰੇ ਜਿਹੜਾ ਉਹ ਲੈ ਕੇ ਆਉਣਾ ਆ 2020 ਦੇ ਵਿੱਚ। ਕੀ ਹੈਲਰੀ ਕਲਿੰਟਨ ਦੁਬਾਰਾ ਕਿਤੇ ਉਹ ਮਨ ਦੇ ਵਿੱਚ ਇੱਛਾ ਨਾ ਲੈ ਕੇ ਬੈਠੀ ਹੋਵੇ ਵੀ ਮੈਂ ਅਜੇ ਇੱਕ ਵਾਰੀ ਫੇਰ ਪ੍ਰੈਜ਼ੀਡੈਂਟ ਬਣਨ ਦੀ ਜਿਹੜੀ ਕੋਸ਼ਿਸ਼ ਕਰਨੀ ਆ। ਜਿੱਦਾਂ ਆਪਾਂ ਟੈਕਸਸ ਦੇ ਵਿੱਚ ਟੈਡ ਕਰੂਜ਼ ਨੂੰ ਚੁਣੌਤੀ ਦੇਣ ਵਾਲੇ ਬੀਟੋ ਓਰੋਰਕੇ ਦੀ ਗੱਲ ਕਰ ਰਹੇ ਸੀਗੇ, ਉਹਨਾਂ ਨੇ ਆਪਣੀ ਜਿਹੜੀ ਆਲਰੇਡੀ ਇੱਛਾ ਜ਼ਾਹਰ ਕਰ ਦਿੱਤੀ ਆ ਵੀ ਉਹ ਲੜਨਗੇ। ਕੀ ਬਰਨੀ ਸੈਂਡਰਸ ਅਜੇ ਵੀ ਮਨ ਦੇ ਵਿੱਚ ਖਿਆਲ ਧਾਰੀ ਬੈਠੇ ਆ ਵੀ ਉਹ ਵੀ ਇਲੈਕਸ਼ਨ ਜਿਹੜੀ ਉਹ ਜਿੱਤਣਗੇ, ਜਾਂ ਇਲੈਕਸ਼ਨ ਦੇ ਵਿੱਚ ਕੈਂਡੀਡੇਸੀ ਵੱਲ ਨੂੰ ਜਿਹੜੇ ਉਹ ਵਧਣਗੇ। ਸਟੇਸੀ ਐਬਰਾਹਮ ਜਿਹੜੀ ਜਾਰਜੀਆ ਦੀ ਗਵਰਨਰ ਦੀ ਰੇਸ ਦੇ ਵਿੱਚ ਹੈਗੀ ਆ,
ਇਸੇ ਤਰੀਕੇ ਨਾਲ ਗਿਲਮ ਜਿਹੜੇ ਫਲੋਰੀਡਾ ਦੀ ਗਵਰਨਰ ਦੀ ਰੇਸ ਦੇ ਵਿੱਚ ਸੀਗੇ। ਹੋਰ ਕਈ ਜਿਹੜੇ ਚਿਹਰੇ ਮੋਹਰੇ ਆ ਉਹ ਦੇਖਣ ਨੂੰ ਮਿਲਣਗੇ। ਕਮਲਾ ਹੈਰਿਸ ਦਾ ਜਿਹੜਾ ਨਾਮ ਆ ਉਹ ਵੀ ਆਉਂਦਾ ਆ, ਜਿਹੜੇ ਸੈਨੇਟਰ ਹੈਗੇ ਨੇ ਕੈਲੀਫੋਰਨੀਆ ਤੋਂ। ਸੋ ਗੈਵਿਨ ਨਿਊਸਮ ਵੀ ਜਿਹੜੇ ਆ ਉਹ ਆਪਣੇ ਆਪ ਨੂੰ ਕਿਤੇ ਨਾ ਕਿਤੇ ਜਿਹੜਾ ਪ੍ਰੋਜੈਕਟ ਕਰਨ ਦੀ ਜਿਹੜੀ ਇੱਦਾਂ ਕੋਸ਼ਿਸ਼ ਕਰਦੇ ਨੇ। ਹੋਰ ਬਹੁਤ ਚਿਹਰੇ ਮੋਹਰੇ ਜਿਹੜੇ ਆ ਡੈਮੋਕ੍ਰੇਟ ਪਾਰਟੀ ਦੇ ਵਿੱਚ ਜਿਹੜੇ ਉਹ ਆਉਣਗੇ। ਹੁਣ ਅਗਲੇ 2 ਸਾਲ ਦੇ ਵਿੱਚ ਕੀ ਅਗਲੇ 1 ਸਾਲ ਦੇ ਵਿੱਚ ਇਹ ਤਾਂਘ ਜਿਹੜੀ ਆ ਸਾਰਿਆਂ ਦੀ ਰਹਿਣੀ ਆ ਵੀ ਕੌਣ ਅੱਗੇ ਜਾਊਗਾ ਅਤੇ ਕੌਣ ਜਿਹੜਾ ਆ ਉਹ ਇਲੈਕਸ਼ਨ ਜਿਹੜੀਆਂ ਇਸ ਕੈਂਡੀਡੇਸੀ ਵੱਲ ਨੂੰ ਜਿਹੜਾ ਡੋਨਲਡ ਟਰੰਪ ਨੂੰ ਜਿਹੜੀ ਉਹ ਚੁਣੌਤੀ ਦੇਣ ਦੇ ਕਾਬਲ ਜਿਹੜਾ ਹੋ ਸਕੂਗਾ। ਸੋ ਕਾਫੀ ਵੱਡਾ ਅਪਹਿਲ ਟਾਸਕ ਹੈਗਾ ਆ। ਹੁਣ ਇਹ ਵੀ ਜਿਹੜੀ ਡੈਮੋਕ੍ਰੇਟਸ ਦੇ ਕੋਲ ਮੈਜੋਰਟੀ ਆਉਣ ਤੋਂ ਬਾਅਦ ਦੇ ਵਿੱਚ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਆ ਮਿਲ ਕੇ ਚੱਲਦੇ ਨੇ। ਰਾਸ਼ਟਰਪਤੀ ਟਰੰਪ ਜਿਨ੍ਹਾਂ ਦੀ ਕਿਤਾਬ ਬੜੀ ਮਸ਼ਹੂਰ ਆ ਦੀ ਆਰਟ ਆਫ ਡੀਲ, ਹੁਣ ਇਹ ਦੇਖਣ ਵਾਲੀ ਗੱਲ ਰਹਿਣੀ ਆ ਹਰਜੋਤ ਸਿੰਘ ਜੀ ਵੀ ਡੈਮੋਕ੍ਰੇਟਸ ਦੇ ਨਾਲ ਕਿੱਦਾਂ ਦੀ ਡੀਲ ਜਿਹੜੀ ਉਹ ਕਰ ਸਕਣਗੇ, ਕਿੱਦਾਂ ਡੀਲ ਜਿਹੜੀ ਉਹ ਬਣਾਉਣਗੇ। ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਵੱਡੇ ਜਿਹੜੇ ਡੀਲ ਮੇਕਰ ਅਤੇ ਸਭ ਤੋਂ ਵਧੀਆ ਡੀਲ ਮੇਕਰ ਖੁਦ ਕਹਿਣ ਵਾਲੇ ਡੋਨਲਡ ਟਰੰਪ, ਉਹਨਾਂ ਦੇ ਨਾਲ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਸਿਆਸਤ ਦੇ ਵਿੱਚ ਹੁਣ ਜਿਹੜੀ ਡੈਮੋਕ੍ਰੇਟਸ ਦੇ ਨਾਲ ਕਿੱਦਾਂ ਦੀਆਂ ਡੀਲਾਂ ਬਣਾਉਣ ਦੇ ਵਿੱਚ, ਖਾਸ ਕਰਕੇ ਇਮੀਗ੍ਰੇਸ਼ਨ, ਬਾਰਡਰ ਵਾਲ, ਡਾਕਾ ਵਾਲੇ, ਇਕੋਨਮੀ ਨੂੰ ਲੈ ਕੇ, ਟੈਕਸ ਰਿਫਾਰਮਸ ਨੂੰ ਲੈ ਕੇ, ਓਬਾਮਾ ਕੇਅਰ, ਅਫੋਰਡੇਬਲ ਹੈਲਥ ਕੇਅਰ ਨੂੰ ਲੈ ਕੇ ਉਹ ਕਿੱਦਾਂ ਦੀਆਂ ਡੀਲਸ ਲੈ ਕੇ ਆਉਣ। ਸੋ ਬਿਲਕੁਲ ਡੈਮੋਕ੍ਰੇਟਸ ਲਈ ਇਹ ਬਹੁਤ ਔਖਾ ਸਮਾਂ ਆ। ਆਉਣ ਵਾਲੇ ਸਮੇਂ 'ਚ ਈਵਨ ਦੋ ਵਿਨ ਵੀ ਕਰ ਗਏ ਵੀ ਉਹ ਕਿਹੜੇ ਇਸ਼ੂ ਦੇ ਉੱਤੇ ਫਾਈਟ ਕਰਨਗੇ। ਇਕੋਨਮੀ ਆਲਰੇਡੀ ਸਟਰੋਂਗ ਚੱਲ ਰਹੀ ਆ। ਇਮੀਗ੍ਰੇਸ਼ਨ ਦਾ ਇੱਕ ਇਸ਼ੂ ਜਿਹੜਾ ਹੈਗਾ ਆ ਉਹਦੇ 'ਤੇ ਉਹ ਵਰਕਆਊਟ ਕਰ ਸਕਦੇ ਆ, ਕਿਉਂਕਿ ਜਿਹੜਾ ਆ ਇਹ ਕਿਹਾ ਜਾ ਰਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਉਹ ਐਂਟੀ ਇਮੀਗ੍ਰੈਂਟ ਆ, ਜਾਂ ਜਿਹੜਾ ਉਹਨਾਂ ਦਾ ਜਦੋਂ ਵੀ ਬੋਲਦੇ ਆ ਉਹ ਇੱਦਾਂ ਦੇ ਬਿਆਨ ਦਿੰਦੇ ਹੈਗੇ ਆ। ਸੋ ਜੇ ਡੈਮੋਕ੍ਰੇਟਸ ਆ ਉਹ ਇਮੀਗ੍ਰੇਸ਼ਨ ਬਿੱਲ ਦੇ ਵਿੱਚ ਰਿਫਾਰਮ ਲਿਆਉਂਦੇ ਆ, ਅੱਗੇ ਹੋ ਕੇ ਚੱਲਦੇ ਆ, ਇਹ ਬਹੁਤ ਵਧੀਆ ਫਿਰ ਉਹਨਾਂ ਦੇ ਲਈ 2020 ਦੇ ਵਿੱਚ ਹੋਊਗਾ। ਅਤੇ ਜੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਸੀ ਵੀ ਉਹ ਨੈਗੇਟਿਵਿਟੀ ਦੇ ਉੱਤੇ ਰਹੇ ਤਾਂ ਫਿਰ ਇਹ ਉਹਨਾਂ ਦੇ ਉਲਟ ਵੀ ਜਾ ਸਕਦਾ ਹੈਗਾ ਆ। ਜਿਹੜਾ ਓਬਾਮਾ ਕੇਅਰ ਦਾ ਇਸ਼ੂ ਆ ਇਹ ਵੀ ਬਹੁਤ ਇੰਪੋਰਟੈਂਟ ਹੈਗਾ ਆ, ਕਿਉਂਕਿ ਬਹੁਤ ਸਾਰੇ ਰਿਪਬਲਿਕਨ ਵੀ ਹੁਣ ਇਸ ਹੱਕ ਵਿੱਚ ਆ ਗਏ ਸੀ ਵੀ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ ਉਹਨੂੰ ਰੱਖਣਾ ਚਾਹੀਦਾ ਹੈਗਾ ਆ। ਅਤੇ ਉਹਦੇ ਵਿੱਚ ਵੀ ਜੇ ਇਹ ਡੀਲ ਬਣਦੀ ਹੈਗੀ ਆ ਅਤੇ ਇਹ ਦੋਨਾਂ ਪਾਰਟੀਆਂ ਦੇ ਲਈ ਫਾਇਦੇ ਵਾਲੀ ਹੋਊਗੀ। ਸੋ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਇਹ ਦੋਨਾਂ ਦਾ ਜਿਹੜਾ ਲੜਾਈ ਵਾਲੇ ਕੋਰਸ ਵੱਲ ਨੂੰ ਚੱਲਦੇ ਆ ਜਾਂ ਰਲ ਕੇ ਜਿਹੜਾ ਕੰਮ ਕਰਨ ਲਈ ਚੱਲਣਗੇ। ਪਰ ਓਵਰਆਲ ਪਿਛਲੇ ਬਹੁਤ ਸਾਲਾਂ ਤੋਂ ਜਿਹੜਾ ਕਾਂਗਰਸ ਦਾ ਅਪਰੂਵਲ ਰੇਟਿੰਗ ਆ ਬਹੁਤ ਨੈਗੇਟਿਵ ਚੱਲ ਰਿਹਾ ਵੀ ਇਹ ਕਿਸੇ ਵੀ ਇਸ਼ੂ ਦੇ ਉੱਤੇ ਕੰਮ ਨਹੀਂ ਕਰ ਰਹੇ, ਚਾਹੇ ਕਾਂਗਰਸ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਟਾਈਮ 'ਤੇ ਸੀ, ਚਾਹੇ ਕਾਂਗਰਸ ਜਿਹੜੀ ਆ ਇਸ ਟਾਈਮ ਦੇ ਉੱਤੇ ਆ। ਜੀ ਹਮੇਸ਼ਾ ਹੀ ਜਿਹੜੀ ਆ ਵਿਰੋਧੀ ਪਾਰਟੀ ਜਦੋਂ ਆਉਂਦੀ ਆ ਤਾਂ ਕਹਿੰਦੇ ਅਬਸਟਰਕਸ਼ਨ ਜਿਹੜੀ ਕਰਦੀ ਰਹੀ ਆ। ਰਾਸ਼ਟਰਪਤੀ ਓਬਾਮਾ ਸਮੇਂ ਦੇ ਦੌਰਾਨ ਰਿਪਬਲਿਕਨ ਪਾਰਟੀਆਂ ਨੇ ਕੋਈ ਵੀ ਬਿੱਲ ਜਿਹੜੇ ਆ ਉਹ ਨਹੀਂ ਪਾਸ ਹੋਣ ਦਿੱਤੇ, ਅਤੇ ਹੁਣ ਇੱਦਾਂ ਹੀ ਲੱਗੂਗਾ ਵੀ ਜਿਹੜੀ ਡੈਮੋਕ੍ਰੇਟ ਪਾਰਟੀ ਵਾਲੇ ਆ ਉਹ ਵੀ ਜਿਹੜੇ ਕੋਈ ਅਜਿਹੇ ਬਿੱਲ ਜਿਹੜੇ ਆ ਉਹ ਪਾਸ ਨਹੀਂ ਹੋਣ ਦੇਣਗੇ। ਇਹ ਦੇਖਣ ਵਾਲੀ ਗੱਲ ਰਹੂਗੀ। ਅਤੇ ਨਾਲ ਹੀ ਇੱਕ ਇਸ ਵਾਰੀ ਕਹਿੰਦੇ ਆ ਵੀ ਚਾਹੇ ਤੁਸੀਂ ਕਹੋ ਵੀ ਰੈੱਡ ਵੇਵ ਆ, ਚਾਹੇ ਤੁਸੀਂ ਕਹੋ ਬਲੂ ਵੇਵ ਆ, ਪਰ ਕਹਿੰਦੇ ਇਸ ਵਾਰ ਪਿੰਕ ਵੇਵ ਚੱਲੀ ਆ। ਉਹ ਕਿਉਂ ਕਹਿ ਰਹੇ ਆ? ਕਿਉਂਕਿ ਔਰਤਾਂ ਦੀ ਬਹੁਤ ਵੱਡਾ ਜਿਹੜਾ ਇਸ ਦੇ ਵਿੱਚ ਜੇਤੂ ਰਹੀਆਂ ਨੇ। ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਣ ਜਾ ਰਿਹਾ ਵੀ ਸਭ ਤੋਂ ਵੱਧ ਔਰਤਾਂ ਕਾਂਗਰਸ ਦੇ ਵਿੱਚ ਜਾ ਕੇ ਜਿਹੜੀਆਂ ਆ ਉਹ ਬੈਠਣਗੀਆਂ, ਸੈਨੇਟ ਦੇ ਵਿੱਚ ਵੀ ਅਤੇ ਹਾਊਸ ਦੇ ਵਿੱਚ ਵੀ। 92 ਜਿਹੜੀਆਂ ਆ ਔਰਤ ਕੈਂਡੀਡੇਟਸ ਜਿਹੜੀਆਂ ਆ ਉਹ ਜੇਤੂ ਹੋ ਕੇ ਆਈਆਂ। ਵਿੱਚ LGBT ਕਮਿਊਨਿਟੀ ਦੇ ਆ, ਓਪਨਲੀ ਗੇ ਜਿਹੜੇ ਆ ਲੋਕ, ਉਹ ਵੀ ਜਿਹੜੇ ਆ ਇਸ ਇਲੈਕਸ਼ਨਸ ਦੇ ਵਿੱਚ ਜੇਤੂ ਰਹੇ ਨੇ। ਮੁਸਲਿਮ ਫੇਥ ਦੀ ਲੇਡੀ ਜਿਹੜੀ ਪਹਿਲੀ ਵਾਰੀ ਮਿਸ਼ੀਗਨ ਤੋਂ ਵਿਨ ਹੋਈ ਹੈਗੀ ਆ। ਸੋ ਜਿਹੜੀਆਂ ਲੇਡੀਜ਼ ਆ ਉਹ ਵਿਮਨ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ US ਕਾਂਗਰਸ ਦੇ ਵਿੱਚ ਆਈਆਂ, ਜੋ ਕਿ ਵਧੀਆ ਵੀ ਹੈ। ਬਿਲਕੁਲ ਆਪਣਾ ਗੁਆਂਢੀ ਮੁਲਕ ਦੇਖ ਲਓ ਕੈਨੇਡਾ, ਉਹਨਾਂ ਨੇ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨੇ ਲਗਭਗ 50% ਹੀ ਜਿਹੜੀਆਂ ਵਿਮਨ ਆ ਉਹਨਾਂ ਨੂੰ ਆਪਣੀ ਕੈਬਨਿਟ 'ਚ ਰੱਖਿਆ ਸੀ। ਇਸੇ ਤਰ੍ਹਾਂ ਜਿਹੜੀ ਹੁਣ US ਆ ਉਹ ਵੀ ਜੇ ਇੱਧਰ ਨੂੰ ਜਾ ਰਿਹਾ ਆ, ਆਪਣੇ ਬਰਾਬਰ ਦੀਆਂ ਜਿਹੜੀਆਂ ਆਪਣੀਆਂ ਧੀਆਂ ਭੈਣਾਂ ਜਿਹੜੀਆਂ ਆ ਰਹੀਆਂ, ਉਹ ਬਹੁਤ ਖੁਸ਼ੀ ਦੀ ਗੱਲ ਹੈਗੀ ਆ। ਸੋ ਬਿਲਕੁਲ ਬਰਾਬਰਤਾ ਚਾਹੀਦੀ ਹੈਗੀ ਆ, ਕਿਉਂਕਿ ਜਿਹੜਾ ਪਿਛਲੇ ਸਮੇਂ 'ਚ ਆਪਾਂ ਦੇਖਿਆ ਆ ਵੀ ਕਿਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਆ ਉਹ ਪਾਰਟੀਆਂ ਵੱਲੋਂ ਚੱਲਦੀ ਰਹੀ ਹੈਗੀ ਆ। ਸੋ ਕਾਫੀ ਕੁਝ ਜਿਹੜਾ ਨਵਾਂ ਦੇਖਣ ਨੂੰ ਜਿਹੜਾ ਮਿਲ ਰਿਹਾ ਹੈਗਾ ਹੁਣ US ਕਾਂਗਰਸ ਦੇ ਵਿੱਚ ਵੀ। ਜੀ
ਜੀ ਚਲੋ ਹੋਪਫੁਲੀ ਜਿਹੜੀਆਂ ਔਰਤਾਂ ਦੇ ਜਿਹੜੇ ਮੁੱਦੇ ਆ ਜਿਹੜੇ ਇਹ ਹਮੇਸ਼ਾ ਕਹਿੰਦੇ ਆ ਵੀ ਜਿਹੜੇ ਬੰਦੇ ਆ ਉਹ ਨਹੀਂ ਉਠਾਉਂਦੇ ਸੀ ਜਾਂ ਨਹੀਂ ਉਹ ਲੈ ਕੇ ਆਉਂਦੇ ਸੀਗੇ, ਹੁਣ ਔਰਤਾਂ ਦੀ ਜਿਹੜੀ ਕਹਿ ਲਓ ਵੀ ਉੱਥੇ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਆ, ਖੁਦ ਔਰਤਾਂ ਜਿਹੜੀਆਂ ਜਿੱਤ ਕੇ ਜਿਹੜੀਆਂ ਉੱਥੇ ਪਹੁੰਚੀਆਂ ਆ, ਤਾਂ ਉਹ ਹੁਣ ਕਿਸ ਤਰੀਕੇ ਦੇ ਨਾਲ ਉੱਥੇ ਕੰਮ ਕਰਨਗੀਆਂ। ਅਤੇ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਵੀ ਆ ਜਿਹੜੀਆਂ ਬਹੁਤ ਪ੍ਰੋਗਰੈਸਿਵ ਜਿਹੜੀਆਂ ਖਿਆਲਾਤ ਵਾਲੀਆਂ ਆ, ਅਤੇ ਉਹਨਾਂ ਦੇ ਨਾਲ ਰਾਸ਼ਟਰਪਤੀ ਟਰੰਪ ਕਿੱਦਾਂ ਜਿਹੜੇ ਉਹ ਡੀਲ ਕਰਨਗੇ, ਕਿਉਂਕਿ ਜਿਹੜੇ ਉੱਥੇ ਕਾਫੀ ਜਿਹੜੀਆਂ ਪ੍ਰੋ ਅਬੋਰਸ਼ਨ ਖਿਆਲਾਤ ਵਾਲੇ ਵੀ ਜਿਹੜੇ ਉੱਥੇ ਹੋਣਗੇ, ਜਦ ਕਿ ਆਪਾਂ ਨੂੰ ਪਤਾ ਹੈ ਵੀ ਰਿਪਬਲਿਕਨ ਪਾਰਟੀ ਹਮੇਸ਼ਾ ਹੀ ਜਿਹੜੀ ਇਸ ਚੀਜ਼ ਦੇ ਵਿਰੋਧ ਦੇ ਵਿੱਚ ਰਹੀ ਆ। ਸੋ ਕਿੱਦਾਂ ਦੀਆਂ ਡੀਲਸ ਜਿਹੜੀਆਂ ਬਣਾ ਸਕਣਗੇ, ਕਿਉਂਕਿ ਜਿਹੜੀ ਪਲੈਨਡ ਪੇਰੈਂਟਹੁੱਡ ਉਹਨਾਂ ਦੀ ਫੰਡਿੰਗ ਕੱਟਣ ਦਾ ਮਸਲਾ ਵੀ ਜਿਹੜਾ ਆ ਉਹ ਰਹਿ ਕੇ ਜਿਹੜਾ ਹਮੇਸ਼ਾ ਉੱਠਦਾ ਰਿਹਾ ਆ। ਸੋ ਲੈਟਸ ਸੀ ਇਹ ਆਰਟ ਆਫ ਡੀਲ ਵਾਲੇ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਆ ਉਹ ਕਿੱਦਾਂ ਜਿਹੜੀ ਆ ਡੀਲ ਆ ਡੈਮੋਕ੍ਰੇਟਸ ਦੇ ਨਾਲ ਕਰਨਗੇ, ਕਿੰਨਾ ਕੁ ਜਿਹੜੇ ਆ ਮਿਲ ਜੁਲ ਕੇ ਕੰਮ ਹੋਊਗਾ, ਬਾਈ ਪਾਰਟੀਜ਼ਨ ਕੁਝ ਹੋ ਵੀ ਸਕੇਗਾ ਅਗਲੇ 2 ਸਾਲਾਂ 'ਚ, ਜਾਂ ਫਿਰ ਇੱਦਾਂ ਹੀ ਰੌਲੇ ਰੱਪੇ ਦੇ ਵਿੱਚ ਹੀ ਜਿਹੜੇ ਅਗਲੇ 2 ਸਾਲ ਲੰਘ ਜਾਣਗੇ। ਸੋ ਜਾਂ ਇਹ ਵੀ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਰਾਜਕਰਮਵੀਰ ਸਿੰਘ ਜੀ, ਉਹ ਕਹਿੰਦੇ ਵੀ ਜੇ ਰੌਲਾ ਰੱਪਾ ਹੀ ਚੱਲਦਾ ਰਿਹਾ ਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਉਹ ਆਪਣਾ ਜ਼ਿਆਦਾ ਜ਼ੋਰ ਦੇਣਗੇ, ਫਿਰ ਲੋਕਲ ਜਿਹੜੇ ਮੁੱਦੇ ਆ ਉਹ ਇੱਦਾਂ ਹੀ ਚੱਲਦੇ ਰਹਿਣਗੇ, ਕਿਉਂਕਿ ਇਕੋਨਮੀ ਤਾਂ ਆਲਰੇਡੀ ਸਟਰੋਂਗ ਚੱਲ ਰਹੀ ਹੈਗੀ ਆ। ਸੋ ਕਾਫੀ ਕੁਝ ਚੇਂਜ ਹੋਊਗਾ। ਸੋ ਬਿਲਕੁਲ ਸਰੋਤਿਓ ਸਾਡੇ ਜਿਹੜੇ ਪ੍ਰੋਗਰਾਮ ਆ ਉਹ ਸੁਣਦੇ ਰਹੋ। ਅਸੀਂ ਹਰ ਰੋਜ਼ ਲਗਭਗ 1 ਘੰਟਾ ਜਿਹੜਾ ਆ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਆ, ਜੋ ਕੁਝ ਅਮਰੀਕਾ 'ਚ ਹੁੰਦਾ ਜਾਂ ਸਾਡੇ ਆਂਢ ਗੁਆਂਢ ਵਾਲੇ ਮੁਲਕ ਦੇ ਵਿੱਚ ਹੁੰਦਾ, ਚਾਹੇ ਉਹ ਤੁਹਾਡੇ ਹੈਲਥ ਇਸ਼ੂ ਆ, ਤੁਹਾਡੇ ਸੋਸ਼ਲ ਸਿਕਿਉਰਿਟੀ ਇਸ਼ੂ ਆ, ਜੌਬਸ ਨਾਲ ਰਿਲੇਟਡ ਇਸ਼ੂ ਹੈਗੇ ਆ, ਇਮੀਗ੍ਰੇਸ਼ਨ ਇਸ਼ੂ ਹੈਗੇ ਆ, ਜਿਹੜਾ ਹਰ ਇੱਕ ਜਿਹੜੇ ਇਸ਼ੂ ਆ ਤੁਹਾਨੂੰ ਡੇਲੀ ਲਾਈਫ ਦੇ ਵਿੱਚ ਜਿਨ੍ਹਾਂ ਨੇ ਅਫੈਕਟ ਕਰਨਾ ਹੈਗਾ ਆ, ਉਹ ਤੁਹਾਨੂੰ ਆਪਾਂ ਡਿਸਕਸ ਕਰਦੇ ਰਹਿੰਦੇ ਆ ਜੀ। ਅਤੇ ਸਮਾਂ ਸਾਡਾ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਸ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸ ਦਿਓ ਵੀ ਆਉਂਦੇ ਸੋਮਵਾਰ ਤੋਂ 12 ਤਰੀਕ ਤੋਂ ਜਿਹੜਾ ਆ ਪ੍ਰੋਗਰਾਮ ਦਾ ਇਹ ਸਮਾਂ ਤਬਦੀਲ ਹੋਵੇਗਾ। ਅਪਡੇਟ ਅਮਰੀਕਾ ਜਿਹੜਾ 9 ਤੋਂ 10 ਵਜੇ ਤੱਕ ਹੋਇਆ ਕਰੇਗਾ, ਅਤੇ ਖਬਰ 'ਤੇ ਨਜ਼ਰ ਮਿੰਟੂ ਗੁਰੂਸਰੀਏ ਵਾਲਾ ਜਿਹੜਾ ਸਵੇਰ ਵਾਲਾ ਪ੍ਰੋਗਰਾਮ ਆ ਉਹ ਸਵੇਰੇ 8:30 ਤੋਂ 9 ਵਜੇ ਤੱਕ ਹੋਇਆ ਕਰੇਗਾ। ਸੋ ਇੱਦਾਂ ਹੀ ਸੁਣਦੇ ਰਹੋ। ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜੀ ਸਤਿ ਸ਼੍ਰੀ ਅਕਾਲ। ਬੰਦੀ ਛੋੜ ਦਿਵਸ ਦੀਆਂ, ਦੀਵਾਲੀ ਦੀਆਂ ਆਪ ਸਭ ਨੂੰ, ਆਪ ਸਭ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਲੱਖਾਂ ਹੀ ਲੱਖ ਮੁਬਾਰਕਾਂ। ਤੇ ਹੁਣ ਇਜਾਜ਼ਤ ਲੈਂਦੇ ਹਾਂ। ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ